ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 19 ਤਰੀਕ ਆ, ਦਿਨ ਵੀਰਵਾਰ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਸਪੈਸ਼ਲੀ ਜਿਹੜਾ ਟਰੱਕਿੰਗ ਨਾਲ ਰਿਲੇਟਡ ਹੁੰਦਾ ਉਹ ਲੈ ਕੇ ਹਾਜ਼ਰ ਹੋਏ ਆ। ਸੋ ਆਪਣੇ ਨਾਲ ਅੱਜ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਟਰੱਕਿੰਗ ਥਰਸਡੇ ਨੂੰ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਸਿੰਘ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਇਸ ਦੇ ਨਾਲ ਨਾਲ ਜ਼ੈਂਡਰ ਕੈਪੀਟਲ ਕਾਰਪ ਵਾਲੇ ਟਰੱਕ ਅਤੇ ਟ੍ਰੇਲਰ ਦੇ ਇਕਵਿਪਮੈਂਟ ਦੀ ਫਾਈਨੈਂਸਿੰਗ ਲੋਨਸ ਵੀ ਜਿਹੜੇ ਉਹ ਕਰਵਾ ਕੇ ਦਿੰਦੇ ਹਨ। ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 855-855-2025। ਇਹਨਾਂ ਸਾਰਿਆਂ ਦਾ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਕੁਝ ਕੁ ਆਪਾਂ ਖਬਰਾਂ ਸਾਂਝੀਆਂ ਕਰਦੇ ਟਰੱਕਿੰਗ ਨਾਲ ਰਿਲੇਟਡ। ਕਹਿੰਦੇ ਨਵਾਂ ਡਾਟਾ ਆਇਆ ਵੀ ਜਿਹਦੇ ਮੁਤਾਬਕ USA ਦੇ ਵਿੱਚ ਹੁਣ ਟਰੱਕਿੰਗ ਸ਼ਾਰਟੇਜ ਉਹ ਇੱਕ ਤਰ੍ਹਾਂ ਨਾਲ ਖਤਮ ਹੁੰਦੀ ਜਾਊਗੀ। ਕਿਉਂਕਿ ਪਿਛਲੇ 2-3 ਸਾਲਾਂ ਤੋਂ ਇੰਨਾ ਰੌਲਾ ਪਿਆ ਸੀ ਵੀ ਟਰੱਕ ਡਰਾਈਵਰ ਦੀ ਸ਼ਾਰਟੇਜ ਆ, ਸ਼ਾਰਟੇਜ ਹੈਗੀ ਆ। ਇਹ ਸਾਰਾ ਕੁਝ ਹੁਣ ਸਪਲਾਈ ਚੇਨ ਤੇ ਇਕਨੋਮਿਕ ਐਕਟੀਵਿਟੀ ਨੂੰ ਲੈ ਕੇ ਹੈਗਾ। ਪਿਛਲੇ ਜਦੋਂ ਹੀ ਕੋਵਿਡ ਸ਼ੁਰੂ ਹੋਇਆ ਸੀ ਫਰਵਰੀ 2020 ਦੇ ਵਿੱਚ, ਪੈਂਡੈਮਿਕ ਨਾਲ ਸ਼ਟਡਾਊਨ ਹੋਇਆ ਸੀ, ਉਸੇ ਟਾਈਮ ਦੇ ਉੱਤੇ ਡਿਮਾਂਡ ਟਰੱਕਿੰਗ ਦੀ ਬਹੁਤ ਜ਼ਿਆਦਾ ਵੱਧ ਗਈ ਸੀਗੀ। ਪਰ ਹੁਣ ਕਿਉਂਕਿ ਆਪਾਂ ਦੇਖਿਆ ਹੀ ਆ ਸਟਾਕ ਮਾਰਕੀਟ ਨੂੰ ਲੈ ਕੇ, ਈਵਨ ਜਿਹੜਾ ਨਵਾਂ ਡਾਟਾ ਕਾਰਗੋ ਸ਼ਿਪਸ ਦੇ ਮੁਤਾਬਕ ਵੀ ਆਇਆ, ਕਹਿੰਦੇ ਜਨਵਰੀ 2022 ਦੇ ਵਿੱਚ 103 ਕਾਰਗੋ ਸ਼ਿਪ ਵੇਟ ਕਰ ਰਹੇ ਸੀ ਪੋਰਟ ਆਫ ਲਾਸ ਐਂਜਲਸ 'ਚ, ਜਿਹੜੇ ਕਿ ਹੁਣ ਪਹਿਲੇ ਹਫ਼ਤੇ ਮਈ ਦੇ ਵਿੱਚ ਸਿਰਫ 39 ਰਹਿ ਗਏ ਆ। ਸੋ ਉਹਦੇ 'ਚ ਵੀ ਕਾਫੀ, ਸੋ ਕਹਿੰਦੇ ਵੀ ਟਰੱਕਿੰਗ ਡਰਾਈਵਰਸ ਦੀ ਜਿਹੜੀ ਸ਼ਾਰਟੇਜ ਦੀ ਵੱਡੀ ਪ੍ਰੋਬਲਮ ਸੀ ਉਹ ਹੁਣ ਹੋ ਸਕਦਾ ਥੋੜੀ ਸੈਟਲ ਹੋ ਜਾਊਗੀ। ਜੀ। ਸੋ ਰਮਨ ਜੀ, ਜਿਹੜਾ ਹੁਣ ਆਪਾਂ ਮਸਲਾ ਦੇਖਿਆ ਕੁਛ ਮਹੀਨੇ ਪਹਿਲਾਂ, ਡਰਾਈਵਰ ਨਹੀਂ ਸੀ ਲੱਭ ਰਹੇ, ਕਹਿੰਦੇ ਵੀ 18 ਸਾਲ ਦੇ ਨਿਆਣੇ ਨੂੰ ਵੀ ਚਲੋ ਟਰੱਕ ਤੇ ਚਾੜੀਏ, ਇੰਟਰਸਟੇਟ ਉਹ ਪ੍ਰੋਗਰਾਮ ਵੀ ਇਹਨਾਂ ਨੇ ਚਾਲੂ ਜਿਹੜਾ ਕਰ ਰਿਹਾ ਸੀ। ਹੁਣ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਕੀ ਪਿੱਛੋਂ ਐਕਚੁਅਲ 'ਚ ਸਪਲਾਈ ਘੱਟ ਚੁੱਕੀ ਹੈ, ਜਿਹਦੇ ਕਰਕੇ ਜਿਹੜਾ ਬੈਕਲੌਗ ਬਣਿਆ ਸੀਗਾ ਉਹ ਕਲੀਅਰ ਹੋਣ 'ਚ ਮਦਦ ਮਿਲ ਰਹੀ ਹੈ, ਜਾਂ ਵੈਸੇ ਹੀ ਡਿਮਾਂਡ ਜਿਹੜੀ ਉਹ ਘਟੀ ਆ? ਤੇ ਦੇਖੋ ਰਾਜਨ, ਜਿਹੜੀ ਡਿਮਾਂਡ ਹੈਗੀ ਆ ਨਾ, ਡਿਮਾਂਡ ਪੈਂਡੈਮਿਕ ਕਰਕੇ ਜਿਹੜੀ ਡਿਮਾਂਡ ਸੀਗੀ ਉਹ ਮਟੀਰੀਅਲਿਸਟਿਕ ਚੀਜ਼ਾਂ ਦੀ ਡਿਮਾਂਡ ਬਹੁਤ ਵੱਧ ਗਈ ਸੀ ਜੀ, ਕਿਉਂਕਿ ਹਰ ਇੱਕ ਬੰਦਾ ਘਰ ਬੈਠਾ ਸੀਗਾ, ਹਰ ਇੱਕ ਬੰਦਾ ਘਰ ਬੈਠ ਕੇ ਆਪਣਾ ਪ੍ਰੋਡਕਟ ਆਰਡਰ ਕਰ ਰਿਹਾ ਸੀਗਾ, ਕਿਉਂਕਿ ਉਹਨੂੰ ਬਾਹਰ ਜਾਣ ਦੇ ਲਈ ਹੈ ਨਹੀਂ ਸੀ ਜਗ੍ਹਾ। ਤੁਸੀਂ ਆਪ ਸੋਚੋ ਕਿ ਜਿੰਨਾ ਜਿਮ ਸੀਗਾ, ਜੇ ਆਪਾਂ ਇੱਕ ਐਗਜ਼ਾਮਪਲ ਲਈਏ, ਸਾਰੇ ਜਿਮ ਬੰਦ ਸੀਗੇ, ਸੋ ਹਰ ਇੱਕ ਬੰਦਾ ਆਪਣੇ ਘਰੇ ਹੀ ਜਿਮ ਦਾ ਸਮਾਨ ਆਰਡਰ ਕਰਨ ਲੱਗ ਗਿਆ। ਕਿਸੇ ਨੇ ਆਪਣਾ ਕੋਈ ਆਪਣਾ ਪ੍ਰੋਜੈਕਟ ਸ਼ੁਰੂ ਕਰ ਲਿਆ ਘਰੇ, ਕਿਸੇ ਨੇ ਕੁਛ ਕਰ ਲਿਆ, TV ਇਹ ਉਹ ਹਰ ਚੀਜ਼ ਜਿਹੜੀ ਸੀਗੀ ਮਟੀਰੀਅਲਿਸਟਿਕ ਉਹ ਆਰਡਰ ਹੋਣੀ ਸ਼ੁਰੂ ਹੋ ਗਈ ਜੀ। ਸੋ ਉਹਦੇ ਨਾਲ ਮਨੀ ਗਵਰਨਮੰਟ ਦੇ ਰਹੀ ਸੀ, ਲੋਕੀ ਆਰਡਰ ਕਰ ਰਹੇ ਸੀਗੇ, ਡਿਮਾਂਡ ਹਾਈ ਸੀਗੀ। ਔਰ ਉਹਦੇ ਨਾਲ ਨਾਲ ਜਿਹੜੇ ਟਰੱਕ ਸੀਗੇ, ਟਰੱਕ ਡਰਾਈਵਰ ਸੀਗੇ, ਹੁਣ ਜੇ ਮਤਲਬ ਕਿ ਲੋਕਾਂ ਨੇ ਤਾਂ ਫਟਾਫਟ ਆਪਣਾ ਜ਼ੂਮ ਅਪਣਾ ਲਿਆ ਤੇ ਘਰੇ ਬੈਠ ਗਏ, ਪਰ ਟਰੱਕ ਡਰਾਈਵਰ ਜਿਹੜਾ ਸੀਗਾ ਉਹ ਬਾਹਰ ਸੀਗਾ। ਔਰ ਟਰੱਕ ਡਰਾਈਵਰ ਨੂੰ ਵੀ ਵਿੱਚ ਉਹ ਸ਼ੋਰਟੇਜ ਆ ਗਈ ਟਰੱਕ ਡਰਾਈਵਰ ਦੀ ਵੀ ਅਚਾਨਕ, ਕਿਉਂਕਿ ਇੱਕ
ਜੇ ਮਤਲਬ ਆਮ ਨਾਰਮਲ ਲੋਕਾਂ ਨੂੰ ਕੋਵਿਡ ਹੋਇਆ ਤੇ ਟਰੱਕ ਡਰਾਈਵਰ ਨੂੰ ਵੀ ਹੋਇਆ ਬਹੁਤਿਆਂ ਨੂੰ। ਸੋ ਉਹਦੇ ਨਾਲ ਟਰੱਕ ਡਰਾਈਵਰ ਵੀ ਸ਼ਾਰਟ ਸੀਗੇ, ਕੁਛ ਡਰ ਦੇ ਘਰ ਬੈਠ ਗਏ, ਕੁਛ ਉੱਦਾਂ ਬਿਮਾਰ ਹੋ ਗਏ। ਸੋ ਟਰੱਕ ਦੀ ਵੀ ਸ਼ਾਰਟੇਜ ਹੋ ਗਈ ਥੋੜ੍ਹੀ, ਠੀਕ ਹੈ ਨਾ। ਉਸ ਤੋਂ ਬਾਅਦ ਆਪਣੇ ਜਿਹੜੇ ਟਰੱਕ ਸਕੂਲ ਸੀਗੇ, ਟਰੱਕ ਸਕੂਲ ਜਿਹੜੇ ਸੀ ਉਹ ਬੰਦ ਹੋ ਗਏ, ਟੋਟਲੀ ਬੰਦ ਹੋ ਗਏ। ਉੱਥੇ ਟਰੱਕ ਡਰਾਈਵਰ ਜਿਹੜੇ ਸੀਗੇ, ਜਿਹੜੀ ਸਿਖਲਾਈ ਸੀ ਉਹ ਬੰਦ ਹੋ ਗਈ। ਸੋ ਸਾਰੇ ਇਨਗਰੀਡੀਅੰਟ ਇਕੱਠੇ ਹੋ ਕੇ ਨਾ ਉਹ ਇੱਕਦਮ ਉਛਾਲ ਇੰਨਾ ਜ਼ਿਆਦਾ ਆ ਗਿਆ ਕਿ ਉਹਦੇ ਨਾਲ ਮਤਲਬ ਕਿ ਇੱਕ ਫੇਕ ਡਿਮਾਂਡ ਸੀਗੀ, ਜਿਹੜੀ ਪਿਛਲੇ 2 ਸਾਲ ਜੋ ਕੰਮ ਚੱਲਦਾ ਰਿਹਾ, ਉਹ ਇੱਕ ਹਿਸਾਬ ਦਾ ਫੇਕ ਸੀਗਾ, ਠੀਕ ਹੈ। ਪਰ ਉਹਦੇ ਵਿੱਚ obviously there was lot of money, ਠੀਕ ਹੈ ਨਾ। ਉਹਨੂੰ ਮਨੀ ਨੂੰ ਦੇਖਦੇ ਹੋਏ there is a lot of people ਉਹ ਜਿਹੜੇ ਇੰਡਸਟਰੀ ਜੰਪ ਕਰ ਲਿਆ, ਠੀਕ ਹੈ ਨਾ। ਜਿਹੜੇ ਸ਼ਾਇਦ ਹੋ ਸਕਦਾ ਡਰਾਈਵਰ ਸੀਗੇ ਔਰ ਜਲਦੀ ਦੇ ਵਿੱਚ ਖਾਲੀ ਦੇ ਟਰੱਕ ਲੈ ਲਏ, ਉਹ ਸਾਰਾ ਕੁਛ ਕੀਤਾ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਹੁਣ ਨੋਰਮਲਾਈਜ਼ ਹੋਣੀਆਂ ਸ਼ੁਰੂ ਹੋਈਆਂ। ਹੁਣ ਜਦੋਂ ਕਹਿੰਦੇ ਨਾ ਉਹ ਤੂਫਾਨ ਆ ਗਿਆ, ਤੂਫਾਨ ਤੋਂ ਬਾਅਦ ਫਿਰ ਨੋਰਮਲਾਈਜ਼ ਹੋਣੀ ਸ਼ੁਰੂ ਹੋਈ ਚੀਜ਼ਾਂ। ਹੁਣ ਨੋਰਮਲਾਈਜ਼ ਹੋਣੀਆਂ ਸ਼ੁਰੂ ਹੋਈਆਂ, ਲੋਕਾਂ ਨੇ ਫਿਰ ਬਾਹਰ ਦੀਆਂ ਐਕਟੀਵਿਟੀ ਸ਼ੁਰੂ ਕਰ ਲਈਆਂ, ਲੋਕਾਂ ਨੇ ਬਾਹਰ ਆਪਣਾ ਵਕੇਸ਼ਨ ਤੇ ਜਾਣਾ ਸ਼ੁਰੂ ਹੋ ਗਿਆ, ਸਾਰਾ ਕੁਝ ਸ਼ੁਰੂ ਹੋ ਗਿਆ। ਸੋ ਮਨੀ ਸਪੈਂਡਿੰਗ ਜਿਹੜੀ ਆ ਉਹ ਡਿਵਰਟ ਹੋ ਗਈ ਫਿਰ ਟੂ ਨੋਰਮਲ ਜਿਹੜੀਆਂ ਚੀਜ਼ਾਂ ਪਹਿਲਾਂ ਕਰਦੇ ਸੀ ਪੈਂਡੇਮਿਕ ਤੋਂ। ਸੋ ਉਹਦੇ ਨਾਲ ਜਿਹੜਾ ਸੀ, ਜਿਹੜੀ ਸਪਲਾਈ ਸੀਗੀ, ਜਿਹੜੀ ਆਰਡਰ ਸੀਗੇ, ਉਹ ਬਿਲਕੁਲ ਹੁਣ ਲੋਕਾਂ ਦੇ ਘਰ ਜਿਹੜਾ ਕੰਮ ਕਰਨ ਵਾਲਾ ਸੀਗਾ, ਹੁਣ ਆਖਿਰਕਾਰ ਇਹ ਤਾਂ ਹੈ ਨਹੀਂ ਵੀ ਹਰ ਸਾਲ ਨਵਾਂ ਟੀਵੀ ਆਰਡਰ ਕਰਨਾ ਹੈ, ਹਰ ਸਾਲ ਨਵੀਆਂ ਚੀਜ਼ਾਂ ਆਰਡਰ ਕਰਨੀਆਂ। ਉਹ ਤਾਂ ਇੱਕ ਵਾਰੀ ਆਰਡਰ ਕਰ ਲਈਆਂ, ਉਹ ਤਾਂ ਹੁਣ ਉੱਥੇ ਖਤਮ ਹੋ ਗਿਆ ਨਾ ਕੰਮ। ਸੋ ਉਹ ਚੀਜ਼ ਜਿਹੜੀ ਸੀ ਉਹ ਹੁਣ ਨੋਰਮਲਾਈਜ਼ ਹੋ ਗਈ। ਉਹ ਨੋਰਮਲਾਈਜ਼ ਹੋਣ ਦੇ ਨਾਲ ਤੁਸੀਂ ਕਈ ਵਾਰੀ ਦੇਖਿਆ ਹੋਣਾ ਵੀ ਜਦੋਂ ਇੱਕ ਵਾਰੀ ਨੋਰਮਲਾਈਜ਼ ਹੁੰਦੀ ਹੈ ਚੀਜ਼, ਇੱਕ ਵਾਰੀ ਨੋਰਮਲ ਤੋਂ ਵੀ ਥੱਲੇ ਚਲਾ ਜਾਂਦਾ ਕੰਮ, ਠੀਕ ਹੈ ਨਾ। ਸੋ ਹੁਣ ਬੇਸਿਕਲੀ ਉਹ ਚੀਜ਼ ਹੋ ਰਹੀ ਆ ਕਿ ਨੋਰਮਲ ਸੀ, ਨੋਰਮਲ ਤੋਂ ਵੀ ਥੋੜਾ ਜਿਹਾ ਥੱਲੇ ਜਾਣ ਲੱਗਦਾ ਤੇ ਸਾਨੂੰ ਲੱਗਦਾ ਵੀ ਬਸ ਮਤਲਬ ਖਤਮ ਹੋ ਗਿਆ ਸਾਰਾ ਕੁਝ, ਠੀਕ ਹੈ ਨਾ। ਬਟ ਜਿੱਦਾਂ ਜਿੱਦਾਂ ਇਹ ਨੋਰਮਲ ਹੁੰਦਾ ਜਾਊਗਾ, ਉਦਾਂ ਉਦਾਂ ਇਹ ਜਿਹੜਾ ਪਾਰਟ ਆਫ ਦਾ ਲਾਈਫ ਆ, ਅਪ ਐਂਡ ਡਾਊਨ ਚੱਲਦਾ ਆ। ਬਟ ਆਈ ਡੋਂਟ ਥਿੰਕ ਸੋ ਕਿ ਇਹ ਜਿਹੜੀ ਚੀਜ਼ ਹੈਗੀ ਆ ਲੌਂਗ ਟਰਮ ਹੈਗੀ ਆ। ਬਟ ਅਗੇਨ ਇਹ ਆ ਚੁੱਕੀ ਆ ਰਹੀ ਹੈ ਜਾਂ ਆ ਚੁੱਕੀ ਆ ਇੱਥੇ ਆ, ਪਰ ਲੌਂਗ ਲਾਸਟਿੰਗ ਨਹੀਂ ਹੁੰਦੀ। ਜੇ ਕਹਿੰਦੇ ਆ ਵੀ ਉਹ ਚੜਾਈ ਇੰਨਾ ਚਿਰ ਨਹੀਂ ਰਹੀ ਤੇ ਉਤਰਾਈ ਵੀ ਇੰਨਾ ਚਿਰ ਨਹੀਂ ਰਹਿਣੀ ਹੁੰਦੀ, ਬਟ ਸਟਿਲ ਹੈਗੀ ਆ ਤੇ ਇਹਨੂੰ ਜਰਨਾ ਪੈਣਾ। ਜੀ ਜੀ ਡੀਜ਼ਲ ਦੀਆਂ ਪ੍ਰਾਈਸਿਸ ਇੰਨੀਆਂ ਜ਼ਿਆਦਾ ਚੜ ਰਹੀਆਂ ਆ, ਉਹਦੇ ਨਾਲ ਲੇ ਆਫ ਟਰੱਕਿੰਗ ਇੰਡਸਟਰੀ 'ਚ ਹੋਣੀ ਸ਼ੁਰੂ ਹੋ ਗਈ ਆ। ਕਾਰਨ ਇਹ ਹੈ ਵੀ ਕਹਿੰਦੇ ਵੀ ਗੈਸ ਦੀ ਪ੍ਰਾਈਸ $5.57 ਡੀਜ਼ਲ ਦੀ ਐਵਰੇਜ ਹੋ ਗਈ ਆ। ਇੱਕ ਟਰੱਕਿੰਗ ਕੰਪਨੀ ਨੇ ਦੱਸਿਆ, ਕਹਿੰਦਾ ਵੀ ਮੇਰਾ ਜਿਹੜਾ ਲਾਸਟ ਈਅਰ ਡੀਜ਼ਲ ਤੇ $10,000 ਖਰਚਾ ਆਉਂਦਾ ਸੀ, ਹੁਣ ਉਹ 18,000 ਤੇ ਹੋ ਗਿਆ। ਸੋ ਹੁਣ ਸਾਡੇ ਕੋਲ ਮਾਰਜਨ ਨਹੀਂ ਹੈਗਾ, ਤਾਂ ਫਿਰ ਕਿੱਦਾਂ ਆਪਾਂ ਅੱਗੇ ਚੱਲ ਸਕਦੇ ਹੈਗੇ। ਜੀ ਬਿਲਕੁਲ, ਜਿਹੜਾ ਮਾਰਜਨ ਹੈਗਾ ਨਾ ਇਸ ਵੇਲੇ ਇਹਦੀ ਹੀ ਸਾਰਿਆਂ ਨਾਲੋਂ ਵੱਡੀ ਜਿਹੜੀ ਆ ਉਹ ਪ੍ਰੋਬਲਮ ਨਹੀਂ, ਕਿਉਂਕਿ ਡੀਜ਼ਲ ਦੀ ਜਿਹੜੀ ਪ੍ਰਾਈਸ ਹੈ ਨਾ ਉਹਨੇ ਬਹੁਤ ਜ਼ਿਆਦਾ ਜਿਹੜਾ ਤੰਗ ਕੀਤਾ ਹੈਗਾ। ਜਿਹੜੀਆਂ ਪ੍ਰਾਈਸਿਸ ਹੈਗੀਆਂ, ਲੋਡ ਪ੍ਰਾਈਸਿਸ ਹੈਗੀਆਂ, ਉਹ ਡੈਫੀਨੇਟਲੀ ਮੈਂ ਕਾਫੀ ਟਰੱਕਰਸ ਨਾਲ ਕੱਲ ਵੀ ਗੱਲ ਕੀਤੀ ਹੈਗੀ ਆ। ਉਹ ਕਹਿੰਦੇ ਭਾਜੀ ਵੀ ਜੇ ਅਜੇ ਵੀ ਲਾਸਟ ਈਅਰ ਵਾਲੀਆਂ ਡੀਜ਼ਲ ਪ੍ਰਾਈਸਿਸ ਹੋਣ ਨਾ ਤੇ ਫਿਰ ਵੀ ਠੀਕ ਆ, ਕੋਈ ਮਤਲਬ ਕਿ ਏਡਾ ਵੱਡਾ ਨਹੀਂ ਉੱਪਰ ਥੱਲੇ ਹੁੰਦਾ ਰਹਿੰਦਾ। ਪਰ ਜਿਹੜੀਆਂ ਡੀਜ਼ਲ ਪ੍ਰਾਈਸਿਸ ਹੈਗੀਆਂ ਉਹਨਾਂ ਨੇ ਬਿਲਕੁਲ ਟੋਟਲੀ ਜਿਹੜਾ ਆ ਉਹ ਕੰਮ ਖਰਾਬ ਕਰ ਦਿੱਤਾ ਹੈਗਾ, ਕਿਉਂਕਿ ਮਤਲਬ ਇੱਕ ਟ੍ਰਿਪ ਪਿੱਛੇ ਤੁਹਾਡਾ $2,000 ਦਾ ਐਕਸਟਰਾ ਡੀਜ਼ਲ ਲੱਗ ਰਿਹਾ ਹੈਗਾ। ਸੋ ਐਕਸਟਰਾ ਡੀਜ਼ਲ ਜੇ 2,000 ਦਾ ਲੱਗ ਰਿਹਾ ਤੇ ਬਾਕੀ ਖਰਚੇ ਦੇ ਉੱਦਾਂ ਹੀ ਖੜੇ ਆ ਨਾ। ਸੋ ਉਹ ਜਿਹੜਾ ਟਾਈਮ ਜਿਹੜਾ ਲੱਗ ਰਿਹਾ ਹੈਗਾ, ਉਹ ਫਿਰ ਅਗੇਨ ਕਈ ਜਿਹੜੀਆਂ ਕੰਪਨੀਜ਼, ਜਿਹੜੀਆਂ ਲੈਵਲ ਕੰਪਨੀਜ਼ ਹੈਗੀਆਂ, ਕਈ ਕੰਪਨੀਜ਼ ਹੈਗੀਆਂ ਜਿਨ੍ਹਾਂ ਨੂੰ ਫਿਊਲ ਜਿਹੜਾ ਆਪਣਾ ਸਰਚਾਰਜ ਹੈਗਾ ਉਹ ਫੁਲੀ ਪਾਸ ਥਰੂ ਹੁੰਦਾ ਆ, ਉਹਨਾਂ ਨੂੰ ਮਿਲਦਾ ਆ। ਸੋ ਉਹਨਾਂ ਦੇ ਲਈ ਪ੍ਰੋਬਲਮ ਥੋੜ੍ਹੀ ਘੱਟ ਆ। ਜਿਨ੍ਹਾਂ ਨੂੰ ਫਿਊਲ ਸਰਚਾਰਜ ਜਿਹੜਾ ਉਹ ਨਹੀਂ ਮਿਲਦਾ ਹੈਗਾ, ਉਹਨੂੰ ਉਹ ਨਹੀਂ ਪਾਸ ਥਰੂ ਹੁੰਦਾ ਹੈਗਾ, ਉਹ ਉਹਨਾਂ ਦੇ ਲਈ ਪ੍ਰੋਬਲਮ ਹੈਗੀ ਆ। ਹੁਣ ਇਸ ਵੇਲੇ ਜਿਹੜੀਆਂ ਮੇਨ ਸਟਰੀਮ ਜਿਹੜੀ ਨਿਊਜ਼ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜਾ ਇਹਦਾ ਸਾਰਿਆਂ ਨੂੰ ਜ਼ਿਆਦਾ ਵੱਡਾ ਅਸਰ ਜਿਹੜਾ ਆ ਉਹ ਜਿਹੜਾ ਆ ਓਨਰ ਆਪਰੇਟਰ ਤੇ ਪੈ ਰਿਹਾ ਹੈਗਾ। ਓਨਰ ਆਪਰੇਟਰ ਦਾ, ਕਿਉਂਕਿ ਉਹਦਾ ਜਿਹੜਾ ਬਾਟਮ ਲਾਈਨ ਹੈਗੀ ਆ ਉਹ ਟੋਟਲੀ ਆਲਮੋਸਟ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਆ। ਜਿਹੜੀ ਆ ਸਮਾਲ ਟਰੱਕਿੰਗ ਕੰਪਨੀਜ਼ ਹੈਗੀਆਂ ਜਾਂ 2 ਟਰੱਕ ਤੋਂ ਲੈ ਕੇ 5-7 ਟਰੱਕ ਵਾਲੀਆਂ ਕੰਪਨੀਜ਼ ਹੈਗੀਆਂ, ਉਹਨਾਂ ਦੇ ਲਈ ਇਸ਼ੂ ਹੈਗਾ ਆ ਕਿ ਜਿਹੜਾ ਇਹ ਪ੍ਰੋਬਲਮ ਹੈਗੀ ਆ ਇਹ ਮਤਲਬ ਕਿ ਵੱਧ ਰਹੀ ਹੈਗੀ ਆ ਦਿਨ ਪਰ ਦਿਨ, ਕਿਉਂਕਿ
ਬੰਦਾ ਥੋੜੀ ਦੇਰ ਵਾਸਤੇ ਤਾਂ ਇਹ ਕਾਸਟ ਜਿਹੜੀ ਉਹ ਬੇਅਰ ਕਰ ਲੈਂਦਾ, ਪਰ ਲੌਂਗ ਟਰਮ ਵਾਸਤੇ ਉਹ ਕਾਸਟ ਬੇਅਰ ਕਰਨੀ ਜਿਹੜੀ ਆ ਉਹ ਔਖੀ ਹੁੰਦੀ ਜਾ ਰਹੀ ਹੈ। ਸੋ ਇਸ ਕਰਕੇ ਜਿਹੜੀਆਂ ਛੋਟੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਲਈ ਜਾਂ ਜਿਹੜੇ ਸਿੰਗਲ ਓਨਰ ਆਪਰੇਟਰ ਹੈਗੇ ਆ ਉਹਨਾਂ ਦੇ ਲਈ ਕੋਈ ਬਹੁਤ ਘੱਟ ਆਪਸ਼ਨਸ ਹੈਗੀਆਂ ਇਸ ਵੇਲੇ। ਈਦਰ ਉਹ ਕਿਸੇ ਨਾ ਕਿਸੇ ਕੰਪਨੀ ਦੇ ਨਾਲ ਨੈਗੋਸ਼ੀਏਟ ਕਰਕੇ ਆਪਣਾ ਜਿੱਥੇ ਉਹਨਾਂ ਨੂੰ ਫਿਊਲ ਪੈਸ ਥਰੂ ਹੋਵੇ ਉੱਥੇ ਜਾ ਸਕਦੇ ਆ। ਪਰ ਜਿਹੜੀ ਪ੍ਰੋਬਲਮ ਹੈਗੀ ਆ ਉਹ ਸਟਿਲ ਬਹੁਤ ਜਿਹੜੀ ਆ ਉਹ ਡਾਇਰ ਹੈਗੀ ਆ। ਮਤਲਬ ਏਦਾਂ ਦੀ ਪ੍ਰੋਬਲਮ, ਫਿਊਲ ਦੀ ਪ੍ਰੋਬਲਮ ਅੱਜ ਤੱਕ ਏਦਾਂ ਦੀ ਹੋਈ ਨਹੀਂ ਸੀ ਕਦੀ ਵੀ। ਇਹ ਫਸਟ ਟਾਈਮ ਹੈਗੀ ਆ ਜਿਹੜੀ ਕਿ ਇਹ ਪ੍ਰੋਬਲਮ ਆਈ ਹੈਗੀ ਆ, ਔਰ ਹੋਈ ਹੋਏਗੀ, ਮਤਲਬ ਪੁਰਾਣੇ ਜ਼ਮਾਨਿਆਂ ਦੇ ਵਿੱਚ ਹੋਈ ਹੋਏਗੀ, ਪਰ ਇਹ ਆ ਵੀ ਅਜੇ ਆਪਣੇ ਦੇਖਣ ਦੇ ਵਿੱਚ ਏਦਾਂ ਦੀ ਇਸ਼ੂ ਨਹੀਂ ਸੀ ਖੜਾ ਹੋਇਆ ਜੀ। ਸੋ ਜਿੱਦਾਂ ਆਪਾਂ ਜਦੋਂ ਸ਼ੁਰੂਆਤ ਦੇ ਵਿੱਚ ਸੀਗਾ ਵੀ ਟਰੱਕਿੰਗ ਦੇ ਵਿੱਚ ਰਿਸੈਸ਼ਨ ਦਾ ਰੌਲਾ, ਵੀ ਫਰੇਟ ਰਿਸੈਸ਼ਨ ਇਹ ਵੋ, ਉਦੋਂ ਗੱਲ ਸੀਗੀ ਵੀ ਯਾਰ ਜਿਹੜਾ ਓਨਰ ਆਪਰੇਟਰ ਆ ਉਹਦੇ ਕੋਲ ਫਿਰ ਵੀ ਮਾਰਜਨ ਸੀ, ਆਪਣੀ ਤਨਖਾਹ ਜਿਹੜੀ ਉਸ ਨੂੰ ਵਿੱਚੋਂ ਕੱਢ ਕੇ ਵੀ ਚੱਲਦਾ ਰੱਖ ਸਕਦਾ ਸੀਗਾ। ਸੋ ਹੁਣ ਮਤਲਬ ਤੁਸੀਂ ਕਹਿ ਰਹੇ ਆ ਵੀ ਉਹ ਜਿਹੜੀ ਆਪਣੀ ਤਨਖਾਹ ਕੱਢਣ ਤੋਂ ਬਾਅਦ ਦੇ ਵਿੱਚ ਵੀ ਕੁਝ ਵੀ ਜਿਹੜਾ ਉਹਦੇ ਪੱਲੇ ਨਹੀਂ ਬਚ ਰਿਹਾ। ਇਸ ਵੇਲੇ ਤਾਂ ਰਾਜਕਰਨ ਜਿਹੜੀ ਜੇ ਤੁਸੀਂ ਨੰਬਰ ਰਨ ਕਰੋ ਨਾ ਇਸ ਵੇਲੇ ਤਾਂ ਜਿਹੜੀ ਓਨਰ ਆਪਰੇਟਰ ਹੈਗੇ ਆ ਨਾ, ਤੇ ਓਨਰ ਆਪਰੇਟਰ ਦੀ ਤਨਖਾਹ ਜਿਹੜੀ ਆ ਉਹ ਕੱਢਣੀ ਮੁਸ਼ਕਲ ਹੋਈ ਆ, ਕਿਉਂਕਿ ਜਿਹੜੇ ਖਰਚੇ ਹੈਗੇ ਆ ਉਹ ਜਿਹੜੇ ਐਕਸਪੈਂਸਿਵ ਹੋਏ ਆ। ਔਰ ਸਾਡੀ ਇੱਕ ਇਸ਼ੂ ਵੀ ਹੈਗਾ, ਜਦੋਂ ਅਸੀਂ ਕੈਲਕੂਲੇਸ਼ਨਾਂ ਕਰਦੇ ਹਾਂ, ਨੰਬਰਸ ਦੀ ਕੈਲਕੂਲੇਸ਼ਨ ਕਰਦੇ ਹਾਂ, ਤੇ ਓਨਰ ਆਪਰੇਟਰ ਦੇ ਵਿੱਚ ਬਹੁਤ ਵਾਰੀ ਇਹ ਹੋ ਜਾਂਦਾ ਵੀ ਆਪਣੀ ਤਨਖਾਹ ਪਾਉਣੀ ਭੁੱਲ ਜਾਂਦੇ ਆ। ਸੋ ਐਟ ਦਾ ਐਂਡ ਟੋਟਲ ਜਿਹੜਾ ਨੈਟ ਹੁੰਦਾ ਉਹਨੂੰ ਦੇਖਿਆ ਜਾਂਦਾ, ਪਰ ਉਹਦੇ ਵਿੱਚ ਆਪਣੀ ਤਨਖਾਹ ਨਹੀਂ ਪਾਈ ਜਾਂਦੀ। ਸੋ ਜਦੋਂ ਤਨਖਾਹ ਨਹੀਂ ਪਾਈ ਜਾਂਦੀ, ਬੇਸਿਕਲੀ ਤੁਸੀਂ ਆਪਣੇ ਨੈਟ ਪ੍ਰੋਫਿਟ ਤੇ ਤਨਖਾਹ ਨੂੰ ਮਿਕਸਅਪ ਜਦੋਂ ਕਰ ਲੈਂਦੇ ਆ ਨਾ, ਉਦੋਂ ਤੁਸੀਂ ਫਿਰ ਉਹ ਮਤਲਬ ਕਿ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਗੱਲ ਹੁੰਦੀ ਹੈ ਵੀ ਨਹੀਂ ਇੰਨੇ ਬਚ ਗਏ। ਪਰ ਜੇ ਤੁਸੀਂ ਉਹ ਚੋਂ ਆਪਣੀ ਤਨਖਾਹ ਕੱਢੋ ਤਾਂ ਤੁਸੀਂ ਨੈਗੇਟਿਵ ਜਾ ਰਹੇ ਹੋ। ਜੀ ਜੀ ਬਿਲਕੁਲ। ਤੇ ਰਮਨ ਜੀ, ਅੱਜ ਤੀਸਰਾ ਦਿਨ ਹੈਗਾ ਜੀ, 72 ਘੰਟੇ ਦੀ ਲੱਗੀ ਜਿਹੜੀ ਰੂਟ ਚੈੱਕ ਆ ਉਸ ਦਾ ਕਿੱਦਾਂ ਦਾ ਚੱਲ ਰਿਹਾ ਜੀ ਇਸ ਵਾਰ? ਦੇਖੋ ਜੀ, ਇਹ ਤਾਂ ਜਿਹੜੇ ਆਪਣੇ ਬਾਹਰ ਡਰਾਈਵਰ ਹੈਗੇ ਆ ਉਹ ਜ਼ਿਆਦਾ ਇਹਦੇ ਤੇ ਦੱਸ ਸਕਦੇ ਹੈਗੇ ਆ, ਪਰ ਫॉर ਰਾਈਟ ਨਾਓ ਜਿੰਨੀ ਕੁ ਮੈਨੂੰ ਇਨਫੋਰਮੇਸ਼ਨ ਮਿਲੀ ਹੈਗੀ ਆ, ਜਿੰਨੀ ਕੁ ਮੈਂ ਸੁਣਿਆ ਹੈਗਾ, ਕਾਫੀ ਸਟ੍ਰਿਕਟਨੈਸ ਹੈਗੀ ਆ, ਕਾਫੀ ਜਿਹੜੀਆਂ ਡੀਟੇਲਡ ਜਿਹੜੀਆਂ ਇਨਸਪੈਕਸ਼ਨ ਹੋ ਰਹੀਆਂ ਹੈਗੀਆਂ, ਤੇ ਜਿਹੜਾ ਐਨਫੋਰਸਮੈਂਟ ਹੈਗਾ ਚੱਲ ਰਿਹਾ ਹੈਗਾ। ਹੁਣ ਇਹਦਾ ਡਾਟਾ ਜਿਹੜਾ ਹੈਗਾ ਉਹ ਆਪਾਂ ਨੂੰ ਥੋੜੇ ਦਿਨਾਂ ਦੇ ਵਿੱਚ ਮਿਲ ਜਾਊਗਾ ਕਿ ਕੀ ਕਾਰਗੁਜ਼ਾਰੀ ਰਹੀ ਆ ਲਾ ਐਨਫੋਰਸਮੈਂਟ ਦੀ, ਕਿੱਥੋਂ ਤੱਕ ਕਿਹੜੀਆਂ ਕਿੰਨਾਂ ਦੀਆਂ ਜਿਹੜੀਆਂ ਉਹਨਾਂ ਨੇ ਕੱਢੀਆਂ ਹੈਗੀਆਂ ਗਲਤੀਆਂ, ਜਾਂ ਕਿੰਨੇ ਕੁ ਆਊਟ ਆਫ ਸਰਵਿਸ ਹੋਏ ਹੈਗੇ ਆ। ਸੋ ਇਹ ਥੋੜੇ ਦਿਨਾਂ 'ਚ ਪਤਾ ਲੱਗੂਗਾ ਜੀ। ਕੋਲ ਆਪਾਂ ਜਿਹੜੀ ਪਹਿਲਾਂ ਗੱਲ ਕਰਦੇ ਸੀ ਨਾ ਰਾਜਕਰਮਵੀਰ ਸਿੰਘ ਜੀ ਤੇ ਰਮਨ ਜੀ, ਇੱਕ ਤਾਂ ਡੀਜ਼ਲ ਦੀਆਂ ਪ੍ਰਾਈਸਸ, ਤੇ ਦੂਸਰਾ ਜਿਹੜਾ ਪਿਛਲੇ 2-3 ਦਿਨਾਂ ਦੇ ਵਿੱਚ ਰੀਟੇਲ ਇੰਡਸਟਰੀ ਦੇ ਵਿੱਚ ਝਟਕਾ ਲੱਗਾ ਬਹੁਤ। ਟਾਰਗੇਟ ਨੂੰ ਬਹੁਤ ਵੱਡਾ ਲਾਸ ਹੋਇਆ, ਉਹਨਾਂ ਦਾ ਜਿਹੜਾ ਸਟਾਕ ਆ ਉਹ 1987 ਤੋਂ ਬਾਅਦ ਇੰਨਾ ਡਾਊਨ ਚਲਾ ਗਿਆ। ਵਾਲਮਾਰਟ ਨੂੰ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ। ਸੋ ਇਹ ਪਹਿਲਾਂ ਲੋਕ ਸੋਚਦੇ ਸੀ ਵੀ ਟੈਕ ਇੰਡਸਟਰੀ ਨੂੰ ਹੀ ਫਰਕ ਪੈ ਰਿਹਾ, ਉਹਨਾਂ ਦਾ ਹੀ ਸਟਾਕ ਥੱਲੇ ਜਾ ਰਿਹਾ। ਸਾਰਕ ਨੇ ਖਾਣਾ ਪੀਣਾ ਪਹਿਨਣਾ ਤਾਂ ਸਾਰਿਆਂ ਨੇ ਹੈਗਾ ਹੀ ਆ, ਉਹ ਤਾਂ ਰੀਟੇਲ ਤੇ ਡਿਪੈਂਡ ਕਰਦਾ ਨਾ। ਪਰ ਜਿਸ ਹਿਸਾਬ ਨਾਲ ਹੁਣ ਰੀਟੇਲ ਜਿਹੜੇ ਵੱਡੀਆਂ ਕੰਪਨੀਆਂ ਟਾਰਗੇਟ, ਵਾਲਮਾਰਟ, ਹੋਮ ਡਿਪੂ ਨੂੰ ਵੀ ਈਵਨ ਇੰਨਾ ਲਾਸ ਹੋਇਆ, ਤੇ ਇਹਦਾ ਟਰੱਕਿੰਗ ਤੇ ਵੀ ਅਸਰ ਕਿੰਨਾ ਕੁ ਪਊਗਾ? ਦੇਖੋ, ਟਰੱਕਿੰਗ ਤੇ ਪਹਿਲਾਂ ਅਸਰ ਪੈਣਾ ਸ਼ੁਰੂ ਹੋ ਜਾਂਦਾ ਆ, ਬਾਕੀ ਸਾਰਿਆਂ ਤੇ ਅਸਰ ਬਾਅਦ ਸ਼ੁਰੂ ਹੁੰਦਾ ਆ। ਜਦੋਂ ਬੂਮ ਆਉਂਦਾ ਆ ਉਦੋਂ ਵੀ ਟਰੱਕਿੰਗ ਪਹਿਲਾਂ ਬੈਨੀਫਿਟ ਹੁੰਦੀ ਹੈ, ਬਾਕੀ ਸਾਰੀ ਇੰਡਸਟਰੀ ਬਾਅਦ 'ਚ ਹੁੰਦੀ ਹੈ। ਸੋ ਅਸੀਂ ਇੱਕ ਕਾਈਂਡ ਆਫ ਲਾਈਕ ਲੋਕਾਂ ਦੀ ਆਈਡੀਆ ਹੁੰਦਾ ਹੈ ਕਿ ਵਾਟ ਇਜ਼ ਗੋਇੰ ਟੂ ਹੈਪਨ, ਇੰਡੀਕੇਟਰ ਹੈ ਅਸੀਂ। ਪਰ ਜਿਹੜੀ ਇਸ ਵੇਲੇ ਗੱਲ ਹੈਗੀ ਹੈ ਕਿ ਜਿਹੜੇ ਇਹ ਰੀਟੇਲਰ ਹੈਗੇ ਆ, ਅਗੇਨ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਲਾਸਟ ਈਅਰ 2 ਸਾਲਾਂ ਦੇ ਵਿੱਚ ਜਦੋਂ ਮਟੀਰੀਅਲਿਸਟਿਕ ਚੀਜ਼ਾਂ ਲੋਕਾਂ ਨੇ ਆਰਡਰ ਕੀਤੀਆਂ, ਉਦੋਂ ਇਹੋ ਹੀ ਰੀਟੇਲਰ ਸੀਗੇ ਜਿਹੜੇ ਕਿ ਦੇ ਵਰ ਮੇਕਿੰਗ ਲਾਟ ਆਫ ਮਨੀ, ਠੀਕ ਹੈ ਨਾ। ਤੇ ਹੁਣ ਉਹ ਆਬਵੀਅਸਲੀ ਜਦੋਂ ਡਿਮਾਂਡ ਥੱਲੇ ਜਾਣੀ ਆ, ਲੋਕਾਂ ਦਾ ਉਹ ਚੀਜ਼ਾਂ ਥੱਲੇ ਜਾਣੀਆਂ ਆ, ਤੇ ਕੁਛ ਇੱਕ ਜਿਹੜੀਆਂ ਵਾਲਮਾਰਟ ਤੇ ਕਹਿ ਲਓ ਵੀ ਇਹਨਾਂ ਦਾ ਆਪਸ 'ਚ ਕੰਪੀਟੀਸ਼ਨ ਹੈ, ਤੇ ਉੱਤੋਂ ਜਿਹੜੀ ਐਮਾਜ਼ੋਨ ਹੈਗੀ ਆ ਉਹਨੇ ਬਹੁਤ ਜ਼ਿਆਦਾ ਸੌਖਾ ਕਰ ਦਿੱਤਾ। ਮੈਂ ਖੁਦ ਤੁਸੀਂ ਆਪਣੇ ਆਪ ਨੂੰ ਝਾਤੀ ਮਾਰ ਕੇ ਦੇਖੋ ਸਾਰੇ ਜਾਣੇ, ਵੀ ਆਪਾਂ ਫੋਨ ਦੇ ਉੱਤੇ ਐਮਾਜ਼ੋਨ ਤੋਂ ਆਰਡਰ ਕਰ ਦਿੰਦੇ ਹਾਂ ਮਿੰਟ ਦੇ ਵਿੱਚ, ਤੇ ਚਾਹੇ ਨਿੱਕੀ ਤੋਂ ਨਿੱਕੀ $5 ਦੀ ਚੀਜ਼ ਹੋਵੇ ਉਹ ਵੀ ਅਗਲੇ ਫ੍ਰੀ ਤੁਹਾਡੇ ਘਰ ਡਿਲੀਵਰ ਕਰ ਦਿੰਦੇ। ਤੇ ਫਿਰ ਬੰਦਾ ਸਟੋਰ ਤੇ ਕਿਉਂ ਜਾਊਗਾ, ਕਿਸੇ ਨੇ ਕਿਉਂ ਉੱਥੇ ਗੱਡੀ ਚੱਕੂਗਾ? ਅਗਲਾ ਕਹਿੰਦਾ ਇੰਨਾ ਗੈਸ ਮਹਿੰਗਾ ਆ, ਟਾਈਮ ਲਾਊਂਗਾ, ਇਸ ਤੋਂ ਬਿਹਤਰ ਹੈ ਮੈਂ ਚਲ ਆਰਡਰ ਕਰ ਦਿੰਦਾ, ਆਰਾਮ ਨਾਲ ਇੱਥੇ
$5-10 ਦੀ ਭਾਵੇਂ ਚੀਜ਼ ਹੋਵੇ ਤਾਂ ਵੀ ਛੱਡ ਜਾਂਦੇ। ਸੋ ਉਸ ਚੀਜ਼ ਨੇ ਵੀ ਕਾਫੀ ਜ਼ਿਆਦਾ ਜਿਹੜਾ ਆ ਰਿਟੇਲਰਸ ਨੂੰ, ਜਿਹੜੇ ਬਾਕਸ ਰਿਟੇਲਰਸ ਹੈਗੇ ਆ, ਉਹਨਾਂ ਨੂੰ ਹਰਟ ਕੀਤਾ ਆ। ਔਰ ਬਾਕਸ ਰਿਟੇਲਰ ਖਾਸ ਕਰਕੇ ਵਾਲਮਾਰਟ ਜਿਹੜਾ ਆ ਉਹ ਕਾਫੀ ਕੰਪੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਐਮਾਜ਼ੋਨ ਦੇ ਨਾਲ ਇਸ ਮਾਮਲੇ ਦੇ ਵਿੱਚ, ਔਰ ਇੱਥੇ ਹੀ ਟਾਰਗੇਟ ਜਿਹੜਾ ਆ ਉਹ ਪਛੜ ਰਿਹਾ। ਸੋ ਇਸ ਕਰਕੇ ਟਾਰਗੇਟ ਨੂੰ ਜਿਹੜਾ ਇਸ ਵੇਲੇ ਜ਼ਿਆਦਾ ਨੁਕਸਾਨ ਹੋ ਰਿਹਾ, ਕਿਉਂਕਿ ਉਹਨਾਂ ਨੇ ਵਾਲਮਾਰਟ ਵਾਂਗੂ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਸਰਕਲ ਉਹ ਨਹੀਂ ਬਣਾ ਪਾਏ ਐਮਾਜ਼ੋਨ ਨੂੰ ਟੈਕਲ ਕਰਨ। ਜੀ, ਐਮਾਜ਼ੋਨ ਨੂੰ ਵੀ ਕਾਫੀ ਝਟਕਾ ਲੱਗਾ ਪਿਛਲੇ ਦਿਨਾਂ ਦੇ ਵਿੱਚ। ਸਟਾਕ ਦੇ ਵਿੱਚ ਵੀ ਦੁਨੀਆ ਦਾ ਸਭ ਤੋਂ ਵੱਡਾ ਆਨਲਾਈਨ ਰਿਟੇਲਰ ਆ, ਉਹਨਾਂ ਨੇ ਇਹ ਕਿਹਾ ਵੀ ਹਾਇਰਿੰਗ, ਸਪਲਾਈ ਚੇਨ ਡਿਸਟਰਪਸ਼ਨ ਤੇ ਹੋਰ ਵੇਅਰ ਹਾਊਸ ਮੈਨੇਜਮੈਂਟ ਲਈ ਨਾ $4 ਬਿਲੀਅਨ ਆਉਣ ਵਾਲੇ ਜਿਹੜੇ 3 ਮਹੀਨੇ ਐਂਡਿੰਗ ਉਹਨਾਂ ਦਾ ਹੋਣਾ ਜੂਨ ਦੇ ਵਿੱਚ ਕੁਆਟਰ, ਉਹਦੇ ਤੇ ਖਰਚਣਾ ਪਊਗਾ ਜੀ। ਤੇ ਆਪਾਂ ਜਿੰਨੇ ਸਾਡੇ ਸਰੋਤੇ ਆ ਸੁਣ ਰਹੇ ਆ, ਜੇ ਤੁਹਾਡਾ ਵੀ ਟਰੱਕਿੰਗ ਦੇ ਨਾਲ ਕੋਈ ਕੁਐਸਚਨ ਹੈਗਾ, ਖਾਸ ਕਰਕੇ DOT ਨੂੰ ਲੈ ਕੇ, ਜਿਹੜੀ 72 ਆਵਰ ਇੰਸਪੈਕਸ਼ਨ ਚੱਲ ਰਹੀ ਆ, ਤੇ ਕੱਲ ਵੀ ਸ਼ੋਅ ਦੇ ਵਿੱਚ ਕਈਆਂ ਨੇ ਕਾਲਸ ਕੀਤੀਆਂ ਸੀ, ਸੋ ਜਰੂਰ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਟਰੱਕਿੰਗ ਦੇ ਪ੍ਰੋਫੈਸ਼ਨਲ ਰਮਨ ਸਿੰਘ ਢਿੱਲੋਂ ਹੁਣੀ ਜੁੜੇ ਹੋਏ ਆ। ਟੈਲੀਫੋਨ ਨੰਬਰ ਪੰਜਾਬੀ ਰੇਡੀਓ USA ਦਾ 408 272 5200 ਜੀ। ਸੋ ਬਿਲਕੁਲ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ, ਤੁਸੀਂ ਆਪਣੇ ਸਵਾਲ ਜਿਹੜੇ ਉਹ ਕਰ ਸਕਦੇ ਆ। ਕੱਲ ਦੇ ਸ਼ੋਅ ਦੇ ਵਿੱਚ ਰਮਨ ਜੀ ਇੱਕ ਸਵਾਲ ਰੋਡ ਚੈੱਕ ਨੂੰ ਲੈ ਕੇ ਆਇਆ ਸੀ, ਕਹਿੰਦੇ ਦੱਸਦੇ ਕਿਉਂ ਆ ਰੋਡ ਚੈੱਕ ਕਰਨ ਦੇ ਲਈ 72 ਦਿਨਾਂ ਦਾ ਵੀ ਦੱਸਦੇ ਕਿਉਂ ਆ ਵੀ ਜੇ ਇਹਨਾਂ ਨੇ ਆਊਟ ਆਫ ਸਰਵਿਸ ਵਾਲੇ ਫੜਨੇ ਆ, ਵਾਇਲੇਸ਼ਨ ਵਾਲੇ ਫੜਨੇ ਆ, ਫਿਰ ਤੇ ਇਹਨਾਂ ਨੂੰ ਲੁਕ ਛਿਪ ਕੇ ਜਾਂ ਅਚਨਚੇਤੇ ਕਰਨਾ ਚਾਹੀਦਾ। ਦੇਖੋ, ਦੱਸਦੇ ਇਸ ਕਰਕੇ ਹੁੰਦੇ ਆ ਕਿ ਤੁਸੀਂ ਪ੍ਰਿਪੇਅਰ ਕਰ ਸਕੋ। ਇਹ ਇੱਥੇ ਉਹ ਨਿਗਾ ਚੀਜ਼ ਹੈਗੀ ਕਿ ਅਸੀਂ ਚੋਰੀ ਛਿਪੇ ਕੁਝ ਕਰਨਾ ਹੈਗਾ। ਦੱਸਦੇ ਇਸ ਕਰਕੇ ਆ ਕਿ ਕੰਪਨੀ ਜਿਹੜੀਆਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਸਕਣ। ਆਈ ਮੀਨ ਇਸ ਤੋਂ ਆਪਾਂ ਇੱਕ ਗੱਲ ਤਾਂ ਸੋਚ ਸਕਦੇ ਹਾਂ ਕਿ ਮਨਸ਼ਾ ਉਹਨਾਂ ਦੀ ਵੀ ਨਹੀਂ ਕਿ ਮਤਲਬ ਕਿ ਤੁਹਾਨੂੰ ਜਿਹੜਾ ਆ ਉਹ ਆਊਟ ਆਫ ਸਰਵਿਸ ਕੀਤਾ ਜਾਵੇ, ਰਸਤੇ ਦੇ ਵਿੱਚ ਜਾ ਰਹੇ ਵਾਇਲੇਸ਼ਨ ਦਿੱਤੀ ਜਾਵੇ। ਮਨਸ਼ਾ ਉਹ ਨਹੀਂ ਕਿ ਮਨਸ਼ਾ ਇਹ ਹੈ ਕਿ ਤੁਸੀਂ ਟਰੱਕ ਠੀਕ ਲੈ ਕੇ ਜਾਓ ਸੜਕ ਤੇ। ਅਸੀਂ ਜੇ ਸਕੇਲ ਦੀ ਗੱਲ ਕਰਦੇ ਹਾਂ ਤੇ ਸਕੇਲ ਦੇ ਉੱਤੇ ਜੇ ਤੁਸੀਂ ਸਕੇਲ ਨੂੰ ਇਸ ਢੰਗ ਨਾਲ ਦੇਖਦੇ ਆ ਵੀ ਇਹਨਾਂ ਨੇ ਮੈਨੂੰ ਜੁਰਮਾਨਾ ਕਰਨਾ, ਇਹਨਾਂ ਨੇ ਮੈਨੂੰ, ਤੁਹਾਨੂੰ ਕੁਛ ਇੱਕ ਚਾਂਸਸ ਨੂੰ ਛੱਡ ਕੇ ਜਿੱਥੇ ਕਿਤੇ ਆਪਾਂ ਕਹਿ ਦਿੰਦੇ ਆ ਵੀ ਨਜਾਇਜ਼ ਹੋ ਜਾਂਦੇ ਆ, ਧੱਕਾ ਹੋ ਜਾਂਦਾ, ਕੁਛ ਇੱਕ ਇੰਸਟੈਂਸ ਨੂੰ ਛੱਡ ਕੇ ਨਾਰਮਲ ਤੌਰ ਤੇ ਜੇ ਤੁਸੀਂ ਗਲਤ ਹੈਗੇ ਆ ਤਾਂ ਹੀ ਤੁਹਾਨੂੰ ਜਿਹੜੀ ਆ ਟਿਕਟ ਆ, ਤਾਂ ਹੀ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਆ ਮਿਲਦੀਆਂ ਆਟੋ ਸਰਵਿਸ। ਹੁਣ ਜੇ ਤੁਹਾਡਾ ਟਾਇਰ ਫਟਣ ਵਾਲਾ ਆ, ਜੇ ਤੁਹਾਨੂੰ ਸਕੇਲ ਤੇ ਰੋਕ ਕੇ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਡਾ ਟਾਇਰ ਫਟਣਾ, ਭਾਈ ਤੁਸੀਂ ਆਊਟ ਆਫ ਸਰਵਿਸ ਹੈਗੇ, ਇੱਥੇ ਟਰੱਕ ਖੜਾ ਕਰ ਦਿਓ, ਮਕੈਨਿਕ ਸੱਦ ਕੇ ਇਹਨੂੰ ਠੀਕ ਕਰਾਓ, ਬਸ਼ਰਤੇ ਇਹਦੇ ਕਿ ਉੱਥੇ ਤੁਹਾਡਾ ਟਾਇਰ ਠੀਕ ਹੋ ਜਾਵੇ, ਬਸ਼ਰਤੇ ਇਹਦੇ ਕਿ ਤੁਹਾਡਾ ਟਾਇਰ ਰਸਤੇ 'ਚ ਫਟੇ, ਤੁਹਾਡਾ ਟਰੱਕ ਦਾ ਐਕਸੀਡੈਂਟ ਹੋਵੇ, ਨੁਕਸਾਨ ਹੋਵੇ, ਤੁਹਾਡਾ ਹੋਵੇ। ਇਸ ਤੋਂ ਬਿਹਤਰ ਨਹੀਂ ਕਿ ਤੁਸੀਂ ਉੱਥੇ ਆਪਣਾ ਸਕੇਲ ਦੇ ਉੱਤੇ ਉਹ ਚੀਜ਼ਾਂ ਤੁਹਾਡੀਆਂ ਫੜੀਆਂ ਜਾਣ ਤੇ ਉਹ ਠੀਕ ਕਰਦੇ। ਹੁਣ ਇਸ ਤੋਂ ਇੱਕ ਸਟੈਪ ਹੋਰ ਅੱਗੇ ਚੱਲੀਏ ਕਿ ਤੁਹਾਨੂੰ ਪਹਿਲਾਂ ਦੱਸਿਆ ਤੁਸੀਂ ਘਰੋਂ ਚੈੱਕ ਕਰਕੇ ਤੁਰੋ ਆਪਣਾ, ਵੀ ਉਹ ਚੀਜ਼ਾਂ ਜਿਹੜੀਆਂ ਅਸੀਂ ਚੈੱਕ ਕਰਨੀਆਂ ਘਰੋਂ ਚੈੱਕ ਕਰਕੇ ਤੁਰੋ। ਇੱਕ ਤਰੀਕਾ ਹੁੰਦਾ ਤੁਹਾਨੂੰ ਉਸ ਰਾਹ ਤੇ ਪਾਉਣ ਦਾ। ਸੋ ਜਿਹੜੀ ਅਮਰੀਕਾ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਇਹ ਲਾਅ ਇਨਫੋਰਸਮੈਂਟ ਦੀ ਜਿਹੜੀ ਇਨਫੋਰਸਮੈਂਟ ਹੈਗੀ ਹੈ ਨਾ, ਉਹ ਇਸ ਕਰਕੇ ਹੈਗੀ ਆ ਕਿ ਤੁਹਾਡਾ ਟਰੱਕ ਸੜਕ ਤੇ ਸਹੀ ਸਲਾਮਤ ਠੀਕ ਠਾਕ ਜਾਵੇ। ਠੀਕ ਆ, ਜਦੋਂ ਤੁਹਾਡਾ ਟਰੱਕ ਸੜਕ ਤੇ ਖਰਾਬ ਹੁੰਦਾ ਆ, ਕਿੰਨੀ ਪਬਲਿਕ ਜਿਹੜੀ ਆ ਉਹ ਡਿਸਟਰਬ ਹੁੰਦੀ ਆ, ਕਿੰਨੀ ਪ੍ਰੋਬਲਮ ਉੱਥੇ ਕ੍ਰੀਏਟ ਹੁੰਦੀ ਆ, ਕਿੰਨਾ ਉੱਤੇ ਪੈਸਾ ਲੱਗਦਾ, ਕਿੰਨਾ ਨੁਕਸਾਨ ਹੁੰਦਾ, ਉਹ ਚੀਜ਼ਾਂ ਸਾਰੀਆਂ ਮੈਟਰ ਕਰਦੀਆਂ। ਸੋ ਰਾਦਰ ਦੈਨ ਤੁਸੀਂ ਸੜਕ ਤੇ ਐਕਸੀਡੈਂਟ ਕਰੋ, ਖਰਾਬ ਹੋ, ਖੁਦ ਵੀ ਹੋ, ਤੁਹਾਡਾ ਵੀ ਸੱਟ ਫੇਟ ਲੱਗੇ, ਇਸ ਤੋਂ ਬਿਹਤਰ ਹੈ ਕਿ ਤੁਸੀਂ ਸਕੇਲ ਦੇ ਉੱਤੇ ਤੁਹਾਨੂੰ ਫੜਿਆ ਜਾਵੇ, ਜਾਂ ਸਕੇਲ ਤੇ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਹੋਰ ਫੜਿਆ ਜਾਵੇ। ਤਾਂ ਉਹ ਚੀਜ਼ ਜਿਹੜੀ ਆ, ਹੁਣ ਮੈਜੋਰਟੀ ਚੀਜ਼ਾਂ ਜਿਹੜੀਆਂ ਇਸ ਵੇਲੇ ਮਤਲਬ ਕਿ ਇਨਸਪੈਕਸ਼ਨ ਦੇ ਵਿੱਚ ਕੱਢੀਆਂ ਜਾ ਰਹੀਆਂ, ਉਹ ਹੈਜ਼ਰਡ ਆ, ਸੜਕ ਤੇ ਉਹ ਚੱਲ ਨਹੀਂ ਸਕਦੀਆਂ, ਤਾਂ ਹੀ ਤੁਹਾਨੂੰ ਆਊਟ ਆਫ ਆਰਡਰ ਕੀਤਾ ਜਾਂਦਾ, ਆਊਟ ਆਫ ਸਰਵਿਸ ਕੀਤਾ ਜੀ। ਸੋ ਬਿਲਕੁਲ ਰਮਨ ਜੀ, ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਸਪੈਸ਼ਲੀ ਇਸ ਵਾਰੀ ਜਿਹੜੀ ਇਨਸਪੈਕਸ਼ਨ ਆ ਉਹ ਟਾਇਰਸ ਨੂੰ ਲੈ ਕੇ ਜ਼ਿਆਦਾ ਆ। ਅਮਰੀਕਾ ਦੇ ਵਿੱਚ ਟਰੱਕਿੰਗ ਦੇ ਵਿੱਚ ਜਿਹੜੇ ਐਕਸੀਡੈਂਟ ਹੁੰਦੇ ਆ, ਕਹਿੰਦੇ 30% ਟਾਇਰਸ ਦੇ ਵਿੱਚ ਡਿਫੈਕਟ, ਕਿਸੇ ਤਰ੍ਹਾਂ ਦਾ ਕੋਈ ਥ੍ਰੈਡਿੰਗ ਜਾਂ ਘਸਿਆ ਆ ਜਾਂ ਕੁਝ ਵੀ, ਟਾਇਰਾਂ ਕਰਕੇ ਐਕਸੀਡੈਂਟ ਹੁੰਦੇ ਟਰੱਕਾਂ ਦੇ 30%। ਹਾਂਜੀ, ਬਿਲਕੁਲ
ਬਿਲਕੁਲ ਇਸ ਵਾਰੀ ਜਿਹੜੀ ਇਨਸਪੈਕਸ਼ਨ ਹੈ ਨਾ ਉਹ ਵੀਲ ਐਂਡ ਦੇ ਉੱਤੇ ਸਾਰੀ ਡਿਪੈਂਡ ਹੈਗੀ ਆ। ਵੀਲ ਐਂਡ ਜਿਹੜਾ ਹੈਗਾ ਮਤਲਬ ਤੁਹਾਡੇ ਜਿਹੜੇ ਵੀਲ ਦੇ ਨਟਸ ਹੈਗੇ ਆ, ਤੁਹਾਡੇ ਰਿਮ ਕ੍ਰੈਕ ਹੈਗਾ, ਤੁਹਾਡੇ ਟਾਇਰਸ ਆ, ਤੁਹਾਡੇ ਬ੍ਰੇਕ ਚੈਂਬਰਸ ਆ, ਤੁਹਾਡੀਆਂ ਬ੍ਰੇਕ ਪੈਡਸ ਆ, ਜਿੰਨਾ ਵੀਲ ਐਂਡ ਦੇ ਉੱਤੇ ਜਿੱਥੇ ਜਾ ਕੇ ਵੀਲ ਤੁਹਾਡਾ ਖਤਮ ਹੁੰਦਾ, ਵੀਲ ਚੱਲਦਾ ਆ, ਉਸ ਏਰੀਏ ਦੇ ਵਿੱਚ ਜਿੰਨੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਭਾਜੀ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਜਿਹੜੀ ਆ ਉਹ ਆ ਰਹੀ ਹੈਗੀ ਆ ਕਿ ਜਿਹੜੀਆਂ ਬ੍ਰੇਕ ਐਡਜਸਟਮੈਂਟ ਹੈਗੀਆਂ, ਕਿਉਂਕਿ ਜਿਹੜੀਆਂ ਬ੍ਰੇਕ ਐਡਜਸਟਮੈਂਟ ਹੈ ਸਿੰਪਲ ਤਰੀਕਾ ਹੁੰਦਾ ਬ੍ਰੇਕ ਐਡਜਸਟ ਕਰਨ ਦਾ। ਜਦੋਂ ਅਸੀਂ ਟਰੱਕ ਸਕੂਲ ਦੇ ਵਿੱਚ ਟਰੱਕ ਸਿੱਖਿਆ ਸੀ, ਸਾਨੂੰ ਬ੍ਰੇਕ ਐਡਜਸਟ ਕਰਨੀਆਂ ਸਿਖਾਈਆਂ ਸੀ ਉਹਨਾਂ ਨੇ ਕਿ ਕਿਵੇਂ ਤੁਸੀਂ ਟ੍ਰੇਲਰ ਦੀਆਂ ਬ੍ਰੇਕ ਐਡਜਸਟ ਕਰਨੀਆਂ ਹੈਗੀਆਂ। ਮੋਸਟਲੀ ਟ੍ਰੇਲਰ ਦੀਆਂ ਬ੍ਰੇਕਾਂ ਜਿਹੜੀਆਂ ਐਡਜਸਟ ਨਹੀਂ ਹੁੰਦੀਆਂ, ਉਹਨਾਂ ਦੇ ਵਿੱਚ ਪਲੇ ਹੁੰਦੀ ਹੈ। ਸੋ ਪਲੇ ਹੋਣ ਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਬ੍ਰੇਕ ਲਾਈ ਹੈ, ਬ੍ਰੇਕ ਲੱਗਣੀ ਨਹੀਂ ਤੁਹਾਡੀ। ਸੋ ਉਹ ਬ੍ਰੇਕਾਂ ਤੁਸੀਂ ਖੁਦ ਵੀ ਐਡਜਸਟ ਕਰ ਸਕਦੇ ਆ। ਤੁਹਾਨੂੰ ਉਹ ਬਹੁਤ ਸਿੰਪਲ ਹੈਗਾ, ਬਹੁਤ ਵਧੀਆ ਢੰਗ ਨਾਲ ਤੁਸੀਂ ਕਰ ਸਕਦੇ ਆ, ਪਰ ਜੇ ਤੁਸੀਂ ਸਿੱਖੀਆਂ ਹੋਣ, ਜੇ ਤੁਸੀਂ ਉਹ ਚੀਜ਼ਾਂ ਦੇਖੀਆਂ ਹੋਣ। ਸੋ ਨਾਰਮਲ ਚੀਜ਼ਾਂ ਜਿਹੜੀਆਂ ਨਾ ਉਹਨਾਂ ਦੇ ਉੱਤੇ ਵੀ ਕਈ ਵਾਰੀ ਆਊਟ ਆਫ ਸਰਵਿਸ ਹੋ ਜਾਂਦਾ ਹੈ ਟਰੱਕ, ਕਿਉਂਕਿ ਉਹ ਚੀਜ਼ਾਂ ਫਿਰ ਤੁਹਾਨੂੰ ਜੇ ਮੰਨ ਲਓ ਬ੍ਰੇਕ ਐਡਜਸਟਮੈਂਟ ਹੀ ਹੈ, ਤੁਹਾਨੂੰ ਬ੍ਰੇਕ ਐਡਜਸਟਮੈਂਟ ਕਰਾਉਣ ਨੂੰ ਵੀ ਤੁਹਾਨੂੰ ਉੱਥੇ ਜੇ ਸੱਦਣਾ ਪਿਆ, ਮਕੈਨਿਕ ਸੱਦਣਾ ਪਿਆ, ਉਹਨੇ $250-300 ਆਉਂਦਾ, ਫਿਰ ਉੱਤੇ ਫਿਰ ਕਰ ਕਰਾ ਕੇ ਉਹਨੇ $600-700 ਸਰ ਬ੍ਰੇਕ ਐਡਜਸਟਮੈਂਟ ਦਾ ਲੈਣਾ, ਜਿਹੜਾ ਕਿ ਇੱਕ 15 ਮਿੰਟ ਦਾ ਕੰਮ ਹੈਗਾ, ਕਿ ਜਿਹੜੇ ਸਿਆਣੇ ਡਰਾਈਵਰ ਦੇ ਲਈ 15 ਮਿੰਟ ਦਾ ਕੰਮ ਹੈਗਾ ਜੀ। ਸੋ ਬਿਲਕੁਲ ਮੈਜੋਰਟੀ ਜਿਹੜਾ ਕੰਮ ਹੈਗਾ ਮੈਜੋਰਟੀ ਵੀਲ ਐਂਡ ਤੇ ਹੈਗਾ ਜੀ ਜੀ। ਸੋ ਆਪਣੇ ਨਾਲ ਕਾਲਰ ਵੀ ਜਿਹੜੇ ਆਪਾਂ ਉਹਨਾਂ ਦੀ ਵੀ ਗੱਲ ਵਿਚਾਰ ਜਿਹੜੇ ਸੁਣਦੇ ਸਰੋਤੇ, ਤੁਸੀਂ ਵੀ ਕਾਲ ਕਰ ਸਕਦੇ ਹੋ, ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਵੱਖ-ਵੱਖ ਟਰੱਕਿੰਗ ਦੇ ਇਸ਼ੂਜ਼ ਦੇ ਉੱਤੇ। ਜੀ ਆਇਆਂ ਨੂੰ ਜੀ, ਤੁਹਾਨੂੰ ਸਾਰਿਆਂ ਨੂੰ ਕਾਲ ਕਰ ਸਕਦੇ ਹੋ 408-272 5200 4082725200। ਅਮਰੀਕ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਹੁਣ ਜਿਹੜਾ ਰੋਡ ਚੈੱਕ ਹੋਇਆ ਇਹਦੇ ਉੱਤੇ ਯਾਨੀ ਕਿ ਹਰੇਕ ਸਾਲ ਹੀ ਹੁੰਦਾ ਹੈ, ਕਾਫੀ ਲੋਕ ਵੋਲੰਟਰਲੀ ਰੋਡ ਤੋਂ ਆਫ ਹੋ ਜਾਂਦੇ ਆ ਤੇ ਉਹਦਾ ਰਿਜ਼ਲਟ ਸਪੌਟ ਮਾਰਕੀਟ 'ਚ ਕਲੀਅਰ ਨਜ਼ਰ ਆਉਂਦਾ। ਇਸ ਵਾਰ ਵੀ 20 to 30% ਰੇਟ ਸਪਾਈਕ ਕਰ ਗਏ ਜਦ ਟਰੱਕ ਦੀ ਸਪਲਾਈ ਘਟ ਗਈ ਆ। ਇਹਦੇ ਤੋਂ ਮੈਂ ਤਾਂ ਇਹੀ ਕਹੂੰਗਾ ਕਿ ਸਾਨੂੰ ਸਾਰਿਆਂ ਨੂੰ ਇਹੀ ਸਿੱਖਣਾ ਚਾਹੀਦਾ ਕਿ ਬਜਾਏ ਇਸ ਦੇ ਕਿ ਤੁਸੀਂ ਐਕਸਟਰਾ ਮਾਈਲ ਆਪਣੇ ਟਰੱਕ ਤੇ ਪਾ ਕੇ ਆਪਣੇ ਲੌਗ ਬੁੱਕ ਚੀਟ ਕਰੋ ਜਾਂ ਆਪਣੇ ਆਪ ਨੂੰ ਹੋਰ ਦੁਖੀ ਕਰੋ, ਆਪਣੀ ਮਾਈਲੇजेस ਘਟਾਓ, ਆਪਣਾ ਪ੍ਰੋਫਿਟ ਵਧਾਓ। ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ। ਜੇ ਤੁਸੀਂ ਹਰ ਇੱਕ ਬੰਦਾ ਇੱਥੇ, ਜੇ ਹਰ ਇੱਕ ਬੰਦਾ ਇਸ ਵੇਲੇ ਲੌਗ ਬੁੱਕ ਪ੍ਰੋਪਰਲੀ ਚਲਾਉਣ ਲੱਗ ਜਾਵੇ, ਕੁਝ ਨਹੀਂ ਕਰ, ਸਿਰਫ ਲੌਗ ਬੁੱਕ ਪ੍ਰੋਪਰਲੀ ਚਲਾਉਣ ਲੱਗ ਜਾਵੇ, ਇਹ ਸਭ ਕੁਝ ਠੀਕ ਹੋ ਜਾਣਾ। ਠੀਕ ਹੈ ਨਾ। ਅਸੀਂ ਭੱਜ ਕੇ ਗੇੜੇ ਲਾ ਕੇ, ਮਾਈਲ ਪਾ ਕੇ, ਸਾਰਾ ਕੁਝ ਕਰਕੇ ਅਸੀਂ ਸੋਚਦੇ ਵੀ ਅਸੀਂ ਜ਼ਿਆਦਾ ਪੈਸੇ ਬਣਾ ਰਹੇ ਹਾਂ, ਬਟ ਅਸੀਂ ਐਟ ਦਾ ਐਂਡ ਆਫ ਦਾ ਡੇ ਸਾਡਾ ਜਿਹੜਾ ਨੈਟ ਆ ਉਹ ਘੱਟ ਆ। ਬਿਲਕੁਲ। ਦੇਖੋ ਪਤੇ ਦੀ ਗੱਲ ਬਹੁਤ ਥੋੜੇ ਸ਼ਬਦਾਂ 'ਚ ਉਹਨਾਂ ਨੇ ਜਿਹੜੀ ਉਹ ਦੱਸਤੀ ਵੀ ਦੇਖ ਲਓ ਓਵਰਆਲ। ਪਰ ਇਹਦੇ ਵਿੱਚ ਰਮਨ ਜੀ ਦੂਜਾ ਪਹਿਲੂ ਇਹ ਵੀ ਆ ਵੀ ਲੋਕ ਉਹ ਜਿਹੜੇ ਇਸ ਟਾਈਮ ਦੇ ਉੱਤੇ ਆਊਟ ਆਫ ਜਿਹੜੇ ਚੱਲਦੇ ਨਹੀਂ ਟਰੱਕ ਤੇ, ਜਿਨ੍ਹਾਂ ਨੂੰ ਇਹ ਡਰ ਆ ਵੀ ਭਾਈ ਮੈਂ ਤਾਂ ਆਊਟ ਆਫ ਸਰਵਿਸ ਜਾਊਂਗਾ, ਜਾਂ ਟਰੱਕ ਨੂੰ ਕੋਈ ਪ੍ਰੋਬਲਮ ਆ, ਜਾਂ ਮੇਰੀ ਕੋਈ ਨਾ ਕੋਈ ਇੱਦਾਂ ਦੀ ਚੀਜ਼ ਆ ਜਾਣੀ ਮੋਹਰੇ, ਜਿਸ ਕਰਕੇ ਆਊਟ ਆਫ ਸਰਵਿਸ ਜਾ ਹੋ ਜਾਊਗਾ ਤੇ ਬੰਦੇ ਜਿਹੜੇ ਉਸ ਹਿਸਾਬ ਦੇ ਨਾਲ ਚੱਲ ਰਹੇ ਆ। ਸੋ ਤੁਸੀਂ ਦੇਖੋ ਜਿੰਨੇ ਵੀ ਸਾਡੇ ਸਰੋਤੇ ਜਿਹੜੇ ਆ, ਦਰਸ਼ਕ ਦੇਖ ਰਹੇ ਆ, ਸੁਣ ਰਹੇ ਆ, ਜਦੋਂ ਇੱਦਾਂ ਦੇ ਕੋਈ ਵੀ ਪ੍ਰੋਗਰਾਮ 72 ਘੰਟੇ ਲਗਾਤਾਰ ਲਾ ਐਨਫੋਰਸਮੈਂਟ ਨੇ ਸੜਕਾਂ ਦੇ ਉੱਤੇ ਰਹਿਣਾ ਆ, ਉਹ ਟੈਕਸ ਪੇਅਰ ਮਨੀ ਜਾਂਦੀ ਹੈ। ਤਾਂ ਤੁਹਾਨੂੰ ਇਹ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ ਵੀ ਤੁਸੀਂ ਆਪਣੇ ਲਈ, ਤੁਸੀਂ ਉਹ ਚੀਜ਼ ਕਰਨ ਦੇ ਲਈ, ਇਹ ਤੁਹਾਨੂੰ ਸੇਫ ਕਰਨ ਦੇ ਲਈ ਟੈਕਸ ਪੇਅਰ ਮਨੀ ਜਿਹੜੀ ਉਹ ਸਪੈਂਡ ਹੋ ਰਹੀ ਆ, ਕਿਉਂਕਿ ਉਹਦੇ ਵਿੱਚ ਓਵਰ ਟਾਈਮ ਲੱਗਣਾ ਹੈ। ਉਹਦੇ ਵਿੱਚ ਉਹਨਾਂ ਲੋਕਾਂ ਨੂੰ ਉਹ ਸ਼ਿਫਟਾਂ ਜਿਹੜੀਆਂ ਉਹਨਾਂ ਨੂੰ ਉਹ ਕਰਨੀਆਂ ਪੈਣੀਆਂ ਜਿਹੜੀਆਂ ਉੱਦਾਂ ਅਮੂਮਨ ਨਹੀਂ ਕਰਨੀਆਂ ਸੀ। ਜ਼ਿਆਦਾ ਲੋਕਾਂ ਨੂੰ ਜਿਹੜਾ ਉੱਤੇ ਉਹਨਾਂ ਨੂੰ ਸੱਦਣਾ ਪੈਣਾ ਹੈ। ਸੋ ਇਵੈਂਚੁਅਲੀ ਇਹ ਸਾਰਾ ਭਾਰ ਟੈਕਸ ਪੇਅਰ ਦੇ ਉੱਤੇ ਜਾਂਦਾ। ਤੁਹਾਨੂੰ ਸੇਵ ਕਰਨ ਦੇ ਲਈ ਇਹ ਸਾਰਾ ਕੁਝ ਕਰ ਰਹੇ ਆ। ਸੋ ਆਪਾਂ ਪਹਿਲਾਂ ਹੀ ਇਸ ਚੀਜ਼ ਨੂੰ ਸਮਝਦੇ ਹੋਏ ਕਰੀਏ। ਤੇ ਨਾਲ ਦੂਜਾ ਬੈਨੀਫਿਟ ਉਹਦਾ ਇਹ ਆ ਵੀ ਸਪੌਟ ਰੇਟ ਜਿਹੜੀ ਉਹ ਤਾਂ ਜਾਂਦੇ ਆ, ਮਾਈਲੇਜ ਜਿਹੜੀ ਉਹ ਤਾਂ ਤੁਹਾਨੂੰ ਟਰੱਕ ਦੇ ਉੱਤੇ ਮੇਨਟੇਨੈਂਸ ਘੱਟ, ਮਾਈਲੇਜ ਘੱਟ, ਓਵਰਆਲ ਤੁਹਾਡਾ ਪ੍ਰੋਫਿਟ ਜਿਹੜਾ ਉਹ ਵੱਧਦਾ। ਆਪਣੇ ਅਗਲੇ ਜਿਹੜੇ ਕਾਲਰ ਨੇ ਪੰਮੀ ਜੀ। ਹਾਂਜੀ ਪੰਮੀ ਜੀ। ਅਭੀ ਬੋਲਦੇ ਭਾਜੀ, ਅਭੀ ਮੈਂ। ਹਾਂਜੀ ਅਭੀ ਜੀ। ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਿਹੜੀ ਟੀਮ ਤੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਅਭੀ ਭਾਜੀ ਗੱਲ ਚੱਲ ਰਹੀ ਆ ਕਿ ਰੋਡ ਚੈੱਕ ਹੋ ਰਿਹਾ ਹੈਗਾ ਨਾ ਆਪਣੇ 72 ਘੰਟੇ ਲੱਗੀ ਹੋਈ DOT ਵਗੈਰਾ, ਤੇ ਭਾਜੀ ਹੁਣੀ ਗੱਲ ਕਰ ਰਹੇ ਸੀਗੇ, ਹੁਣ ਰੀਸੈਂਟਲੀ ਭਾਜੀ ਵੀ ਗੱਲ ਕਰਕੇ ਗਏ। ਚਲੋ ਉਹਦੇ ਬਾਰੇ ਗੱਲ ਕਰਦਾ ਮੈਂ ਬਾਅਦ ਵਿੱਚ, ਕਿਉਂਕਿ ਤੁਸੀਂ ਦੇਖੋ ਨੋਟਿਸ ਕਰਦੇ, ਕਹਿੰਦੇ ਸੀ ਨਾ ਇੱਕ ਬੰਦੇ ਨੇ ਕਿਹਾ ਸੀ, ਉਹਨੇ ਬਹੁਤ ਵਧੀਆ ਗੱਲ ਕੀਤੀ ਸੀਗੀ, ਕਹਿੰਦਾ ਵੀ ਸਡਨਲੀ ਵਿੱਚ ਵਿਚਾਲੇ ਜਿਹੜੀ ਆ ਰੋਡ ਚੈੱਕ ਲਾਉਣੀ ਚਾਹੀਦੀ ਆ। ਹੁਣ ਜੇ ਰੋਡ ਚੈੱਕ ਕਰਨਾ ਮਤਲਬ
ਇਹਦਾ ਮਤਲਬ ਇਹ ਆ ਕਿ ਜਿਹੜਾ ਕੋਈ ਇਕੁਇਪਮੈਂਟ ਹੈਗੀ ਆ ਜਾਂ ਖਰਾਬ ਹੈਗੀ ਆ ਜਾਂ ਕੁਝ ਵੀ ਹੈਗਾ ਤਾਂ ਉਹਨੂੰ ਉਹਦਾ ਫਾਲਟ ਕੱਢ ਕੇ ਚੈੱਕ ਕੀਤਾ ਜਾਵੇ, ਸੇਫਟੀ ਜਿਹੜੀ ਲੋਕਾਂ ਦੀ ਉਹ ਬਣੇ ਬਰਕਰਾਰ ਰਹੇ, ਠੀਕ ਹੈ ਨਾ ਜੀ। ਹੁਣ ਜਿਹਨਾਂ ਦੇ ਨਾਲ ਸੇਫਟੀ ਦੀ ਗੱਲ ਆਉਂਦੀ ਉਹਨੇ ਸਾਰਿਆਂ ਨੇ ਟਰੱਕ ਬ੍ਰੇਕ ਲਾ ਖੜੇ ਕੀਤੇ ਹੋਏ ਆ, ਠੀਕ ਹੈ ਨਾ, ਉਹ ਟਰੱਕ ਚੋਰ ਤੋਰਦੇ ਨਹੀਂ। ਰਮਨ ਭਾਜੀ ਕਹਿੰਦੇ ਸੀਗੇ ਚੰਗੀ ਗੱਲ ਕਰ ਰਹੇ, ਮੈਂ ਕਿਸੇ ਨੂੰ ਮਤਲਬ ਮੈਂ ਕਹਿੰਦਾ ਨਹੀਂ ਹੈਗਾ ਕੋਈ ਕਿੱਦਾਂ ਹੈਗਾ ਤਾਂ ਆਪਣੇ ਬਚਾ ਰਿਹਾ, ਪਰ ਮੋਸਟਲੀ ਕਹਿੰਦਾ ਹੁਣ ਸਾਰਿਆਂ ਨੂੰ ਪਤਾ ਵੀ ਰੋਡ ਚੈੱਕ ਹੋ ਰਿਹਾ ਤੇ ਟਰੱਕ ਤਾਂ ਸਾਰਿਆਂ ਨੇ ਰੋਕ ਲਏ ਆ, ਜਿਨ੍ਹਾਂ ਦੇ ਫਾਲਟ ਹੈਗੇ ਉਹਨਾਂ ਨੇ ਈਵਨ ਚਲੋ ਰੋਕ ਵੀ ਲਏ, ਉਹਨਾਂ ਨੇ ਘਰ ਖੜੇ ਉਹਨੂੰ ਚੈੱਕ ਕਰਨਾ ਹੈਗਾ ਵੀ ਜੀ ਕੋਈ ਖਰਾਬੀ ਹੈਗੀ ਜਾਂ ਕੁਛ ਹੈਗਾ, ਉਹਦੇ ਗਾਹ ਦੇ ਬੰਦ ਹੋ ਗਈ ਨਾ ਫੇਰ ਤੋੜ ਲੈਣਾ ਰੋਡ ਦੇ ਉੱਪਰ, ਖਰਾਬੀ ਆਉਂਦੀ ਰੋਡ ਦੇ ਉੱਪਰ ਜਾਂ ਪ੍ਰੋਬਲਮ ਆਊਗੀ ਜੋ ਵੀ ਹੈਗਾ। ਇਹ ਚੀਜ਼ ਦਾ ਵਿੱਚ ਜਿਹੜੀ ਹੁੰਦੀ ਹੈ ਉਹ ਸਦਨ ਵਿੱਚ ਛਾਪਾ ਵਿੱਚ ਵਿਚਾਲੇ ਪੈਂਦਾ ਰਹਿਣਾ ਚਾਹੀਦਾ ਤਾਂ ਕਿ ਇਹਦੀ ਚੈਕਿੰਗ ਹੁੰਦੀ ਰਹੇ, ਤਾਂ ਕਿ ਬੰਦਾ ਜਿਹੜਾ ਉਹ ਖੁਦ ਹੀ ਪ੍ਰਪੇਅਰ, ਇਹਦਾ ਫਾਇਦਾ ਆਪਣਾ ਹੀ ਆ, ਮਤਲਬ ਵੀ ਰੋਡ ਦੇ ਫਿਰ ਖਰਾਬੀ ਨਹੀਂ ਹੁੰਦੀ। ਕਈ ਵਾਰ ਬ੍ਰੇਕ ਮਾਰਦੇ ਆ ਕੋਈ ਫੇਲਰ ਹੋ ਗਿਆ ਤਾਂ ਉਹ ਟਰੱਕ ਰੁਕਦਾ ਨਹੀਂ, ਜੇ ਹੈਪਨ ਹੋ ਜਾਂਦਾ ਕੁਝ ਵੀ ਹੈ ਨਾ, ਸਾਰੀ ਸੇਫਟੀ ਸਾਰਿਆਂ ਦੀ ਆਪਣੀ ਹੈਗੀ ਆ। ਦੂਸਰੇ ਨੰਬਰ ਤੇ ਰੀਸੈਂਟਲੀ ਭਾਜੀ ਹੁਣੀ ਹੁਣ ਗੱਲ ਕਰਕੇ ਗਏ ਸੀਗੇ ਵੀ ਜਿਹੜਾ ਪ੍ਰਾਈਸਿਸ ਹੈਗੀਆਂ ਉਹ ਸਪਾਈਕ ਹੋ ਗਈਆਂ। ਇਹਦਾ ਮਤਲਬ ਵੀ ਸਾਡੀ ਜਿਹੜੀ ਮਾਰਕੀਟ ਦੇ ਵਿੱਚ ਸਪਲਾਈ ਹੈਗੀ ਹੈ ਟਰੱਕਾਂ ਦੀ ਉਹ ਘੱਟ ਗਈ ਹੈਗੀ ਆ, ਤੇ ਉਹਦੇ ਨਾਲ ਜਿਹੜੇ ਰੇਟਸ ਹਾਈ ਹੋ ਗਏ ਆ। ਹਾਲੇ 2 ਦਿਨ ਹੋਏ ਆ ਨਾ, ਸਿਰਫ 2 ਦਿਨ ਹੋਏ ਆ। ਇਹਦਾ ਮਤਲਬ ਫਾਈਨਲ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ, ਮੈਨੂੰ ਕਈਆਂ ਦੋਸਤਾਂ ਮਿੱਤਰਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ, ਉਹ ਕਹਿੰਦੇ ਵੀ ਅਸੀਂ ਜਿਹੜੇ ਅਸੀਂ ਕਹਿੰਦੇ ਵੀ ਅਸੀਂ ਯੂਨੀਅਨ ਕਰ ਲਈਏ ਜਾਂ ਇਕੱਠੇ ਹੋ ਜਾਈਏ, ਇੱਕ ਹੋ ਜਾਈਏ, ਉਹ ਸਾਰੇ ਕਹਿੰਦੇ ਸਾਡੇ 'ਚ ਏਕਾ ਨਹੀਂ ਹੋ ਸਕਦਾ। ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਿਉਂ ਨਹੀਂ ਹੋ ਸਕਦੇ, ਵੀ ਮੈਂ ਵੀ ਆਪਣੇ ਵਰਗਾ ਤਾਂ ਬਾਕੀ ਹੋਰ ਹੈ ਕਿਉਂ ਆਪਣੇ ਆਪ ਇੰਨਾ ਕੌਨਫੀਡੈਂਸ ਹੈ ਨਹੀਂ ਗਾ ਵੀ ਅਸੀਂ ਕਿਉਂ ਨਹੀਂ ਇੱਕ ਹੋ ਸਕਦੇ ਨਾ। ਦੂਸਰੇ ਨੰਬਰ ਤੇ ਉਸ ਤੋਂ ਬਾਅਦ ਇਹ ਜਾਂਦਾ ਵੀ ਜੇ ਅਸੀਂ ਇਕੱਠੇ ਹੋ ਜਾਂਦੇ, ਇੱਕ ਵਾਰੀ ਕਾਲ ਕੀਤੀ ਹੋਵੇ, 2 ਦਿਨ ਹੋਏ ਟਰੱਕ ਰੁਕਿਆ ਨੂੰ, ਹਾਂ, ਤੇ ਪ੍ਰਾਈਸਿਸ ਕਿੰਨੀਆਂ ਤਾਂ ਚੱਲ ਗਈਆਂ। ਅਗਰ ਅਸੀਂ ਆਪਣੀ ਮਰਜ਼ੀ ਨਾਲ ਸਾਰੇ ਕਾਲ ਕਰੀਏ ਜਾਂ ਇੱਕ ਦੂਜੇ ਨੂੰ ਕਾਲ ਕਰਦੇ ਵੀ ਅਸੀਂ 5 ਦਿਨ ਟਰੱਕ ਖੜਾ ਕਰਨਾ, ਤੇ ਰੇਟ ਜਿਹੜੇ ਉਹ ਆਟੋਮੈਟਿਕਲੀ ਆਪਾਂ ਹੋਣ ਲੱਗ ਪੈਂਦੇ ਆ। ਉਹਦੇ ਵਿੱਚ ਇਹੀ ਆ ਵੀ ਯੂਨਿਟੀ ਹੋਣ ਦੀ ਲੋੜ ਆ, ਵੀ ਆਪਾਂ ਇਕੱਠੇ ਹੋ ਕੇ ਯੂਨਾਈਟ ਹੋ ਚੱਲੀਏ, ਇੱਕ ਦੂਜੇ ਨੂੰ ਕਾਲ ਕਰੀਏ, ਤੇ ਬ੍ਰੋਕਰ ਜਿਹੜੇ ਉਹ ਪੂਰਾ ਫਾਇਦਾ ਲੈ ਰਹੇ ਇਸ ਚੀਜ਼ ਦਾ। ਤੇ ਇਹ ਹੁਣ ਜੇ ਕਹੀਏ ਵੀ ਅਸੀਂ ਰੇਟਸ ਮਾਰਕੀਟ ਭਾਜੀ ਇਹਦੇ ਹੇਰਾ ਫੇਰੀ ਚੱਲ ਨਾ, ਜ਼ਮਾਨਾ ਜਿੱਦਾਂ ਟਾਈਮ ਬਦਲ ਗਿਆ ਹੈਗਾ, ਕਿਸੇ ਦੇ ਭਰੋਸੇ ਵਾਲੀ ਗੱਲ ਨਹੀਂ, ਆਨੈਸਟਲੀ ਖਤਮ ਹੋ ਇੱਥੇ ਵੀ ਖਤਮ ਹੋ ਰਹੀ ਹੌਲੀ ਕਰਕੇ। ਹੁਣ ਕਈ ਕਹਿੰਦੇ ਬ੍ਰੋਕਰ ਜਿਹੜੇ ਉਹ ਪੈਸੇ ਘੱਟ ਦਿੰਦੇ ਜੀ ਪਿੱਛੋਂ, ਜਦੋਂ ਜੇ ਬ੍ਰੋਕਰ ਪੈਸਿਆਂ ਨੂੰ ਘੱਟ ਦੇ ਰਹੇ ਕੈਰੀਅਰ ਤਾਂ ਮਾਰਕੀਟ ਵਿੱਚ ਵੀ ਸਟੋਰ ਤੇ ਜਾਓ, ਹਰ ਚੀਜ਼ ਦੀ ਪ੍ਰਾਈਸ ਜਿਹੜੀ ਉਹ ਪਰ ਡੇ ਭਾਵੇਂ ਪੈਨੀ ਕਰਕੇ ਵੱਧ ਰਹੀ ਆ, ਉੱਥੇ ਕਿਉਂ ਨਹੀਂ ਰੁਕਾਵ ਆਇਆ, ਉਹ ਥੱਲੇ ਨੂੰ ਕਿਉਂ ਨਹੀਂ ਹੋਈ ਹੈਗੀ, ਪਿੱਛੋਂ ਪੈਸੇ ਪੂਰੇ ਲੈ ਰਹੇ ਹੈਗੇ ਆ ਨਾ, ਇਹਦੇ ਵਿੱਚ ਓਲੇ ਹੈਗੇ ਆ, ਉਹ ਹਰ ਇੱਕ ਬੰਦਾ ਓਲੇ ਨਾਲ ਠੱਗੀ ਜਾ ਰਿਹਾ ਇੱਕ ਦੂਜੇ ਨੂੰ। ਤਾਂ ਮੈਂ ਇਹੀ ਚਾਹੁੰਦਾ ਵੀ ਜੇ ਅਗਰ ਅਸੀਂ ਇਕੱਠੇ ਹੋ ਜਾਵਾਂਗੇ ਤਾਂ ਚੰਗੇ ਰਵਾਂਗੇ। ਚਲੋ ਇੱਕ ਕਾਲ ਕੀਤੀ ਸਾਰੇ ਇਮਾਨਦਾਰੀ ਨਾਲ ਇਕੱਠੇ ਹੋਣ, ਇਹ ਨਹੀਂ ਹੈਗਾ ਵੀ ਬੋਲੋ ਕਾਲ ਕੀਤੀ ਆ ਤੇ ਚਲੋ ਜੀ 10 ਰੁਕ ਗਏ ਤਾਂ ਬਾਕੀ ਸਾਰੇ ਕਹਿੰਦੇ ਚਲੋ ਹੁਣ ਪੈਸੇ ਵੱਧ ਗਏ ਤੁਰ ਪਈਏ। ਜੇ ਦੇਖਿਆ ਵੀ ਰੁਕ ਗਏ ਸਾਰੇ ਤਾਂ ਸਾਰੇ ਰੁਕ ਜਾਓ, ਫਾਇਦਾ ਸਾਰਿਆਂ ਦਾ ਹੋਊਗਾ। ਮਿਹਰਬਾਨੀ ਬਹੁਤ ਬਹੁਤ ਜੀ, ਧੰਨਵਾਦ, ਬਹੁਤ ਵਧੀਆ ਸੁਝਾਅ ਤੁਹਾਡਾ ਜੀ। ਬੜਾ ਵਧੀਆ ਗੱਲ ਹੈਗੀ ਆ, ਪਰ ਪ੍ਰੋਬਲਮ ਇਹ ਹੈਗੀ ਆ ਕਿ ਇਹ ਓਪਨ ਕੰਟਰੀ ਹੈਗੀ ਆ, ਇਹਦੇ ਵਿੱਚ ਸਪਲਾਈ ਐਂਡ ਡਿਮਾਂਡ ਦੇ ਉੱਤੇ ਸਾਰਾ ਕੁਝ ਚੱਲਦਾ ਹੈਗਾ। ਲਾਸਟ 2 ਸਾਲ ਜਿਹੜੀ ਆ ਉਹ ਸਪਲਾਈ ਥੋੜੀ ਘੱਟ ਸੀਗੀ, ਡਿਮਾਂਡ ਵੱਧ ਸੀਗੀ, ਤੇ ਉਦੋਂ ਵੀ ਉਹੀ ਬ੍ਰੋਕਰ ਸੀਗੇ, ਉਦੋਂ ਵੀ ਉਹੀ ਬ੍ਰੋਕਰ ਜਿਹੜੇ ਆ ਉਹ ਜਿਹੜੇ ਕੋਈ ਪੱਲਿਓਂ ਪਾ ਕੇ ਦੇ ਰਿਹਾ ਸੀ, ਕੋਈ ਜ਼ੀਰੋ ਪ੍ਰੋਫਿਟ ਤੇ ਦੇ ਰਿਹਾ ਸੀ। ਦੇਖੋ ਇਹ ਜਿਹੜਾ ਸਿਸਟਮ ਹੈਗਾ ਨਾ, ਇਹ ਸਿਸਟਮ ਇੱਦਾਂ ਨਹੀਂ ਚੱਲਦਾ ਹੈਗਾ ਜਿੱਦਾਂ ਕਿ ਆਪਾਂ ਸੋਚਦੇ ਹਾਂ ਕਿ ਇਹ ਚੱਲਦਾ ਆ। ਬਹੁਤ ਇਹਦੇ ਬੈਕ ਐਂਡ ਤੇ ਜਾ ਕੇ ਦੇਖੋ ਤੁਸੀਂ ਤਾਂ ਬਹੁਤ ਚੀਜ਼ਾਂ ਜਿਹੜੀਆਂ ਤੁਹਾਨੂੰ ਸਮਝ ਆਉਣਗੀਆਂ, ਜਿਹੜੀਆਂ ਚੀਜ਼ਾਂ ਤੁਹਾਨੂੰ ਨੋਰਮਲ ਅਸੀਂ ਵੀ ਨਹੀਂ ਕਈ ਵਾਰੀ ਉੱਦਾਂ ਦੀਆਂ ਚੀਜ਼ਾਂ ਨੂੰ ਸਮਝ ਪਾਉਂਦੇ। ਪਰ ਬਹੁਤ ਜਿਹੜੇ ਐਸੇ ਬ੍ਰੋਕਰ ਹੈਗੇ ਆ ਮਿਲੇ ਆ, ਜਿਨ੍ਹਾਂ ਨਾਲ ਮਿਲ ਬੈਠ ਕੇ ਗੱਲ ਕਰਨ ਦੀ ਮੌਕਾ ਮਿਲਦਾ ਆ। ਬ੍ਰੋਕਰਸ ਜਿਹੜੇ ਆ ਆਪਣੀ ਪੰਜਾਬੀ ਇੰਡਸਟਰੀ ਦੇ ਨਾਲ 20-30 ਸਾਲ ਤੋਂ ਕੰਮ ਕਰ ਰਹੇ ਆ, ਜਿਹੜੇ ਕਿ ਜਾਣਦੇ ਆ ਇੰਡਸਟਰੀ ਨੂੰ, ਜਿਹੜੇ ਆਪਣੀ ਪੰਜਾਬੀ ਟਰੱਕਿੰਗ ਨੂੰ ਜਾਣਦੇ ਆ, ਉਹਨਾਂ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ, ਔਰ ਉਹ ਦਿਖਾਉਂਦੇ ਆ ਸਾਰਾ ਕੁਝ ਕਿ ਦੇਖੋ ਆਹ ਚੀਜ਼ਾਂ ਆ ਚੱਲ ਰਹੀਆਂ ਹੈਗੀਆਂ। ਠੀਕ ਹੈ ਨਾ। ਬਹੁਤ ਜਿਹੜਾ ਡਿਮਾਂਡ ਹੈ ਨਾ, ਜਿਹੜੀ ਡਿਮਾਂਡ ਐਂਡ ਸਪਲਾਈ ਆ, ਉਹ ਸਾਰੀ ਉਹਦੀ ਕਹਾਣੀ ਹੈਗੀ ਆ। ਇਹਦੇ ਵਿੱਚ ਕੋਈ ਬ੍ਰੋਕਰ ਠੱਗੀ ਮਾਰਦਾ, ਕੋਈ ਹੁਣ ਜੇ ਆਪਾਂ ਕਹੀਏ ਵੀ ਪਿਛਲੇ 2 ਸਾਲ ਕੈਰੀਅਰਸ ਨੇ ਠੱਗੀ ਮਾਰੀ ਬ੍ਰੋਕਰਸ ਨਾਲ, ਉਹ ਵੀ ਨਹੀਂ ਕਹਿ ਸਕਦੇ। ਕਿਉਂ? ਉਦੋਂ ਡਿਮਾਂਡ ਸੀਗੀ, ਉਦੋਂ ਕੈਰੀਅਰ ਘੱਟ ਸੀਗੇ ਤੇ ਉਹਦੀ ਡਿਮਾਂਡ ਸੀਗੀ, ਉਹ ਪੈਸੇ ਵੱਧ ਦੇ ਕੇ ਤੁਹਾਡੇ ਕੋਲ ਕੰਮ ਕਰਾ ਲਿਆ। ਅੱਜ ਹੁਣ ਜੇ ਕੈਰੀਅਰਸ ਵੱਧ ਗਏ ਆ ਤੇ ਬ੍ਰੋਕਰਸ ਜਿਹੜੇ ਆ ਉਹ ਹੁਣ ਕੋਈ ਵੀ ਬੰਦਾ ਸੌਦਾ ਲੈ ਕੇ ਬੈਠਾ ਆ, ਕੋਈ ਵੀ ਆਪਣੀ ਨੋਰਮਲ ਫਿਤਰਤ ਆ ਹਰ ਇਨਸਾਨ ਦੀ, ਕੋਈ ਵੀ ਸਮਾਨ ਲੈ ਕੇ ਬੈਠਾ ਆ, ਜੇ ਉਹਨੂੰ ਗਾਹਕ ਜ਼ਿਆਦਾ ਦਿਖਦੇ ਆ ਉਹ ਰੇਟ ਵਧਾ ਦਿੰਦਾ ਆ। ਠੀਕ ਹੈ ਨਾ। ਉਹ ਰੇਹੜੀ ਦੇ ਆਲੇ ਦੁਆਲੇ ਦੇਖਦਾ ਵੀ ਮੇਰੇ ਤਾਂ ਕੇਲੇ ਜਿਹੜੇ ਇੱਥੇ ਤਾਂ ਮਿੰਟੋ ਮਿੰਟੀ ਵਿਕ ਜਾਣੇ, ਉਹ ਜਿਹਨੇ $20 ਨੂੰ ਦਰਜਨ ਲਾਏ ਹੁੰਦੇ ਆ ਉਹ ਕਹਿੰਦਾ ਮੈਂ 30 ਰੁਪਏ ਦਰਜਨ ਵੇਚਣੇ। ਠੀਕ ਹੈ ਨਾ। 2-4 ਨੂੰ ਵੇਚ ਕੇ ਉਹਨੂੰ ਪਤਾ ਲੱਗ ਜਾਂਦਾ। ਏਦਾਂ ਹੀ ਆ, ਜੇ ਹੁਣ ਕੋਈ ਰੇਹੜੀ ਤੇ ਨਹੀਂ ਆ ਰਿਹਾ ਉਹਦੀ ਤੇ, ਠੀਕ ਹੈ ਨਾ, ਤੇ ਅਗਲਾ ਕਹਿੰਦਾ ਯਾਰ ਸ਼ਾਇਦ ਹੋ ਸਕਦਾ ਮੇਰੇ $20 ਨੂੰ ਜ਼ਿਆਦਾ ਲੱਗੇ, ਹੁਣ ਮੈਂ 15 ਕਰਕੇ ਦੇਖ ਲਵਾਂ। ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਸਪਲਾਈ ਐਂਡ ਡਿਮਾਂਡ ਆ, ਇਹਦੇ ਵਿੱਚ ਕੋਈ ਠੱਗੀ ਵਾਲੀ ਗੱਲ ਨਹੀਂ ਗੀ, ਕੋਈ ਉਹਦੇ ਵਾਲੀ ਗੱਲ ਨਹੀਂ ਗੀ। ਹਰ ਇੱਕ ਬੰਦਾ ਇਸ ਪਲੈਨਟ ਤੇ ਬੈਠਾ ਆ ਆਪਣੇ ਆਪ ਨੂੰ ਪ੍ਰੋਫਿਟ ਬਣਾਉਣ ਦਾ, ਚਾਹੇ ਉਹ ਟਰੱਕਰ ਹੈ, ਚਾਹੇ ਉਹ ਬ੍ਰੋਕਰ ਹੈ, ਚਾਹੇ ਉਹ ਸ਼ਿਪਰ ਹੈ, ਚਾਹੇ ਉਹ ਜੋ ਵੀ ਹੈ, ਉਹ ਹਰ ਇੱਕ ਬੰਦਾ ਆਪਣਾ ਪ੍ਰੋਫਿਟ ਬਣਾਉਣ ਨੂੰ ਬੈਠਾ ਆ। ਸੋ ਜੇ ਕੋਈ ਪ੍ਰੋਫਿਟ ਬਣਾਉਂਦਾ ਆ, ਹਾਂ
ਨਜਾਇਜ਼ ਪ੍ਰੋਫਿਟ ਜਿਹੜਾ ਬਣਾਉਣਾ ਉਹਦੇ ਹੱਕ 'ਚ ਨਹੀਂ ਗੇ, ਪਰ ਜੇ ਕੋਈ ਜਾਇਜ਼ ਕੰਮ ਕਰਦਾ ਹੈ ਤਾਂ ਉਹਨੇ ਹੱਕ ਹੈ ਉਹਨੂੰ ਕਰਨ ਦਾ। ਜੀ 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 ਤੇ ਆਪਣੇ ਅਗਲੇ ਜਿਹੜੇ ਕਾਲਰ ਜੁੜੇ ਨੇ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਪ੍ਰੋਗਰਾਮ ਬਹੁਤ ਵਧੀਆ। ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। 41 ਈਅਰ ਹੋ ਗਏ ਆ ਤੇ ਇੱਥੇ ਜਿੰਨੀਆਂ ਵੀ ਤੁਸੀਂ ਕੋਈ ਵੀ ਗੱਲ ਕਰਦੇ ਆ 100% ਵਧੀਆ ਕਰਦੇ ਆ। ਕਿਸੇ ਦਿਨ ਉਹ ਡਰਾਈਵਰਾਂ ਦਾ ਥੋੜਾ ਜਿਹਾ ਲਿਆਓ, ਬੰਪਰ ਤੋਂ ਬੰਪਰ ਡਰਾਈਵਰ ਦੀ ਜ਼ਿੰਮੇਵਾਰੀ ਆ। ਜੋ ਟਰੱਕ ਦੇ ਵਿੱਚ ਪੇਪਰ ਹੁੰਦੇ ਉਹ ਵੀ ਡਰਾਈਵਰ ਦੀ ਜ਼ਿੰਮੇਵਾਰੀ ਆ। ਕਿਸੇ ਦਿਨ ਇਹ ਡਰਾਈਵਰਾਂ ਦਾ ਪ੍ਰੋਗਰਾਮ ਲਿਆਓ। ਅਸੀਂ ਕੰਪਨੀਆਂ ਨੂੰ ਬਦਨਾਮ ਕਰਦੇ ਹਾਂ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਉਹ ਦੇਖ ਲਓ ਵੀ ਆਪ ਢਿੱਲੋਂ ਦੀ ਸਿਫਤ ਕਰ ਗਏ ਤੇ ਨਹੀਂ ਏਦਾਂ ਅਸੀਂ ਕਿਸੇ ਨੂੰ ਬਦਨਾਮ ਨਹੀਂ ਕਰਦੇ ਹੈਗੇ। ਬਦਨਾਮ ਅਸੀਂ ਕੋਈ ਮਕਸਦ ਨਹੀਂ ਹੈਗਾ ਕਿਸੇ ਨੂੰ ਏਦਾਂ ਕਹਿਣ ਦਾ, ਨਾ ਹੀ ਕਿਸੇ ਡਰਾਈਵਰ ਨੂੰ, ਨਾ ਹੀ ਕਿਸੇ ਕੰਪਨੀ ਨੂੰ, ਨਾ ਹੀ ਕਿਸੇ ਬਿਜ਼ਨਸ ਨੂੰ। ਪਰ ਇੰਨਾ ਗੱਲ ਹੈਗੀ ਆ ਕਿ ਪੰਜੇ ਉਂਗਲੀਆਂ ਬਰਾਬਰ ਨਹੀਂ ਹੈਗੀਆਂ। ਸਾਰੀਆਂ ਕੰਪਨੀਆਂ ਠੀਕ ਨਹੀਂ, ਸਾਰੇ ਡਰਾਈਵਰ ਠੀਕ ਨਹੀਂ, ਤੇ ਸਾਰੀਆਂ ਕੰਪਨੀਆਂ ਮਾੜੀਆਂ ਨਹੀਂ, ਸਾਰੇ ਡਰਾਈਵਰ ਮਾੜੇ ਨਹੀਂ। ਸੋ ਇਹ ਆਪਾਂ ਉਸ ਲੈਵਲ ਤੇ ਜਾ ਕੇ ਨਹੀਂ ਆਪਾਂ ਗੱਲ ਕਰਦੇ ਹੈਗੇ ਕਿ ਆਪਾਂ ਕਿਸੇ ਨੂੰ ਟਾਰਗੇਟ ਕਰਨਾ ਜਾਂ ਕਿਸੇ ਨੂੰ ਏਦਾਂ ਕਰਨਾ। ਹਾਂ ਠੀਕ ਹੈ, ਜਿੱਥੇ ਗਲਤੀਆਂ ਹੈਗੀਆਂ ਔਰ ਉਹਨਾਂ ਨੂੰ ਗਲਤੀਆਂ ਨੂੰ ਦੱਸਣਾ ਜਾਂ ਕਹਿਣਾ, ਉਹਦੇ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਯੂਜ਼ਲੀ ਜੇ ਕੋਈ ਗਲਤ ਹੈਗਾ ਤੇ ਉਹਨੂੰ ਗਲਤ ਕਹੋ ਤੇ ਉਹਨੂੰ ਦੁੱਖ ਜ਼ਰੂਰ ਲੱਗਦਾ। ਸੱਚਾਈ ਜਿਹੜੀ ਆ ਉਹ ਹਰਟ ਕਰਦੀ ਹੁੰਦੀ ਹੈ। ਸੋ ਜੇ ਕੋਈ ਗਲਤ ਕਰ ਰਿਹਾ ਹੈਗਾ ਤੇ ਉਹਦੇ ਸਾਹਮਣੇ ਗਲਤ ਦੀ ਗੱਲ ਗਲਤ ਕਰੋਗੇ ਤੇ ਉਹਨੂੰ ਗੁੱਸਾ ਆ ਜਾਂਦਾ। ਸੋ ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਆਪਾਂ ਕਿਸੇ ਨੂੰ ਹੁਣ ਜੇ ਆਪਾਂ ਕੰਪਨੀਆਂ ਦੀ ਸਿਫਤ ਕਰਦੇ ਹਾਂ ਤੇ ਜਿਹਨੂੰ ਜਿਹੜੇ ਚੰਗੇ ਕੰਮ ਕਰ ਰਹੇ ਆ ਉਹ ਅਗਲਾ ਬੰਦਾ ਖੁਸ਼ ਹੋ ਜਾਂਦਾ ਵੀ ਠੀਕ ਹੈ ਨਾ, ਵੀ ਵਧੀਆ ਗੱਲ। ਪਰ ਇਹ ਆ ਵੀ ਇਹ ਤਾਂ ਆਪਣੇ ਆਪਣੇ ਦੇ ਉੱਤੇ, ਗੱਲ ਕਰਨ ਵਾਲੇ ਦੇ ਉੱਤੇ ਜਿੰਨਾ ਡਿਪੈਂਡ ਹੈਗਾ ਉਹਨਾਂ ਸੁਣਨ ਵਾਲੇ ਤੇ ਵੀ ਡਿਪੈਂਡ ਹੈਗਾ ਕਿ ਉਹ ਗਲਤ ਆ ਕਿ ਸਹੀ ਆ। ਜੇ ਉਹ ਗਲਤ ਆ ਤੁਹਾਨੂੰ ਗਲਤ ਲੱਗਣਾ, ਜੇ ਸਹੀ ਆ ਤੁਹਾਨੂੰ ਚੰਗਾ ਲੱਗਣਾ। ਜੀ ਬਿਲਕੁਲ। ਇੱਕ ਜਿਹੜਾ ਸਵਾਲ ਇਸ ਦੇ ਵਿੱਚ ਹੋਰ ਵੀ ਹੈਗਾ ਆ ਰਮਨ ਜੀ, ਵੀ ਜਦੋਂ DOT ਦੀ ਜਿਹੜਾ ਚੈੱਕ ਹੋ ਰਿਹਾ ਹੁੰਦਾ, ਜੇ ਤੁਹਾਨੂੰ ਸਟਿੱਕਰ ਮਿਲ ਜਾਂਦਾ ਵੀ ਵਿਦਆਊਟ ਐਨੀ ਵਾਇਲੇਸ਼ਨ ਸਾਰਾ ਕੁਝ ਠੀਕ ਆ, ਕੀ ਤੁਹਾਨੂੰ ਫਿਰ ਵੀ ਕਿਸੇ ਹੋਰ ਸਟੇਟ ਦੇ ਵਿੱਚ ਵੀ ਦੁਬਾਰਾ ਵੀ ਤੁਹਾਨੂੰ ਉਸ ਦੀ ਚੈਕਿੰਗ ਦੇ ਲਈ ਕੱਢਿਆ ਜਾ ਸਕਦਾ ਆ, ਜਾਂ ਜੇ ਇੱਕ ਵਾਰੀ ਹੋ ਗਏ ਤਾਂ 3 ਦਿਨ ਦੇ ਲਈ ਬੰਦਾ ਫਿਰ ਠੀਕ ਆ? ਦੇਖੋ, ਜਿਹੜਾ ਕੁਆਟਰਲੀ ਸਟਿੱਕਰ ਇਸ਼ੂ ਹੁੰਦਾ ਨਾ, ਉਹ ਡੈਫੀਨੇਟਲੀ ਤੁਹਾਡਾ ਹੁੰਦਾ ਕਿ ਤੁਹਾਨੂੰ ਨਾਰਮਲੀ ਜਿਹੜਾ ਆ ਕਿ ਸਕੇਲ ਦੇ ਉੱਤੇ ਪੁੱਲ ਨਹੀਂ ਕੀਤਾ ਜਾਂਦਾ। ਯੂਜ਼ਲੀ ਇਹ ਹੁੰਦਾ। ਪਰ ਜੇ ਤੁਹਾਡਾ ਵਿਜ਼ੀਬਲ ਕੋਈ ਤੁਹਾਡਾ ਫਾਲਟ ਹੋਵੇ, ਠੀਕ ਹੈ, ਮੰਨ ਲਓ ਵੀ ਤੁਸੀਂ ਸਕੇਲ ਤੋਂ ਪਾਸ ਕਰ ਰਹੇ ਆ, ਤੁਹਾਡਾ ਕੋਈ ਪੇਪਰ ਵਰਕ ਜਿਹੜਾ ਆ ਉਹ ਫੁਲੀ ਕੰਪਲਾਇੰਟ ਨਹੀਂ ਹੈਗਾ, ਠੀਕ ਹੈ ਨਾ। ਜਦੋਂ ਤੁਹਾਡਾ ਸਕੇਲ ਤੋਂ ਲੰਘਦੇ ਆ, ਤੁਹਾਡਾ ਲਾਇਸੈਂਸ ਪਲੇਟ ਸਕੈਨ ਹੁੰਦੀ ਆ, ਤੁਹਾਡਾ ਸਾਰਾ ਕੁਛ ਹੁੰਦਾ ਆ ਪਿੱਛੇ। ਅਸੀਂ ਸਕੇਲ ਦਾ ਸਾਰਾ ਦੇਖ ਕੇ ਆਏ ਅੰਦਰ ਜਾ ਕੇ ਵੀ ਕਿਵੇਂ ਕੰਮ ਹੁੰਦਾ ਹੈ। ਸੋ ਤੁਹਾਡਾ ਐਵਰੀਥਿੰਗ ਚੈੱਕ ਹੁੰਦੀ ਹੈ। ਜ਼ਰੂਰੀ ਨਹੀਂ ਵੀ ਤੁਹਾਡੇ ਸਟਿੱਕਰ ਲੱਗ ਗਿਆ ਤੇ ਹੁਣ ਉਸ ਤੋਂ ਬਾਅਦ ਤੁਹਾਡਾ ਸਾਰਾ ਕੁਝ ਠੀਕ ਹੈ ਨਾ। ਹੁਣ ਜੇ ਸਟਿੱਕਰ ਲਾਏ ਤੋਂ ਬਾਅਦ ਤੁਹਾਡਾ ਜਿਹੜਾ ਆ ਕੋਈ ਨਾ ਕੋਈ ਪੇਪਰ ਵਰਕ 'ਚ ਕੋਈ ਕਮੀ ਆ, ਤੁਹਾਡਾ ਕੋਈ ਪਰਮਿਟ ਪੂਰਾ ਨਹੀਂ ਹੈਗਾ ਤੁਹਾਡੀ, ਸੋ ਫਿਰ ਵੀ ਤੁਹਾਨੂੰ ਸਕੇਲ ਤੇ ਪੁੱਲ ਕੀਤਾ ਜਾ ਸਕਦਾ। ਔਰ ਸਕੇਲ ਤੇ ਮੰਨ ਲਓ ਤੁਹਾਡਾ ਪਰਮਿਟ ਠੀਕ ਨਹੀਂ ਗਾ, ਠੀਕ ਹੈ ਨਾ, ਤੁਸੀਂ ਸਕੇਲ ਤੇ ਤੁਹਾਨੂੰ ਪੁੱਲ ਕੀਤਾ, ਉਹਨਾਂ ਨੇ ਪਰਮਿਟ ਵਾਸਤੇ ਤੁਹਾਨੂੰ ਪੁੱਲ ਕੀਤਾ, ਤੇ ਆਲ ਆਫ ਅ ਸਡਨ ਉਹਨਾਂ ਨੂੰ ਜਦੋਂ ਟਰੱਕ ਉਹਨਾਂ ਦੇ ਅੱਗੇ ਨਹੀਂ ਲੰਘਦਾ ਤੇ ਉਹ ਦੇਖਦੇ ਵੀ ਤੁਹਾਡਾ ਟਾਇਰ ਮਾੜਾ, ਉਹ ਤੁਹਾਨੂੰ ਇਨਸਪੈਕਸ਼ਨ ਲਈ ਅੰਦਰ ਪੁੱਲ ਕਰ ਲੈਂਦੇ ਆ। ਹੁਣ ਉੱਥੇ ਸਟਿੱਕਰ ਲੱਗਾ ਕੋਈ ਮੈਟਰ ਨਹੀਂ ਗਾ। ਜੇ ਤੁਹਾਡਾ ਫਿਰ ਟਾਇਰ ਖਰਾਬ ਆ ਨਾ ਤੇ ਉਹਦੇ 'ਚ ਸਟਿੱਕਰ ਦਾ ਕੋਈ ਮਤਲਬ ਨਹੀਂ। ਸਟਿੱਕਰ ਲੱਗਾ ਤੁਹਾਡੇ ਹੁਣ ਨਹੀਂ ਚੈੱਕ ਕਰ ਰਹੇ, ਨਾ। ਸਟਿੱਕਰ ਸਿਰਫ ਇਸ ਕਰਕੇ ਆ ਕਿ ਜਦੋਂ ਤੁਸੀਂ ਲੰਘਦੇ ਆ ਤੇ ਤੁਹਾਡਾ ਸਟਿੱਕਰ ਜੇ ਲੱਗਾ ਆ ਤੇ ਤੁਹਾਡੇ ਪੇਪਰ ਵਰਕ ਸਾਰੇ ਰੈਡੀ ਆ, ਸਭ ਕੁਝ ਰੈਡੀ ਆ, ਤੇ ਮੋਸਟ ਪ੍ਰੋਬੇਬਲੀ ਤੁਹਾਨੂੰ ਪੁੱਲ ਨਹੀਂ ਕੀਤਾ ਜਾਂਦਾ। ਇਸੇ ਕਰਕੇ ਜਿਹੜੀਆਂ PPAS ਤੇ ਡਰਾਈਵਵੇਜ਼ ਤੇ ਹੋਰ ਐਪਸ ਹੈਗੀਆਂ ਜਿਹੜੀਆਂ ਉਹ ਇੰਸਟਰੂਮੈਂਟ ਲੱਗੇ ਆ ਟਰੱਕ ਦੇ ਵਿੱਚ, ਉਹ ਇਸੇ ਕਰਕੇ ਹੁੰਦੇ ਆ ਕਿ ਇਲੈਕਟ੍ਰੋਨਿਕਲੀ ਉਹ ਸਾਰਾ ਕੁਝ ਤੁਹਾਡਾ ਚੈੱਕ ਕਰਦੇ ਆ। ਜੇ ਸਟਿੱਕਰ ਤੁਹਾਡਾ ਆਲਰੇਡੀ ਲੱਗਾ ਹੋਇਆ ਔਰ ਇਲੈਕਟ੍ਰੋਨਿਕਲੀ ਚੈੱਕ ਕਰਨ ਤੇ ਤੁਹਾਡਾ ਸਾਰਾ ਕੁਝ ਠੀਕ ਹੈ ਤੇ ਤੁਹਾਨੂੰ ਬਾਈਪਾਸ ਦੇ ਦਿੱਤਾ ਜਾਂਦਾ, ਗ੍ਰੀਨ ਲਾਈਟ ਦਿੱਤੀ ਜਾਂਦੀ। ਰੈੱਡ ਲਾਈਟ ਜਦੋਂ ਦਿੱਤੀ ਜਾਂਦੀ ਆ, ਅਮੂਮਨ ਬਹੁਤ ਵਾਰੀ ਲੋਕੀ ਕਹਿੰਦੇ ਆ ਕਿ ਯਾਰ ਪਤਾ ਨਹੀਂ ਕੀ ਗੱਲ ਆ, ਸਾਡੇ ਹਮੇਸ਼ਾ ਰੈੱਡ ਲਾਈਟ ਆਉਂਦੀ ਆ। ਸਮਥਿੰਗ ਸਮਵੇਅਰ ਇਜ਼ ਰੋਂਗ, ਠੀਕ ਹੈ ਨਾ, ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਹੁੰਦੀ ਹੈ। ਹਾਂ, ਇੱਕ ਹੋਰ ਵੀ ਗੱਲ ਹੈਗੀ ਆ ਕਿ ਜਿਹੜੇ ਸਕੇਲ ਆ, ਹੁਣ ਮੰਨ ਲਾ ਸਕੇਲ ਦੇ ਉੱਤੇ ਉਹਨਾਂ ਨੂੰ ਹੈਗਾ ਕਿ ਅੱਜ ਅਸੀਂ ਸਾਰੇ ਟਰੱਕਾਂ ਦੀ ਇਨਸਪੈਕਸ਼ਨ ਕਰਨੀ ਆ, ਠੀਕ ਆ, ਉਹ ਅੰਦਰੋਂ ਬਾਈਪਾਸ ਸਵਿਚ ਆਫ ਕਰ ਦਿੰਦੇ ਆ, ਠੀਕ ਹੈ। ਸੋ ਬਾਈਪਾਸ ਦਾ ਜਿਹੜਾ ਤੁਹਾਡਾ ਹੈਗਾ ਉਹ ਸਵਿਚ ਆਫ ਕਰ ਦਿੰਦੇ ਆ। ਉਹਨਾਂ ਨੇ ਲਿਖਿਆ ਹੋਊਗਾ ਆਲ ਟਰੱਕਸ ਸਟਾਪ ਐਟ ਦ ਸਕੇਲ, ਬਾਈਪਾਸ ਦਾ ਸਵਿਚ ਆਫ ਆ। ਚਾਹੇ ਤੁਹਾਡਾ ਜੋ ਮਰਜ਼ੀ ਆ, ਤੁਹਾਡੀ ਜਿਹੜੀ ਗ੍ਰੀਨ ਲਾਈਟ ਨਹੀਂ ਆਉਣੀ, ਤੁਹਾਨੂੰ ਰੈੱਡ ਲਾਈਟ ਹੀ ਆਉਣੀ ਹੈ। ਸੋ ਐਵਰੀ ਟਰੱਕ ਵਿਲ ਪਾਸ ਥਰੂ, ਠੀਕ ਹੈ ਨਾ। ਸੋ ਉਹ ਚੀਜ਼ਾਂ ਹੁੰਦੀਆਂ। ਇਸ ਕਰਕੇ ਜਿਹੜਾ ਸਟਿੱਕਰ ਆ ਉਹਦਾ ਇੰਨਾ ਨਹੀਂ ਕੋਈ ਮਾਇਨੇ ਹੁੰਦਾ। ਸਟਿੱਕਰ ਵਿਜ਼ੂਅਲੀ
ਦੇ ਪਤਾ ਲੱਗ ਜਾਂਦਾ ਵੀ ਹਾਂ ਵੀ ਇਹਦੀ ਇਨਸਪੈਕਸ਼ਨ ਹੋਈ ਆ। ਸੋ ਹੈਗੀ ਆ। ਘੱਟ ਚਾਂਸਸ ਇੰਪੋਰਟ ਕਰਨ ਦੇ, ਪਰ ਉਹਦੇ ਬਿਲਕੁਲ ਚਾਂਸਸ ਖਤਮ ਨਹੀਂ ਹੋ ਜਾਂਦੇ। ਠੀਕ ਹੈ ਜੀ। ਓਂਕਾਰ ਸਿੰਘ ਜੀ, ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਇੰਤਜ਼ਾਰ ਰਹਿੰਦਾ ਜੀ ਵੀਰਵਾਰ ਦਾ, ਕਦੋਂ ਢਿੱਲੋਂ ਸਾਹਿਬ ਆਉਣਗੇ ਤੇ ਟਰੱਕਿੰਗ ਬਾਰੇ ਪ੍ਰੋਗਰਾਮ ਚੱਲੇਗਾ ਜੀ। ਤੇ ਬਾਕੀ ਵੀ ਸਾਰੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਜੀ, ਅਪਡੇਟ ਅਮਰੀਕਾ ਤੇ ਬਾਕੀ ਨਾ ਮਤਲਬ ਇਹ ਨਾ ਕਿ ਵੀ ਇਹੀ ਇਕੱਲੇ ਦੀ ਇੰਤਜ਼ਾਰ ਕਰਦੇ, ਸਾਰਿਆਂ ਦੀ ਅਸੀਂ ਇੰਤਜ਼ਾਰ ਕਰਦੇ ਆ ਜੀ ਕਦੋਂ ਆਪਣਾ। ਬਾਕੀ ਭਾਜੀ ਗੱਲ ਹੈ ਕਿ ਇਦਾਂ ਵੀ ਜਿੱਦਾਂ ਹੁਣ ਢਿੱਲੋਂ ਸਾਹਿਬ ਨੇ ਕਿਹਾ ਵੀ ਸਾਰੇ ਮਾੜੇ ਵੀ ਨਹੀਂ, ਸਾਰੇ ਚੰਗੇ ਵੀ ਨਹੀਂ, ਡਰਾਈਵਰ ਵੀ ਵਿੱਚ DOT ਵਾਲੇ ਵੀ, ਪਰ ਜਿੱਦਾਂ ਐਵਰੇਜ ਅਮਰੀਕਾ ਦੇ ਵਿੱਚ ਜੀ ਮੈਂ ਦੇਖਿਆ DOT ਜਿੱਦਾਂ ਇੱਕ ਬਾਈ ਕੱਲ ਕੈਨੇਡਾ ਵਾਲਾ ਵੀ ਕਹਿ ਕੇ ਗਿਆ ਸੀਗਾ ਬਈ ਅਮਰੀਕਾ ਦੇ ਵਿੱਚ ਬਹੁਤ ਵਧੀਆ ਆ, ਇੱਥੋਂ ਦੀ ਜਿਹੜੀ ਪੁਲਿਸ ਵੀ ਆ ਸਕੇਲਾਂ ਵਾਲੇ ਆ ਇੰਨਾ ਬਹੁਤ ਨਹੀਂ ਕਰਦੇ ਹੈਗੇ। ਕੈਨੇਡਾ 'ਚ ਬਹੁਤ ਜ਼ਿਆਦਾ ਸਖਤੀ ਹੈ ਆਪਣੇ ਨਾਲੋਂ। ਇੱਥੇ ਤਾਂ ਸਾਨੂੰ ਕਈ ਵਾਰੀ ਹੁਣ ਜੀ ਮੰਨ ਲਓ ਵੀਕਐਂਡ ਤੇ ਚੱਲਦੇ ਆ ਤੇ ਕਈ ਵਾਰੀ ਅਮਰੀਕਾ ਐਂਡ ਤੱਕ ਸਕੇਲ ਹੀ ਨਹੀਂ ਪੈਂਦੀ ਹੈਗੀ ਕਿ ਵੀ ਅਰਜੋਨਾ ਬੰਦ ਹੋਏ ਰਿਨਿਊ ਜਿੱਥੋਂ ਲੰਘ ਗਏ ਚਲੋ ਜੀ, ਬਾਕੀ ਮੁੜ ਕੇ ਸਕੇਲਾਂ ਤਕਰੀਬਨ ਬੰਦ ਹੀ ਹੁੰਦੀਆਂ ਆ। ਤੇ ਬਾਕੀ ਆ ਜਿਹੜੀ 72 ਘੰਟੇ ਵਾਲੀ ਆ ਭਾਈ, ਇਹ ਸਾਰੀਆਂ ਸਟੇਟਾਂ 'ਚ ਨਹੀਂ ਲੱਗਦੀ। ਇਹ ਤਕਰੀਬਨ ਵੈਸਟ ਕੋਸਟ ਦੀਆਂ 2-3 ਸਟੇਟਾਂ 'ਚ ਹੁੰਦੀ ਆ, ਜਾਂ ਫਿਰ ਮਿਡ ਗੱਬਾ ਦਾ ਸਾਰਾ ਹੀ ਖਾਲੀ ਪਿਆ ਹੁੰਦਾ ਜੀ, ਤੇ ਜਾਂ ਪੈਂਸਲਵੇਨੀਆ ਵਗੈਰਾ ਕੁਝ ਸਟੇਟਾਂ ਲੱਗੀ ਹੁੰਦੀ ਆ। ਤੇ ਬਾਕੀ ਜੀ ਆਵਾਜ਼ ਇਹਨਾਂ ਦੀ ਘੱਟ ਕੇ ਮਿਲਾ ਡਰਾਈਵ ਕਰਦੇ ਸੀਗੇ ਜੀ ਜੀ ਹਾਂਜੀ ਹੈਲੋ ਹਾਂਜੀ ਹਾਂਜੀ ਜੀ ਹਾਂਜੀ ਹੁਣ ਆ ਰਹੀ ਨਹੀਂ ਥੈਂਕ ਯੂ ਜੀ ਜੀ ਹਾਂਜੀ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਓਂਕਾਰ ਜੀ। ਸੋ ਰਮਨ ਜੀ ਜਿੱਦਾਂ ਇਹ ਕਹਿ ਰਹੇ ਆ ਵੀ ਵੈਸਟਰਨ ਜਿਹੜੀਆਂ ਸਟੇਟਸ ਆ ਉਹਦੇ ਵਿੱਚ ਜ਼ਿਆਦਾ ਜ਼ੋਰ ਹੁੰਦਾ, ਵਿਚਾਲੇ ਕਹਿੰਦੇ ਜੀ ਖਾਲੀ ਹੁੰਦਾ, ਕਦੀ ਕਦੀ ਹੁੰਦੀ ਹੋਊਗੀ, ਕਿਤੇ ਘੱਟ ਆ ਕਿਤੇ ਵੱਧ ਆ। ਸੋ ਪਰ ਇਹ ਆ ਵੀ ਓਵਰਆਲ ਕੈਨੇਡਾ, ਅਮਰੀਕਾ ਤੇ ਮੈਕਸੀਕੋ ਦੇ ਵਿੱਚ ਇਸ ਦੇ ਉੱਤੇ ਜ਼ੋਰ ਹੁੰਦਾ। ਤੇ ਮੈਂ ਇਹ ਚੀਜ਼ ਦੇਖੀ ਆ, ਜਿੰਨੇ ਵੀ ਆંકੜੇ CBSE ਵਾਲੇ ਬਾਅਦ ਦੇ ਵਿੱਚ ਹਰ ਸਾਲ ਦੇ ਬਾਅਦ 'ਚ ਉਹ ਇਸ਼ੂ ਕਰਦੇ ਆ, ਮੈਜੋਰਟੀ ਆਫ ਦਾ ਟਾਈਮ ਮੋਸਟ ਆਫ ਦੀਆਂ ਜਿਹੜੀਆਂ ਚੈਕਿੰਗਸ ਆ ਉਹ US ਦੇ ਵਿੱਚ ਹੀ ਫਿਰ ਵੀ ਕੀਤੀਆਂ ਜਾਂਦੀਆਂ ਬਾਕੀ ਦੋਨਾਂ ਮੁਲਕਾਂ ਦੇ ਮੁਕਾਬਲੇ। ਜੀ ਸੋ ਬਿਲਕੁਲ ਇਹਦੇ ਰਮਨ ਜੀ ਪਿਛਲੇ ਹਫਤੇ ਆਪਾਂ ਖਬਰ ਸਾਂਝੀ ਕੀਤੀ ਸੀ, ਇੱਕ ਟੈਕਸਸ ਹੂਸਟਨ ਦੇ ਵਿੱਚ ਕੰਪਨੀ ਜੇਪੁਰ ਲੌਜਿਸਟਿਕ LLC ਉਹਨੂੰ ਆਊਟ ਆਫ ਸਰਵਿਸ, ਉਹਨੂੰ ਜਿਹੜਾ ਇੱਕ ਤਰ੍ਹਾਂ ਸ਼ਟ ਡਾਊਨ ਕਰ ਦਿੱਤਾ ਗਿਆ ਸੀ FMCSA ਵੱਲੋਂ। ਡਿਕਲੇਅਰ ਕੀਤਾ ਗਿਆ ਵੀ ਇਮੀਨੈਂਟ ਹੈਜ਼ਰਡ ਹੈਗੀ ਕੰਪਨੀ। ਸਾਨੂੰ ਕੁਝ ਕੁ ਕਾਲਸ ਵੀ ਆਈਆਂ ਸੀ ਵੀ ਜੀ ਪੰਜਾਬੀਆਂ ਦੀ ਹੋਣੀ, ਤੁਸੀਂ ਨਾਂ ਨਹੀਂ ਲਿਆ ਜਾਣ ਕੇ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈ। ਉਹ ਇੱਕ ਗੁਜਰਾਤੀ ਮੂਲ ਦਾ ਬੰਦਾ ਜਿਸ ਦੀ ਕੰਪਨੀ ਆ ਪੂਰਵ ਸ਼ਾਹ ਉਹਨਾਂ ਦਾ ਨਾਮ ਆ, ਤੇ ਵਾਇਲੇਸ਼ਨਸ ਜਿਹੜੀਆਂ ਸੀਆਂ ਬਹੁਤ ਜ਼ਿਆਦਾ ਸੀਆਂ। ਕੰਟਰੋਲ ਸਬਸਟੈਂਸ ਤੇ ਅਲਕੋਹਲ ਯੂਜ਼ ਟੈਸਟਿੰਗ ਦੇ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਹੀ ਡਰਾਈਵਰ ਚੜਾਏ ਹੋ ਸੀ, ਅਨਸੇਫ ਡਰਾਈਵਿੰਗ, ਆਵਰਸ ਆਫ ਸਰਵਿਸ ਡਰਾਈਵਿੰਗ, ਵਹੀਕਲ ਇਨਸਪੈਕਸ਼ਨ, ਰਿਪੇਅਰ ਮੇਨਟੇਨੈਂਸ। ਸੋ ਇਹ ਜਿਹੜੀਆਂ ਵਾਇਲੇਸ਼ਨ ਸੀਗੀਆਂ ਤੇ ਉਹਨਾਂ ਦੀਆਂ ਕਹਿੰਦੇ ਵੀ ਮੋਰ ਦੈਨ ਡਬਲ ਨੈਸ਼ਨਲ ਐਵਰੇਜ ਤੇ ਵਹੀਕਲ ਆਊਟ ਆਫ ਸਰਵਿਸ ਰੇਟ ਦੀਆਂ ਵਾਇਲੇਸ਼ਨ ਸੀਆਂ, ਤੇ 5 ਟਾਈਮਸ ਮੋਰ ਨੈਸ਼ਨਲ ਐਵਰੇਜ ਡਰਾਈਵਰ ਆਊਟ ਆਫ ਸਰਵਿਸ ਰੇਟ ਦੀਆਂ। ਇਸ ਤੋਂ ਬਿਨਾਂ ਕੁਝ ਜਗ੍ਹਾ ਤੇ ਡਰਾਈਵਰਾਂ ਦੇ ਕੋਲ ਜਿਹੜਾ ਖਾਣ ਪੀਣ ਵਾਲਾ ਗਲਤ ਸਮਾਨ ਉਹ ਵੀ ਕਹਿੰਦੇ ਟਰੱਕ 'ਚ ਪਾਇਆ ਗਿਆ, ਕੁਛ ਕੁ ਨੇ ਤਾਂ ਪੀਤੀ ਵੀ ਹੋਈ ਸੀ। ਸੋ ਕਾਫੀ ਜ਼ਿਆਦਾ ਜਿਹੜੀਆਂ ਵਾਇਲੇਸ਼ਨ ਸੀਗੀਆਂ, ਇਸ ਕਰਕੇ ਕੰਪਨੀ ਵੀ ਉਹ ਕਾਫੀ ਵੱਡੀ ਸੀ, ਉਹਨੂੰ ਸ਼ਟ ਡਾਊਨ ਕੀਤਾ ਗਿਆ। ਕੰਮ ਚੰਗਾ ਹੀ ਜਿਹੜਾ ਉਹਨੇ ਖੁੱਲੇ ਹੀ ਖਾਤੇ ਚਲਾਏ ਹੋਏ ਸੀ, ਇਹਦਾ ਮਤਲਬ ਹੈ ਨਹੀਂ, ਮਤਲਬ ਉਹਦਾ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਰੱਜ ਕੇ ਧੱਜੀਆਂ ਲੜਾਈਆਂ, ਠੀਕ ਹੈ ਨਾ। ਹੋ ਸਕਦਾ ਸ਼ਾਇਦ ਉਹ ਕਹਿੰਦੇ ਹੋਣ ਵੀ ਸਾਡੇ ਕੋਈ ਗੁਜਰਾਤ ਦੇ ਆ ਅਸੀਂ ਬਚ ਜਾਗੇ, ਪਰ ਨਹੀਂ, ਉਹ ਇੱਥੇ ਨਹੀਂ ਨਾ ਛੱਡਦਾ ਕੋਈ ਵੀ। ਇੱਥੇ ਤਾਂ ਦੇਖੋ ਹਰ ਇੱਕ ਦਾ ਫੈਸਲਾ ਸਿੱਧਾ ਸਿੱਧਾ ਹੁੰਦਾ, ਔਰ ਮਤਲਬ ਕਿ ਉਹਨੇ ਦੇਖੋ ਬਿਨਾਂ ਲਾਇਸੈਂਸ CDL ਤੋਂ ਡਰਾਈਵਰ ਚੜਾਈ ਸੀ। 6 ਡਰਾਈਵਰ ਤਾਂ ਉਹਦੇ ਰਾਈਟ ਵੇ ਆਊਟ ਆਫ ਸਰਵਿਸ ਹੋਏ ਆ ਜਦੋਂ ਉਹਦੀ ਇਨਸਪੈਕਸ਼ਨ ਜਦੋਂ ਫਾਈਨਲ ਉਹਨੂੰ ਕੀਤਾ ਹੈ। ਤੋ ਮਤਲਬ ਨਾ ਕਰੋ ਯਾਰ ਏਦਾਂ। ਨਾਲੇ ਇੱਕ ਟਾਈਮ 'ਚ ਨਹੀਂ, ਟੋਟਲ ਕਹਿੰਦੇ ਸਨ 2020 ਵਿੱਚ ਵੀ ਤੇ ਸਨ 2021 'ਚ ਵੀ ਕੋਲੋਰਾਡੋ 'ਚ, ਮਿਸੀਸਿਪੀ, ਓਕਲਾਹੋਮਾ ਤੇ ਟੈਕਸਸ 'ਚ ਡਰਾਈਵਰਸ ਲੱਭੇ ਜਿਹੜੇ ਚੈੱਕ ਕੀਤੇ, ਤੇ ਉਹਨਾਂ ਦੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੀ ਹੈ ਨਹੀਂ ਸੀ। ਉਹਦੀ ਹਿਸਾਬ ਲਾ ਲਓ। ਦੱਸੋ। ਸੋ ਮਤਲਬ ਬੇਸਿਕਲੀ ਕਾਤਲ ਉਹਨੇ ਬਣਾ ਕੇ ਤੋਰੇ ਸੀਗੇ ਵੀ ਇਹ ਤਾਂ ਫਿਰ ਹੁਣ ਜਿਹਨੂੰ ਸੁਸਾਈਡ ਬੰਬਰ ਨਹੀਂ ਆਖਦੇ, ਇੱਕ ਸ਼ਬਦ ਵਰਤਦੇ ਆ ਵੀ ਇਹ ਤਾਂ ਹੁਣ ਆਤਮਘਾਤੀ ਵਾਲੀ ਗੱਲ ਹੀ ਆ ਵੀ ਜਾ ਕੇ ਮਰੂਗਾ ਤੇ ਮਾਰੂਗਾ। ਇਹ ਤਾਂ ਬਹੁਤ ਜ਼ਿਆਦਾ ਜਿਹੜੀ ਉਹ ਮਾੜੀ ਗੱਲ ਹੈਗੀ। ਇਹ ਤਾਂ ਚੰਗਾ ਹੋਇਆ ਵੀ ਇਸ ਨੂੰ ਫੜ ਕੇ ਇਹਨਾਂ ਨੂੰ ਬੰਦ ਕੀਤਾ, ਕੰਪਨੀ ਜਿਹੜੀ ਉਹ ਬੰਦ ਕੀਤੀ, ਠੱਪ ਕੀਤੀ ਆ, ਨਹੀਂ ਤੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਇਹ ਨਾਲ ਲੈ ਬਹਿੰਦੇ। ਸੋ ਇਹ ਚੰਗਾ ਸ਼ਾਇਦ ਨਾ ਵੀ ਹੁੰਦੀ ਰਾਜਕਵੀਰ ਸਿੰਘ ਜੇ ਹੋਈ ਉਸ ਟਾਈਮ ਤੇ, ਜਦੋਂ ਮਈ 2021 ਦੇ ਵਿੱਚ ਇਹਨਾਂ ਦਾ ਇੱਕ ਡਰਾਈਵਰ ਕਹਿੰਦੇ ਵੀ ਜਿਹੜੀ ਲਾਈਨ 'ਚ ਟਰੱਕ ਨੂੰ ਜਾਣਾ ਚਾਹੀਦਾ ਸੀ ਉਸ ਲੇਨ 'ਚ ਨਹੀਂ ਜਾਂਦਾ ਸੀ,
ਤੇ ਉਸਨੇ ਇੱਕ ਕਾਰ ਦੇ ਵਿੱਚ ਟਰੱਕ ਮਾਰਿਆ ਜਿਹਦੇ 'ਚ 3 ਸਾਲਾਂ ਦਾ ਬੱਚਾ ਵੀ ਸੀ। ਲੱਕਲੀ ਉਹ ਬਚ ਤਾਂ ਗਏ ਪਰ ਉਹਨਾਂ ਦੇ ਸੱਟਾਂ ਬਹੁਤ ਲੱਗੀਆਂ। ਦੇਖੋ ਉਸ ਤੋਂ ਬਾਅਦ ਫਿਰ ਇਹਨਾਂ ਦੇ ਅਗੇਂਸਟ ਇੰਨੀ ਜ਼ਿਆਦਾ ਚੈਕਿੰਗ ਜਿਹੜੀ ਹੋਈ। ਹੋਈ। ਜੀ ਬਿਲਕੁਲ, ਇਹ ਜਿਹੜੀ ਹੈਗੀ ਆ ਨਾ ਸਿਚੁਏਸ਼ਨ ਹੈਗੀ ਆ, ਬਹੁਤ ਹੀ ਗਲਤ ਹੈਗੀ ਆ। ਜਿੱਥੇ ਕਿਤੇ ਇਹ ਕੰਮ ਹੁੰਦਾ ਹੈਗਾ, ਜਿੱਥੇ ਕਿਤੇ ਇਹ ਚੀਜ਼ਾਂ ਏਦਾਂ ਦੀਆਂ ਹੁੰਦੀਆਂ ਹੈਗੀਆਂ, ਲੋਕੀ ਆਊਟ ਆਫ ਦ ਵੇ ਚਲੇ ਜਾਂਦੇ ਆ ਕਈ ਵਾਰੀ ਇਹ ਗੱਲ ਕਰਨ ਤੋਂ। ਔਰ ਨਹੀਂ ਜਾਣਾ ਚਾਹੀਦਾ ਏਦਾਂ ਦੀਆਂ ਚੀਜ਼ਾਂ ਦੇ ਵਿੱਚ, ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਚੀਜ਼ਾਂ ਤੁਹਾਨੂੰ ਅਲਟੀਮੇਟਲੀ ਆਊਟ ਆਫ ਬਿਜ਼ਨਸ ਕਰ ਦੇਣਗੀਆਂ, ਜਲਦੀ ਕਰ ਦੇਣਗੀਆਂ। ਨਹੀਂ ਉਹ ਤਾਂ ਹੈ ਜਿਹੜਾ ਆਮ ਬੰਦਾ ਸਾਡੇ ਵਰਗਾ ਕਾਰ 'ਚ ਜਾਂਦਾ ਆ, ਜਿਨ੍ਹਾਂ ਦਾ ਵਿਚਾਰਿਆਂ ਦਾ ਕਸੂਰ ਕੋਈ ਨਹੀਂ, ਉਹ ਉਹਨਾਂ ਦੇ ਐਕਸੀਡੈਂਟ ਹੋਊਗਾ। ਦੇਖੋ ਜਿਹਦੇ ਕੋਲ ਕਮਰਸ਼ੀਅਲ ਲਾਇਸੈਂਸ ਹੀ ਨਹੀਂ, ਉਹ ਟਰੱਕ ਚਲਾ ਰਿਹਾ ਤੇ ਫਿਰ ਮਾਰਨੇ ਹੀ ਆ ਲੋਕ। ਜੀ ਜੀ ਸੋ ਜੀ ਜੀ ਸੋ ਇਹ ਤਾਂ ਬਿਲਕੁਲ ਨਹੀਂ ਆ। ਇੱਕ ਜਿਹੜੇ ਆਪਣੇ ਗਵਾਂਢੀ ਮੁਲਕ ਤੋਂ ਜਿਹੜੀ ਖਬਰ ਆਈ ਸੀ, ਜਿਹੜੇ 6 ਫੜੇ ਆ ਨਕਲੀ ਲਾਇਸੈਂਸ ਵਾਲਾ, ਸੇਮ ਜੋ DMV ਦੇ ਨਾਲ ਮਿਲ ਕੇ ਇੱਥੇ ਕਈਆਂ ਨੇ ਪੰਜਾਬੀਆਂ ਨੇ ਜਿਹੜੀਆਂ ਕਰਤੂਤਾਂ ਕੀਤੀਆਂ ਸੀਗੀਆਂ। ਹੁਣ ਦੇਖੋ ਵੀ ਇਹ ਤਾਂ ਸ਼ਰੇਆਮ ਹੀ ਉਹ ਲੋਕਾਂ ਨੂੰ ਰੋਡ ਦੇ ਉੱਤੇ ਘੱਲ ਰਹੇ ਆ ਵੀ ਜਿਨ੍ਹਾਂ ਨੇ ਕਰਕੇ ਬਾਅਦ 'ਚ ਐਕਸੀਡੈਂਟ ਹੁੰਦੇ, ਲੋਕ ਜਿਹੜੇ ਉਹ ਮਰਦੇ ਆ। ਮੈਂ ਤਾਂ ਇਹ ਸਰਕਾਰ ਨੂੰ ਇਹ ਸਿਫਾਰਿਸ਼ ਕਰਦਾ, ਜਿਹੜੇ ਵੀ ਉਹ ਡਿਸਟ੍ਰਿਕਟ ਦੇ ਵਿੱਚ ਫੜੇ ਜਾਂਦੇ ਆ ਕਾਊਂਟੀ 'ਚ, ਵੀ ਉਹ ਡਿਸਟ੍ਰਿਕਟ ਅਟਰਨੀ ਉਹਨਾਂ ਲੋਕਾਂ ਨੂੰ ਨਾਲ ਪਾਰਟੀ ਬਣਾਉਣ ਜਿਨ੍ਹਾਂ ਨੇ ਇਹਨਾਂ ਨੂੰ ਲਾਇਸੈਂਸ ਦਵਾਇਆ, ਜਿਨ੍ਹਾਂ ਨੇ ਲਾਇਸੈਂਸ ਦਿੱਤਾ। ਇਹ ਫਿਰ ਜਾ ਕੇ ਕੰਮ ਕਿਤੇ ਰੁਕਣਾ ਆ। ਜਿੱਦਾਂ ਇੱਕ ਟੈਨਸੀ ਨੇ ਲਾ ਹੁਣੇ ਪਾਸ ਕੀਤਾ ਨਾ, ਵੀ ਜੇ ਕੋਈ ਐਕਸੀਡੈਂਟ ਕਰਦਾ ਤੇ ਨਿਆਣੇ ਦਾ ਜੇ ਮਾਪੇ ਕੋਈ ਮਰ ਜਾਂਦਾ ਆ ਤੇ ਉਹਦੇ ਉੱਤੇ, ਜਿਹਨੇ ਐਕਸੀਡੈਂਟ ਕੀਤਾ ਆ ਉਹਦੇ ਉੱਤੇ ਜਿੰਨੀ ਦੇਰ ਤੱਕ ਨਿਆਣਾ ਅਡਲਟ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਉਹਨੂੰ ਫਾਈਨੈਂਸ਼ੀਅਲ ਜਿਹੜੀ ਉਸਨੂੰ ਪੇਮੈਂਟ ਜਿਹੜੀਆਂ ਦੇਣੀਆਂ ਪੈਣਗੀਆਂ। ਅਜਿਹੇ ਲੋਕਾਂ ਨੂੰ ਵਿੱਚ ਇਸ ਤਰੀਕੇ ਦੇ ਨਾਲ ਲੈ ਕੇ ਆਉਣਾ ਚਾਹੀਦਾ ਆ ਤਾਂ ਜੋ ਇਹ ਕੰਮ ਜਿਹੜਾ ਉਹ ਰੁਕਣ। ਦੇਖੋ ਵੀ ਇਹ ਤਾਂ ਸ਼ਰੇਆਮ ਕਾਤਲਾਂ ਨੂੰ ਬਾਅਦ 'ਚ ਕਾਤਲ ਹੀ ਬਣਨਗੇ ਫਿਰ ਇਹ ਲੋਕ, ਵੀ ਇਸ ਤਰੀਕੇ ਦੇ ਨਾਲ ਆਉਣਗੇ, ਮਾਰਨਗੇ, ਮਰਨਗੇ ਤੇ ਬਾਅਦ ਦੇ ਵਿੱਚ ਫਿਰ ਕਿਸੇ ਨੇ ਕਿਸੇ ਪੁੱਛਣਾ ਨਹੀਂ। ਪਰਿਵਾਰਾਂ ਦੇ ਵਿੱਚ ਜਿਹੜਾ ਉਹ ਸਾਰਾ ਕੁਛ ਵੈਣ ਪੈ ਜਾਣਾ। ਸੋ ਇਹ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਸਖਤੀ ਦੀ ਜਿਹੜੀ ਜ਼ਰੂਰਤ ਹੈ। ਐਨਫੋਰਸਮੈਂਟ ਇਸ ਦੇ ਉੱਤੇ ਤੇਜ਼ ਜਿਹੜੀ ਉਹ ਹੋਣੀ ਚਾਹੀਦੀ ਆ। ਕਾਹਲੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਆ ਤੇ ਜਿਹੜੇ ਕਰਵਾ ਰਹੇ ਆ, ਉਹਨਾਂ ਨੂੰ ਭਾਈ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਆ। ਤੇ ਅਗਲੇ ਜੀ ਜੀ ਆਪਾਂ ਇੱਕ ਗੱਲ ਕਹਿ ਦਈਏ ਪਹਿਲਾਂ ਕਾਲਰ ਲੈਣ ਤੋਂ, ਕਿ ਫੈਕਟ ਜਿਹੜਾ ਆਏ ਹੈਗੇ ਆ ਕਿ ਪ੍ਰੋਡਿਊਸ ਸੀਜ਼ਨ ਜਿਹੜਾ ਆ ਉਹ ਸਲੋਐਸਟ ਸਟਾਰਟ ਹੋਈ ਆ ਈਅਰਸ ਦੇ ਵਿੱਚ। ਸਲੋਐਸਟ ਸਟਾਰਟ ਹੋਈ ਆ ਈਅਰਸ ਦੇ ਵਿੱਚ, ਪਰ ਸਟਿਲ ਓਕੇ ਹੈਗਾ। ਪਰ ਇਸ ਵੇਲੇ April ਦਾ ਜਿਹੜਾ ਮਹੀਨਾ ਹੈਗਾ ਆ, ਉਹ ਜੇ April 2021 ਤੇ April 2022 ਜੇ ਕੰਪੇਅਰ ਕੀਤਾ ਜਾਵੇ ਤੇ 2,10,642 ਲੋਡ ਜਿਹੜੇ ਆ ਉਹ ਘੱਟ ਹੋਏ ਆ ਇਸ ਸਾਲ April ਦੇ ਵਿੱਚ। ਸੋ ਤੁਸੀਂ ਫਰਕ ਦੇਖ ਸਕਦੇ ਆ ਕਿ ਲਾਸਟ ਈਅਰ April 2021 ਤੇ April 2022 ਦੇ ਵਿੱਚ 2,10,000 ਲੋਡ ਜਿਹੜੇ ਆ, ਆਲਮੋਸਟ ਓਵਰ 2,10,000 ਲੋਡ ਘੱਟ ਹੋਣੇ ਇੱਕ ਮਹੀਨੇ ਦੇ ਵਿੱਚ। ਤੇ ਉਹਦਾ ਆਬਵੀਅਸਲੀ ਅਸਰ ਜਿਹੜਾ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ, ਕਿਉਂਕਿ ਸਪਲਾਈ ਘੱਟ ਗਈ ਹੈਗੀ ਆ, ਡਿਮਾਂਡ ਜਿਹੜੀ ਆ ਵੱਧ ਗਈ ਆ, ਜਾਂ ਆਪਣੇ ਟਰੱਕਾਂ ਦੀ ਡਿਮਾਂਡ ਵਧੀ ਹੋਈ ਆ ਬਹੁਤ ਜ਼ਿਆਦਾ, ਜਾਂ ਟਰੱਕ ਬਹੁਤ ਜ਼ਿਆਦਾ ਹੈਗੇ ਰੋਡ ਦੇ ਉੱਤੇ, ਲੋਡ ਉਹਨੇ ਨਹੀਂ ਹੈਗੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਫੈਕਟ ਕਰਦੀਆਂ ਹੈਗੀਆਂ। ਤੇ ਦੂਸਰੀ ਚੀਜ਼ ਜਿਹੜੀ ਆ ਉਹ ਹੁਣ ਜਿਹੜਾ ਪਹਿਲਾਂ FMCSA ਵੱਲੋਂ ਬਹੁਤ ਜ਼ਿਆਦਾ ਪੁਸ਼ ਕਰਕੇ ਕੀਤਾ ਜਾਂਦਾ ਸੀਗਾ ਡਰਾਈਵਰ ਸ਼ਾਰਟੇਜ ਦਾ, ਇਸ ਵੇਲੇ FMCSA ਦਾ ਜਿਹੜਾ ਟਾਪ ਇਸ਼ੂ ਹੈਗਾ ਉਹ ਟਰੱਕ ਪਾਰਕਿੰਗ ਤੇ ਆ ਚੁੱਕਾ ਹੈਗਾ। ਸੋ ਟਰੱਕ ਇਸ ਵੇਲੇ ਹੈਗਾ ਉਹ ਮੇਜਰ ਜਿਹੜਾ ਉਹਨੂੰ ਇਸ਼ੂ ਮੰਨਿਆ ਜਾ ਰਿਹਾ। ਔਰ ਨੰਬਰ 1 ਫੋਕਸ ਜਿਹੜਾ ਟਰੱਕ ਪਾਰਕਿੰਗ ਤੇ ਹੈਗਾ। ਤੇ ਜਿਹੜੇ ਆਪਣੇ FMCSA ਦੇ ਚੀਫ ਰੋਬਿਨਸਨ ਹੈਗੇ ਆ, ਰੋਬਿਨ ਹਚਿਨਸਨ ਹੈਗੇ ਆ, ਉਹਨਾਂ ਵੱਲੋਂ ਇਹ ਗੱਲ ਕਹੀ ਗਈ ਆ ਕਿ ਆਪਾਂ ਇਸ ਵੇਲੇ ਜਿਹੜਾ ਆ ਕਿ ਸਾਡਾ ਸਾਰਾ ਜ਼ੋਰ ਜਿਹੜਾ ਲੱਗਾ ਪਿਆ ਉਹ ਹੈਗਾ ਕਿ ਟਰੱਕ ਪਾਰਕਿੰਗ ਦੇ ਉੱਤੇ ਜਿਹੜਾ ਆ ਕੀ ਕੀਤਾ ਜਾਣਾ ਚਾਹੀਦਾ। ਔਰ ਕਾਫੀ ਸਟੇਟਸ ਜਿਹੜੀਆਂ ਹੈਗੀਆਂ ਉਹਨਾਂ ਵੱਲ ਧਿਆਨ ਦਿੱਤਾ ਜਾ ਰਿਹਾ, ਜਿੱਥੇ ਕਿ ਉਹ ਗ੍ਰਾਂਟ ਮਨੀ ਯੂਜ਼ ਕਰਕੇ ਤੇ ਉਹਨਾਂ ਨੇ ਸਿਸਟਮੈਟਿਕ ਢੰਗ ਦੇ ਨਾਲ ਜਿਹੜੀਆਂ ਪਾਰਕਿੰਗ ਆ ਉਹਨਾਂ ਨੂੰ ਇਲੈਕਟ੍ਰੋਨਿਕਲੀ ਅਵੇਲੇਬਲ ਕੀਤਾ ਹੈ ਟਰੱਕਸ ਨੂੰ, ਕਿ ਕਿੱਥੇ ਕਿੱਥੇ ਪਾਰਕਿੰਗ ਕਿਹੜੇ ਕਿਹੜੇ ਥਾਂ ਤੇ ਅਵੇਲੇਬਲ ਹੈਗੀ ਆ। ਸੋ ਇਹ ਚੀਜ਼ਾਂ ਦੇ ਉੱਤੇ ਜਿਹੜਾ ਆ ਹੁਣ FMCSA ਵੱਲੋਂ ਵੀ ਧਿਆਨ ਜਿਹੜਾ ਆ ਉਹ ਡਰਾਈਵਰ ਸ਼ਾਰਟੇਜ ਤੋਂ ਹਟਾ ਕੇ ਇੱਧਰਲੇ ਪਾਸੇ ਕੀਤਾ ਗਿਆ। ਜੀ ਜੀ ਸੋ ਚਲੋ ਇਹਨਾਂ ਦੇ ਰਡਾਰ ਦੇ ਵਿੱਚ ਇਸ਼ੂ ਮੋਹਰਲੇ ਨੰਬਰ ਤੇ ਆਇਆ, ਚੰਗੀ ਗੱਲ ਆ, ਕਿਉਂਕਿ ਬਹੁਤ ਵੱਡੀ ਜਿਹੜੀ ਇਸ ਟਾਈਮ ਇਹ ਪ੍ਰੋਬਲਮ ਟਰੱਕਰਸ ਨੂੰ ਜਿਹੜੀ ਉਹ ਫੇਸ ਕਰਨੀ ਪੈ ਰਹੀ ਆ। ਪਾਰਕਿੰਗ ਨਹੀਂ, ਸੇਫ ਪਾਰਕਿੰਗ, ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਟਰੱਕਰਸ ਦੇ ਲਈ ਸਾਹਮਣੇ ਆ ਰਿਹਾ ਆ। ਤੇ ਆਓ ਆਪਣੇ ਅਗਲੇ ਕੁਝ ਕਾਲਰਸ ਉਹਨਾਂ ਨਾਲ ਵੀ ਗੱਲ ਕਰਦੇ ਆ। ਅਮਰਜੀਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਰਾਵਾਂ ਜੀ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਤੁਸੀਂ ਪਹਿਲੇ 2 ਦਿਨ ਇਨਸਪੈਕਸ਼ਨ ਦੀ ਗੱਲ ਕੀਤੀ ਹੈ ਨਾ, ਇਹ ਜਿੱਦਾਂ ਨਾ ਜਦੋਂ ਹਰੇਕ ਕੰਪਨੀ ਦਾ ਨਾ ਸਕੋਰ ਰੱਖਿਆ ਜਾਂਦਾ ਨਾ, ਉਹ ਕੀ ਟਰੈਕ ਕਰਦੇ ਆ। ਜਦੋਂ ਆਪਣੀ ਕੰਪਨੀ ਸ਼ੁਰੂ ਹੁੰਦੀ ਆ, ਆਪਾਂ ਇਨਸਪੈਕਸ਼ਨ ਬਿਟ ਇਨਸਪੈਕਸ਼ਨ ਹੁੰਦੀ ਆ, ਨਾਲੇ ਆ ਜਿਹੜੀਆਂ ਇਨਸਪੈਕਸ਼ਨਾਂ ਹੁੰਦੀਆਂ, ਜਿਹੜੀ ਜਦੋਂ ਆਪਣੀ ਸਹੀ ਇਨਸਪੈਕਸ਼ਨ ਹੁੰਦੀ ਆ, ਆਪਾਂ ਨੂੰ ਜਦੋਂ ਪੁਆਇੰਟ ਆਪਣੇ ਘਟਾਏ ਜਾਂਦੇ ਆ। ਜੇ ਗਲਤ ਹੁੰਦੀ ਆ ਪੁਆਇੰਟ ਵਧੀ ਜਾਂਦੇ ਆ। ਜੇ ਸਰਟਨ ਲੈਵਲ ਦੇ ਪੁਆਇੰਟ ਆਪਣੇ ਹੋ ਜਾਂਦੇ ਆ, ਲਾਈਕ ਆਈ ਥਿੰਕ ਮੇਰਾ 75 ਤੋਂ ਉੱਪਰ, ਫਿਰ ਉਹਨਾਂ ਦੇ ਨਜ਼ਰ ਵਿੱਚ ਆਉਣ ਲੱਗ ਪੈਂਦੀਆਂ ਕੰਪਨੀਆਂ ਉਹ ਜਿਹੜੀਆਂ ਬਈ ਇਹਨਾਂ ਦੇ ਨਿਗਾਹ ਰੱਖੋ ਨਾ, ਇਹ ਕੰਪਨੀ ਸਹੀ ਨਹੀਂ ਚੱਲਦੀ। ਫਿਰ ਉਹਦੇ ਹਿਸਾਬ ਨਾਲ ਨਾ ਜਿੱਦਾਂ ਤੁਸੀਂ ਕੰਪਿਊਟਰ ਸਿਸਟਮ 'ਚ ਆ ਕੇ ਉਹ ਸਾਡਾ ਰੈਂਡਮ ਬਿਟ ਇਨਸਪੈਕਸ਼ਨ ਹੁੰਦਾ ਰਹਿੰਦਾ। ਜਿੱਦਾਂ ਜਦੋਂ ਹੋਮ ਟਰਮ ਤੇ ਉਹ DOT ਆਉਂਦੇ ਆ, ਸਾਰਾ ਕੁਝ ਚੈੱਕ ਕਰਦੇ ਆ ਬਰੀਕੀ ਨਾ ਤੌਰ 'ਤੇ। ਸੋ ਨਾ ਮੇਨ ਗੱਲ ਇਹ ਆ ਵੀ ਆਪਣਾ ਪੁਆਇੰਟ ਸਕੋਰ ਲੋ ਚਾਹੀਦਾ ਨਾ। ਜੇ ਹਾਈ ਸਕੋਰ ਹੋ ਜਾਂਦਾ ਫਿਰ ਇੱਦਾਂ ਦੀ ਬਿਟ ਇਨਸਪੈਕਸ਼ਨ ਹੋਣ ਲੱਗ ਪੈਂਦੀਆਂ। ਨਾਲੇ ਫਿਰ ਨਾ ਜੇ ਜ਼ਿਆਦਾ ਤੁਸੀਂ ਬਿਟ ਇਨਸਪੈਕਸ਼ਨ ਪਾਸ ਨਹੀਂ ਕਰਦੇ, ਫਿਰ RO ਸਰਵਿਸ ਕਰ ਦਿੰਦੇ, ਸਾਨੂੰ ਕੰਪਨੀ ਬੰਦ ਕਰ ਦਿੰਦੇ ਆ। ਐਂਡ ਇਹ ਪ੍ਰੋਬਲਮ ਆਉਂਦੀ ਹੈ। ਨਾਲੇ ਜਿੱਦਾਂ ਸਾਡਾ ਸਕੋਰ ਜੋ ਜ਼ਿਆਦਾ ਹੁੰਦਾ, ਸੇ ਬ੍ਰੋਕਰ ਵੀ ਸਾਨੂੰ ਲੋਡ ਦੇਣੋਂ ਹਟ ਜਾਂਦੇ ਆ, ਕਰਕੇ ਉਹਨਾਂ ਨੂੰ ਪਤਾ ਵੀ ਇਹ ਕੰਪਨੀ ਸੇਫ ਨਹੀਂ, ਇਹਨਾਂ ਨੇ ਕੰਮ ਸਹੀ ਨਹੀਂ ਕਰਦੇ। ਸੋ ਸਕੋਰ ਲੋ ਰੱਖਣਾ ਸਾਡਾ ਆਪਣਾ ਫਰਜ਼ ਆ ਨਾ। ਨਾਲੇ ਜਿੱਦਾਂ ਇਹ ਜਿਹੜੇ ਸਕੋਰ ਆ, ਜਿਹੜਾ ਮਰਜ਼ੀ ਦੇਖ ਸਕਦਾ ਵੈਬਸਾਈਟ ਜਾ ਕੇ। ਆਈ ਥਿੰਕ ਸੇਫਰ ਵੈਬਸਾਈਟ ਜਾਂ DOT ਵੈਬਸਾਈਟ, ਜਿਹੜਾ ਮਰਜ਼ੀ ਆਪਾਂ ਵੀ ਦੇਖ ਸਕਦੇ, ਤੁਸੀਂ ਵੀ ਦੇਖ ਸਕਦੇ ਆ। ਸੋ ਇਹ ਬਹੁਤ ਜ਼ਰੂਰੀ ਆ। ਨਾਲੇ ਭਾਈ ਦੂਜੀ ਗੱਲ ਆ ਨਾ, ਜਿੱਦਾਂ ਆਪਾਂ ਨਾ ਆਪਣੀਆਂ ਮੁਸ਼ਕਲਾਂ ਦੱਸਦੇ ਆ ਨਾ, ਅਸੀਂ ਵੀ ਦੱਸਦੇ ਆ ਨਾ ਤੁਹਾਡੇ ਪ੍ਰੋਗਰਾਮ ਦੇ ਆਣ ਕੇ ਵੀ ਸਾਨੂੰ ਕੀ ਪ੍ਰੋਬਲਮ ਆਉਂਦੀਆਂ ਨਾ। ਮੁਸ਼ਕਲਾਂ ਆਪਾਂ ਨੂੰ ਦੱਸਣੀਆਂ ਵੀ ਚਾਹੀਦੀਆਂ, ਕਰਕੇ ਜੇ ਦੱਸਾਂਗੇ ਫਿਰ ਹੀ ਉਹਦਾ ਹੱਲ ਹੋਊਗਾ। ਪਰ ਆਪਾਂ ਕਦੇ ਦੇਖਿਆ ਵੀ ਆਪਾਂ ਕਿੰਨੀਆਂ ਗਲਤੀਆਂ ਕੀਤੀਆਂ। ਜਿੱਦਾਂ ਕਹਿੰਦੇ ਨੇ ਤਾੜੀ ਵੱਜਦੀ ਆ, 2 ਹੱਥਾਂ ਤਾੜੀ ਵੱਜਦੀ ਆ। ਆਪਾਂ ਕਹਿੰਦੇ ਆ ਵੀ ਗਵਰਨਮੈਂਟ ਆਹ ਕਰੇ, DOT ਆਹ ਕਰੇ। ਕਦੇ ਇਹ ਵੀ ਦੇਖਿਆ ਆਪਾਂ ਵੀ ਆਪਾਂ ਕਿੰਨੀਆਂ ਗਲਤੀਆਂ ਕੀਤੀਆਂ। ਜਿੱਦਾਂ ਵੀ ਆਹ ਹਾਲਾਤ ਬਣੇ ਆ ਨਾ, ਜਿੱਦਾਂ ਪਹਿਲਾਂ ਪੇਪਰ ਲਾਕ ਬਾਕਸ ਵੀ ਆਪਾਂ ਕਿਤੇ ਗਲਤ ਵਰਤੀਆਂ, 18 20 ਘੰਟੇ ਚਲਾ ਕੇ ਨਾ। ਫਿਰ ਬ੍ਰੋਕਰਾਂ ਨੂੰ ਆਪਾਂ ਸਿਰ ਤੇ ਚੜਾਇਆ ਨਾ, ਲੋ ਬਿਡ ਕਰਕੇ ਇੱਕ ਦੂਜੇ ਨਾਲ ਵੀ ਲੋਡ ਰੇਟ ਆਪਾਂ ਘਟਾਈ ਜਾਂਦੇ ਨਾ। ਆਪਾਂ ਕਿਸੇ ਦਾ ਦੇਖਿਆ ਨਹੀਂ ਵੀ ਆਪਾਂ ਦੂਜੇ ਨੂੰ ਕਾਂਟਰੈਕਟ ਨਾ ਮਿਲੇ, ਆਪਾਂ ਲੋ ਬਿਡ ਕਰਕੇ ਆਪਾਂ ਕਾਂਟਰੈਕਟ ਲੈ ਲਈਏ ਨਾ। ਇਹ ਮਾਹੌਲ ਜਿਹਾ ਖਰਾਬ ਕੀਤਾ ਨਾ। ਤੇ ਤੀਜੀ ਗੱਲ ਆਪਣਾ ਏਕਾ ਹੈ ਨੀ ਗਾ ਨਾ। ਆਪਾਂ ਇੱਕ ਦੂਜੇ ਦੇ ਗੱਲਾਂ ਦਾ ਕਰਦੇ ਆ ਵੀ ਆਪਾਂ ਸਾਰਿਆਂ ਨੂੰ ਸਹੀ ਚਾਹੀਦਾ ਕੰਮ, ਆਪਾਂ ਇਕੱਠੇ ਕਰੀਏ, ਪਰ ਆਪਾਂ ਇਕੱਠੇ ਨਹੀਂ ਹੁੰਦੇ ਨਾ। ਇਹ ਬਹੁਤ ਆਪਣੀ ਗਲਤੀ ਆ ਜੀ। ਜੇ ਇਕੱਠੇ ਹੋਵਾਂਗੇ ਫੇਰ ਕੁਛ ਬਣੂਗਾ ਆਪਣਾ। ਪਰ ਆਪਾਂ ਆਈ ਥਿੰਕ ਬਹੁਤ ਮੁਸ਼ਕਲਾਂ ਆਪਣਾ ਆ ਰਹੀਆਂ, ਪਰ ਆਪਣੇ ਵੀ ਕਸੂਰ ਬਹੁਤ ਸੀਗੇ ਜਦੋਂ ਆਪਾਂ ਕੀਤੇ ਆ ਪਹਿਲੇ ਨਾ 15-20 ਸਾਲ ਨਾ। ਬਹੁਤ ਧੰਨਵਾਦ ਦੋਵਾਂ ਭਰਾਵਾਂ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਨਾ। ਥੈਂਕ ਯੂ ਜੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਆਪਣੇ ਨਾਲ ਪੌਲ ਸੰਘਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਭਾਜੀ ਆਪਣੇ ਗੱਲ ਕਰ ਰਹੇ ਸੀ ਤੁਸੀਂ ਲੋਡਾਂ ਬਾਰੇ, ਰਮਨ ਭਾਜੀ, ਕਿ ਪਿਛਲੇ ਸਾਲ ਨਾਲੋਂ ਘੱਟ ਆ। ਭਾਜੀ ਇਸ ਸਾਲ ਕਾਫੀ ਫੈਕਟ ਆ ਜੀ। ਥੋੜਾ ਵੈਦਰ ਨਹੀਂ ਠੀਕ ਹੈਗਾ ਜੀ। ਵੈਦਰ ਟੈਂਪਰੇਚਰ ਬਹੁਤ ਅਪ ਡਾਊਨ ਹੋ ਰਿਹਾ ਆ। ਕਦੇ ਗਰਮੀ ਹੋ ਜਾਂਦੀ, ਇੱਕਦਮ ਠੰਡਾ ਹੋ ਜਾਂਦਾ ਜੀ। ਤੇ ਉਸ ਤੋਂ ਬਾਅਦ ਜਿਹੜਾ ਫਰਵਰੀ ਦੇ ਵਿੱਚ ਫਰੀਜ਼ ਹੋਈ ਸੀ ਬਹੁਤ ਹਾਰਡ, ਉਹਨੇ ਬਦਾਮ, ਪੀਚ, ਪਲਮ, ਇਹ ਸਾਰੇ ਮਤਲਬ ਫਾਰਮਿੰਗ, ਬਲੂਬੇਰੀਜ਼, ਹੋਰ ਆਪਣੇ ਜਿਹੜੇ ਗ੍ਰੇਪਸ ਆ, ਇਹਨਾਂ ਨੂੰ ਬਹੁਤ ਡੈਮੇਜ ਕੀਤਾ ਸੀਗਾ। ਤੇ ਆਪਣੇ ਬੇਕਰਸਫੀਲਡ ਏਰੀਆ 'ਚ ਜਿਹੜਾ 4 ਜੁਲਾਈ ਤੋਂ ਬਾਅਦ ਗ੍ਰੇਪਸ ਸ਼ੁਰੂ ਹੁੰਦੇ ਆ ਜੀ, ਉਹ ਕਾਫੀ ਵੱਡਾ ਫਰੀਜ਼ ਨੇ ਹਿੱਟ ਕੀਤਾ ਸੀਗਾ ਜੀ ਉੱਥੇ। ਸੋ ਮੈਨੂੰ ਲੱਗਦਾ ਕਿ ਇਸ ਸਾਲ ਉਹ ਜਿਹੜੇ ਗ੍ਰੇਪਸ ਆ ਉਧਰੋਂ ਉਹ ਵੀ ਲੋਡ ਕਾਫੀ ਘਟਣਗੇ ਜੀ। ਸੋ ਮਾਰਕੀਟ ਉੱਤੋਂ ਹੋਰ ਥੱਲੇ ਜਾਣ ਦੇ ਅਸਾਰ ਆ ਜੀ। ਤੇ ਬਾਕੀ ਜਿਹੜਾ ਤੁਸੀਂ ਆਪਣੇ ਜਦੋਂ ਪੋਰਟ ਸਲੋ ਹੋ ਗਿਆ ਜੀ, ਉਦੋਂ ਟਰਕਿੰਗ ਡਾਊਨ ਆਉਣੀ ਆ ਜੀ। ਜਿਹੜੇ ਹੁਣ ਲਾਸਟ ਈਅਰ ਸੀਗੀ, ਇੰਨੇ ਸ਼ਿਪ ਇਕੱਠੇ ਆ ਗਏ ਸੀ, ਉਹ ਇੱਕ ਕੰਟੇਨਰ ਆਲਮੋਸਟ ਇੱਕ ਲੋਡ ਹੁੰਦਾ ਆ ਜੀ। ਉਹ ਸਾਰੇ ਵੇਅਰ ਹਾਊਸ ਵਿੱਚ ਜਾਣੇ ਸੀਗੇ। ਤੇ ਉਹ ਜਦੋਂ ਫਿਰ ਮਤਲਬ ਸਲੋ ਹੋ ਗਿਆ ਕੰਮ, ਹੁਣ ਨਾਰਮਲ ਹੋ ਗਈਆਂ ਪੋਰਟਸ, ਤੇ ਉਸ ਤੋਂ ਬਾਅਦ ਇਹ ਡਾਊਨਫਾਲ ਆ ਗਿਆ ਜੀ ਟਰਕਿੰਗ ਦੇ ਵਿੱਚ। ਇਹੀ ਮੇਨ ਰੀਜ਼ਨ ਸੀਗਾ ਟਰਕਿੰਗ ਇੰਨੀ ਬਿਜ਼ੀ ਹੋਣ ਦਾ, ਜਿਹੜੇ ਕੰਟੇਨਰ ਇੱਕਦਮ ਇੰਨੇ ਆ ਗਏ ਸੀਗੇ ਜੀ। ਜੀ ਜੀ, ਥੈਂਕ ਯੂ ਪੌਲ ਜੀ। ਸੋ ਨਦਰਨ ਕੈਲੀਫੋਰਨੀਆ ਦੇ ਵਿੱਚ ਵੀ ਇਹ ਜਿਹੜਾ ਕੋਰੇ ਪਏ ਨੇ, ਕਾਫੀ ਨੁਕਸਾਨ ਜਿਹੜਾ ਉਹ ਕੀਤਾ। ਅਜੇ ਇੱਧਰ ਫਰੈਜ਼ਨੋ ਵਾਲੇ ਇਲਾਕੇ 'ਚ ਨੁਕਸਾਨ ਹੋਇਆ, ਪਰ ਇੰਨਾ ਨਹੀਂ ਹੋਇਆ ਜਿੰਨਾ ਉੱਥੇ ਬਾਗਾਂ ਦਾ ਜਿਹੜਾ ਨੁਕਸਾਨ ਹੋਇਆ। ਸੋ ਇਹ ਵਾਕਿਆ ਹੀ ਇਹ ਭਵਿੱਖਬਾਣੀ ਠੀਕ ਹੈ ਇਹਨਾਂ ਦੀ, ਵੀ ਇਹਦੇ ਕਰਕੇ ਵੀ ਜਿਹੜਾ ਸਲੋ ਡਾਊਨ ਉਹਨਾਂ ਉਸ ਟਾਈਮ ਦੇ ਉੱਤੇ ਜਦੋਂ ਇਹ ਝੜਨੇ ਹੁੰਦੇ ਆ, ਓਬਵੀਅਸਲੀ ਜਦੋਂ ਕਰੋਪ ਹੀ ਜਿਹੜਾ ਘੱਟ ਉਤਰਿਆ ਆ, ਤੇ ਫਿਰ ਟਰੱਕਾਂ ਦੇ ਵਿੱਚ ਵੀ ਉਨਾ ਹੀ ਘੱਟ ਜਿਹੜਾ ਉਹ ਲੋਡ ਹੋਊਗਾ। ਸੋ ਇਸ ਚੀਜ਼ ਦੇ ਲਈ ਵੀ ਭਾਈ ਇਹ ਹੁਣ ਫਿਊਚਰ ਦੀ ਜਿਹੜੀ ਉਹ ਤਿਆਰੀ ਹੈ, ਇਸ ਲਈ ਆਪਾਂ ਨੂੰ ਹਰ ਇੱਕ ਇਵੈਂਟ ਦਾ ਜਿਹੜਾ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ, ਤੇ ਉਸ ਨੂੰ ਨਜਿੱਠਣ ਦੇ ਲਈ ਤੁਸੀਂ ਖੁਦ ਕੀ ਕਰ ਸਕਦੇ ਆ। ਜੀ ਰਮਨ ਜੀ।
ਜੀ ਬਿਲਕੁਲ ਰਾਜਕਿਰਨ, ਕਈ ਵਾਰੀ ਗੱਲ ਹੁੰਦੀ ਹੈ ਏਦਾਂ ਬੈਠੇ ਤੇ ਘਰਾਂ ਦੇ ਵਿੱਚ ਵੀ ਬੈਠੇ ਹੋਈਦਾ ਤੇ ਕਈ ਵਾਰੀ ਲੋਕੀ ਮਾੜੀ ਜਿਹੀ ਗਰਮੀ ਪੈਂਦੀ ਹੈ ਤੇ ਉੱਥੇ ਕਹਿ ਦਿੰਦੇ ਆ ਵੀ ਯਾਰ ਥੋੜੀ ਜਿਹੀ ਠੰਡ ਕਰਦੇ। ਮੈਂ ਕਿਹਾ ਯਾਰ ਨਾ ਕਹੋ ਠੰਡ ਕਰਦੇ, ਕਿਉਂਕਿ ਠੰਡ ਹੋਣ ਦੇ ਫਰਕ ਪੈਣੇ ਆ, ਮਤਲਬ ਕਿ ਬੜੇ ਘਰਾਂ ਨੂੰ ਫਰਕ ਪੈਂਦਾ ਆ ਜੇ ਉਹ ਮੌਸਮ ਜੋ ਲਿਖਿਆ ਜੋ ਜਿਸ ਟਾਈਮ ਤੇ ਚਾਹੀਦਾ ਨਾ ਉਹ ਚਾਹੀਦਾ ਆ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬੜੀਆਂ ਇਫੈਕਟ ਕਰਦੀਆਂ, ਜਿਹੜੀਆਂ ਇਸ ਵੇਲੇ ਚੀਜ਼ ਹੋ ਰਹੀ ਹੈ ਇਹਨੇ ਅੱਜ ਤੋਂ ਜਾ ਕੇ 3 ਮਹੀਨਿਆਂ ਨੂੰ 4 ਮਹੀਨਿਆਂ ਨੂੰ ਇਫੈਕਟ ਕਰਨਾ, ਕਿਉਂਕਿ ਅਸੀਂ ਕੈਲੀਫੋਰਨੀਆ ਜਿਹੜੀ ਹੈਗੀ ਹੈ ਪ੍ਰੋਡਿਊਸ ਵਾਲੀ ਸਟੇਟ ਹੈਗੀ ਹੈ, ਇੱਥੇ ਆਪਣੀ ਇੰਡਸਟਰੀ ਬਹੁਤ ਘੱਟ ਹੈਗੀ ਆ। ਉੱਦਾਂ ਦੀ ਇੰਡਸਟਰੀ ਜਿੱਦਾਂ ਦੀ ਇੰਡਸਟਰੀ ਮਿਡ ਵੈਸਟ ਜਾਂ ਹੋਰ ਪਾਸੇ ਹੈਗੀ ਉੱਦਾਂ ਦੀ ਇੰਡਸਟਰੀ ਆਪਣੇ ਘੱਟ ਹੈਗੀ ਆ। ਸੋ ਇਸ ਕਰਕੇ ਸਾਡੀ ਡਿਪੈਂਡੈਂਸੀ ਜਿਹੜੀ ਆ ਇੱਥੇ ਦੀ ਕੈਲੀਫੋਰਨੀਆ ਦੀ ਉਹ ਸਾਰੀ ਜਿਹੜੀ ਆ ਉਹ ਪ੍ਰੋਡਿਊਸ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਆ। ਔਰ ਸਾਡੀ ਨਹੀਂ, ਸਾਰੇ ਅਮਰੀਕਾ ਕੈਨੇਡਾ ਦੀ ਜਿਹੜੀ ਹੈਗਾ ਭਾਰ ਆ ਨਾ ਫੂਡ ਬਾਸਕਟ ਜੇ ਕੈਲੀਫੋਰਨੀਆ ਨੂੰ, ਸੋ ਇੱਥੇ ਬਹੁਤ ਜ਼ਿਆਦਾ ਡਿਪੈਂਡ ਕਰਦਾ। ਸੋ ਇੱਥੇ ਕੋਈ ਵੀ ਇੱਦਾਂ ਦਾ ਐਕਸ਼ਨ ਰਿਐਕਸ਼ਨ ਹੁੰਦਾ ਨਾ ਤੇ ਉਹ ਸਾਰੇ ਹੀ ਅਮਰੀਕਾ ਕੈਨੇਡਾ ਨੂੰ ਫਰਕ ਪਾਉਂਦਾ ਆ, ਹਰ ਇੱਕ ਪਾਸੇ ਉਹਦਾ ਅਸਰ ਦਿਖਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਸ ਕਰਕੇ ਕਹੀਦਾ ਕਿ ਪਲੈਨਿੰਗ ਜਿਹੜੀ ਆ ਟਰੱਕਿੰਗ ਦੇ ਵਿੱਚ ਉਹ ਬਹੁਤ ਜ਼ਰੂਰੀ ਹੈਗੀ ਆ ਕਿ ਤੁਸੀਂ ਦੇਖ ਕੇ ਚੱਲੋ ਕਿ ਆ ਮੌਸਮ ਕਿਵੇਂ ਦਾ ਚੱਲ ਰਿਹਾ ਹੈਗਾ, ਕਿਵੇਂ ਦੀਆਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ, ਇਹਨਾਂ ਦਾ ਅਸਰ ਕਿੱਥੇ ਜਾ ਕੇ ਪਊਗਾ, ਇਹਨਾਂ ਦਾ ਅਸਰ ਕਿਵੇਂ ਪਊਗਾ। ਆਪਣੀਆਂ ਬਹੁਤ ਕੰਪਨੀਆਂ ਕਈ ਸਿਆਣੀਆਂ ਹੈਗੀਆਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਬੜਾ ਮਤਲਬ ਕਿ ਡੀਪ ਥਾਟ ਰੱਖਦੀਆਂ ਹੈਗੀਆਂ ਔਰ ਉਸ ਹਿਸਾਬ ਦੇ ਨਾਲ ਆਪਣਾ ਜਿਹੜਾ ਪਲੈਨਿੰਗ ਵਗੈਰਾ ਕਰਕੇ ਚੱਲਦੀਆਂ ਹੈਗੀਆਂ। ਪਰ ਬਹੁਤੀਆਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਨਹੀਂ ਇਹ ਚੀਜ਼ ਦੇਖੀ ਜਾਂਦੀ, ਨਹੀਂ ਸੁਣੀ ਜਾਂਦੀ, ਸਮਝੀ ਜਾਂਦੀ। ਮੈਂ ਇੱਕ ਰਾਜਕਰਨ ਇੱਕ ਚੀਜ਼ ਹੋਰ ਵੀ ਮੈਨੂੰ ਬੜੀ ਵਧੀਆ ਲੱਗਦੀ, ਕਈ ਕੰਪਨੀਜ਼ ਦੇ ਆਫਿਸ ਦੇ ਵਿੱਚ ਜਦੋਂ ਜਾਣ ਦਾ ਮੌਕਾ ਮਿਲਦਾ ਨਾ ਤੇ ਉਹਨਾਂ ਦੇ ਕਈ ਵਾਰੀ ਦੇਖੀਦਾ ਵੀ ਜਿਹੜਾ ਇੱਕ ਟੀਵੀ ਮੇਨ ਆਫਿਸ ਦੇ ਵਿੱਚ ਲੱਗਾ ਹੁੰਦਾ ਤੇ ਉੱਥੇ ਨਿਊਜ਼ ਚੈਨਲ ਉਹਨਾਂ ਦਾ 24/7 ਚੱਲਦੇ ਹੁੰਦੇ ਆ। ਵੀ ਜੇ ਵੈਦਰ ਚੈਨਲ ਚੱਲ ਰਿਹਾ ਜਾਂ ਤੁਹਾਡਾ ਕੋਈ ਨਿਊਜ਼ ਚੈਨਲ ਚੱਲ ਰਿਹਾ ਹੈਗਾ ਤੇ ਉੱਥੇ ਹੀ ਕਈ ਕੰਪਨੀਆਂ ਦੇ ਵਿੱਚ ਜਾਈਦਾ ਜਿੱਥੇ ਸਾਨੂੰ ਜਾ ਕੇ ਦਿਖਦਾ ਵੀ ਉੱਥੇ ਆਪਣਾ ਮਿਊਜ਼ਿਕ ਵੀਡੀਓ ਚੱਲ ਰਹੇ ਹੈਗੇ ਆਪਣੇ ਹੈ ਨਾ ਇੰਡੀਅਨ, ਤੇ ਉਹ ਉੱਥੇ ਫਰਕ ਪਤਾ ਲੱਗ ਜਾਂਦਾ ਤੁਹਾਨੂੰ ਵੀ ਇੱਥੇ ਕੰਪਨੀ ਦੇ ਵਿੱਚ ਕਿਹੋ ਜਿਹਾ ਮਾਹੌਲ ਹੈਗਾ, ਕੰਪਨੀ ਦਾ ਕੀ ਸੋਚ ਹੈ ਕਿ ਉਹ ਆਪਣਾ ਐਵਰੀ ਟਾਈਮ ਨਿਊਜ਼ ਵਾਚ ਕਰ ਰਹੇ ਆ, ਕਿੱਥੇ ਕੀ ਹੋ ਰਿਹਾ, ਕਿੱਦਾਂ ਹੋ ਰਿਹਾ। ਹਰ ਇੱਕ ਐਕਟੀਵਿਟੀ ਜਿਹੜੀ ਤੁਸੀਂ ਜੇ ਆਪਣੀ ਸਰਾਊਂਡਿੰਗ ਦੇਖ ਕੇ ਚੱਲੋਗੇ ਨਾ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਲੱਗਦਾ ਰਹਿੰਦਾ। ਅਸੀਂ ਡਿਪੈਂਡ ਕਰਦੇ ਹਾਂ ਫਰੈਂਡਸ ਫੋਨ ਕਾਲ ਤੇ, ਵਟਸਐਪ ਗਰੁੱਪ ਤੇ ਜਾਂ ਉਹਨਾਂ ਚੀਜ਼ਾਂ ਤੇ। ਸਾਨੂੰ ਬਾਹਰਲੀ ਦੁਨੀਆ ਦੇ ਵਿੱਚ ਵੀ ਜਾਣਾ ਚਾਹੀਦਾ। ਸੋ ਬਹੁਤ ਵਧੀਆ ਹੈਗਾ, ਕਈ ਕੰਪਨੀਆਂ ਬਹੁਤ ਖਿਆਲ ਰੱਖਦੀਆਂ ਇਸ ਸਰਾਊਂਡਿੰਗ ਦਾ, ਹਰ ਇੱਕ ਚੀਜ਼ ਦਾ, ਤੇ ਜਿਹੜੀਆਂ ਖਿਆਲ ਰੱਖਦੀਆਂ ਡੈਫੀਨੇਟਲੀ ਉਹਨਾਂ ਦੀ ਪਲੈਨਿੰਗ 'ਚ ਬੜਾ ਫਰਕ ਹੁੰਦਾ। ਜੀ ਜੀ ਬਿਲਕੁਲ। ਸੋ ਆਪਣੇ ਆਪ ਨੂੰ ਭਾਈ ਭਵਿੱਖ ਦੇ ਵਿੱਚ ਆ ਰਹੀਆਂ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਉਹ ਤੋਂ ਬਚਾਉਣ ਦੇ ਲਈ ਤੁਹਾਨੂੰ ਫੈਸਲੇ ਲੈਣੇ ਪੈਂਦੇ ਆ। ਸਭ ਤੋਂ ਵੱਡੀ ਪ੍ਰੋਬਲਮ ਰਮਨ ਜੀ, ਹਰਜੋਤ ਜੀ, ਇਹਦੇ ਵਿੱਚ ਇਹ ਆ, ਚਲੋ ਆਪਣੀ ਕਮਿਊਨਿਟੀ ਦੇ ਵਿੱਚ ਆਪਣੇ ਸ਼ਾਰਟ ਟਰਮ ਗੋਲਸ ਹੀ ਜਿਹੜੇ ਰਹਿ ਜਾਂਦੇ ਆ, ਲੌਂਗ ਟਰਮ ਆਪਾਂ ਸੋਚਦੇ ਨਹੀਂ, ਚਾਹੇ ਉਹ ਬਿਜ਼ਨਸ ਕਰ ਰਹੇ ਹਾਂ ਤੇ ਚਾਹੇ ਆਪਾਂ ਲਾਈਫ ਦੀ ਜਿਹੜੀ ਉਹ ਗੱਲ ਕਰ ਲਈਏ। ਆਪਾਂ ਬਹੁਤ ਹੀ ਸ਼ਾਰਟ ਸੋਚਦੇ ਹਾਂ ਵੀ ਕੱਲ੍ਹ ਤੱਕ ਨੂੰ ਕੀ ਹੋਣਾ, ਅੱਜ ਸ਼ਾਮ ਤੱਕ ਦਾ ਜਿਹੜਾ ਉਹ ਕੀ ਹੋਣਾ। ਦੂਰ ਦੀ ਜਿਹੜੀ ਉਹ ਸੋਚ ਇਸ ਦੇ ਵਿੱਚ ਥੋੜ੍ਹੀ ਘੱਟ ਲੈ ਕੇ ਚੱਲ ਰਹੇ ਆ, ਉਹ ਇਵੈਂਚੁਅਲੀ ਮੁਸ਼ਕਿਲ ਜਿਹੜੀ ਉਹ ਪਹੁੰਚਾਉਂਦੀ ਆ। ਸੋ ਭਾਈ ਆਪਾਂ ਨੂੰ ਹਰ ਇੱਕ ਚੀਜ਼ ਨੂੰ ਜਿਹੜਾ ਇਸ ਚੀਜ਼ ਦੇ ਵਿੱਚ ਧਿਆਨ ਦੇ ਨਾਲ ਤੇ ਲੌਂਗ ਟਰਮ ਫਿਊਚਰ ਪਲੈਨਸ ਦੇ ਨਾਲ ਲੈ ਕੇ ਚੱਲਣਾ ਆ। ਦੇਖੋ ਬੰਦੇ ਨੇ ਰਹਿਣਾ ਆ ਨਹੀਂ ਰਹਿਣਾ ਇਹ ਤਾਂ ਪ੍ਰਮਾਤਮਾ ਦੇ ਹੱਥ ਦੇ ਵਿੱਚ ਆ, ਪਰ ਤੁਸੀਂ ਇੱਕ ਪਲੈਨਿੰਗ ਜਿਹੜੀ ਉਹ ਜ਼ਰੂਰ ਇਸ ਚੀਜ਼ਾਂ ਦੇ ਵਿੱਚ ਖੁਦ ਕਰ ਸਕਦੇ ਆ ਵੀ ਤੁਸੀਂ ਇੱਦਾਂ ਦਾ ਸਟਰਕਚਰ, ਇੱਦਾਂ ਦਾ ਸਿਸਟਮ ਬਣਾ ਕੇ ਜਾਓ, ਇੱਦਾਂ ਦਾ ਬਣਾਓ, ਤਿਆਰ ਕਰੋ ਤਾਂ ਜੋ ਜਿਹੜੀਆਂ ਮੁਸ਼ਕਿਲਾਂ ਆ ਉਹ ਨਾ ਆਉਣ। ਇੱਕ ਜਿਹੜੀ ਜਾਂਦੇ ਜਾਂਦੇ ਆਪਾਂ ਰਮਨ ਜੀ ਗੱਲ ਕਰਦੇ ਜਾਈਏ, ਈ ਟਰੱਕਿੰਗ ਦਾ, ਈ ਟਰੱਕਸ ਦਾ ਰੌਲਾ ਤਾਂ ਆਪਾਂ ਹੁਣ ਚਿਰ ਤੋਂ ਸੁਣਦੇ ਹਾਂ। ਟੈਸਲਾ ਵਾਲੇ ਨੇ 2017 'ਚ ਕੀਤਾ ਸੀਗਾ ਵੀ ਜਿੱਦਾਂ ਕੱਲ੍ਹ ਨੂੰ ਹੀ ਉਹਨੇ ਲਾਈਨਾਂ ਲਾ ਦੇਣੀਆਂ, ਉਹਦਾ ਵੀ ਰੌਲਾ ਜ਼ਿਆਦਾ ਹੈ ਤੇ ਕੰਮ ਘੱਟ ਆ। ਉਹ 10 ਸਾਲ ਉਹਦੇ ਜਿਹੜੀ ਕਾਰ ਆਉਂਦਿਆਂ ਨੂੰ ਜਿਹੜਾ ਲੱਗ ਗਏ, ਹੁਣ ਆਈ ਆ ਤੇ ਜ਼ਰੂਰ ਉਹਦੀ ਬੱਲੇ ਬੱਲੇ ਆ, ਪਰ ਟਰੱਕ ਦਾ ਉਹਦਾ ਕੀ ਜਿਹੜਾ ਬਣ ਰਿਹਾ ਉਧਰ। ਕੈਸਕੇਡੀਆ ਦੇ ਜਿਹੜੇ ਫਰੇਟ ਲਾਈਨਰ ਦੇ ਈ ਕੈਸਕੇਡੀਆਜ਼ ਆ, ਉਹਨਾਂ ਦੇ ਵੀ ਟਰੱਕ ਜਿਹੜੇ ਉਹ ਵਿਕਣੇ ਸ਼ੁਰੂ ਹੋ ਗਏ ਆ। ਕਹਿੰਦੇ ਆ 2026 ਤੱਕ ਜਿਹੜਾ ਜੀ ਅਸੀਂ ਕਰ ਦਾਂਗੇ। ਕੀ ਹੈ ਉਮੀਦ ਵੀ ਜਲਦੀ ਜਿਹੜੇ ਈ ਟਰੱਕਸ ਆ ਉਹ ਆਪਾਂ ਨੂੰ ਰੋਡਸ ਦੇ ਉੱਤੇ ਜ਼ਿਆਦਾ ਦਿਖਣਗੇ? ਦੇਖੋ ਰਾਜਕਰਨ, ਜਿਹੜੀ ਇਸ ਵੇਲੇ ਇਲੈਕਟ੍ਰਿਕ ਟਰੱਕ ਦੀ ਗੱਲ ਹੈਗੀ ਆ ਹਨਾ, ਇਹ ਲੌਂਗ ਹਾਲ ਦੇ ਵਿੱਚ ਇਲੈਕਟ੍ਰਿਕ ਟਰੱਕ ਨਹੀਂ ਆ ਸਕਦਾ ਹੈ। ਲੌਂਗ ਹਾਲ ਦੇ ਵਿੱਚ ਜਿਹੜੀ ਆ ਟੋਟਲੀ ਅਜੇ ਬਹੁਤ ਦੂਰ ਹੈਗੀ ਆ, ਮਤਲਬ ਕਿ ਜੇ ਦੇਖਿਆ ਜਾਵੇ ਤਾਂ ਇਟਸ ਨਾਟ ਈਵਨ ਫਿਜ਼ੀਬਲ ਹੈਗੀ ਆ। ਸ਼ਾਰਟ ਹਾਲ ਦੇ ਵਿੱਚ ਇਹ ਟਰੱਕ ਆਏਗਾ, ਸ਼ਾਰਟ ਹਾਲ ਦੇ ਵਿੱਚ ਇਹ ਟਰੱਕ ਜਿਹੜਾ ਉਹ ਪਪੂਲਰ ਹੋਏਗਾ।
ਜਿਹੜਾ ਇਸ ਵੇਲੇ ਤੁਸੀਂ ਗੱਲ ਕੀਤੀ ਆ ਫਰੇਟਲਾਈਨਰ ਕੈਸਕੇਡੀਆਜ਼ ਦੀ, ਜਿਹੜੀ ਹੁਣੇ ਰੀਸੈਂਟਲੀ ਐਕਸਪੋ ਹੋ ਕੇ ਹਟੀ ਆ ਲੌਂਗ ਬੀਚ ਦੇ ਵਿੱਚ, ਉਹਦੇ ਵਿੱਚ ਜਿਹੜਾ ਆ ਇਹ ਕੈਸਕੇਡੀਆ ਜਿਹੜਾ ਆ ਉਹ ਲਿਆਂਦਾ ਗਿਆ, ਦਿਖਾਇਆ ਗਿਆ। ਔਰ ਮੇਰੀ ਲਾਸਟ ਈਅਰ ਆਪਣੀ ਇਸ ਸਾਲ ਹੀ ਫਰਵਰੀ ਦੇ ਵਿੱਚ ਜਦੋਂ ਇੱਥੇ ਆਪਣੇ ਕਲੈਰੀ ਦੇ ਵਿੱਚ ਐਗ ਸੈਂਟਰ ਦੇ ਵਿੱਚ ਹੋਇਆ ਸੀਗਾ, ਸੋ ਇਹ ਜਿਹੜਾ ਐਗ ਸੈਂਟਰ ਦੇ ਵਿੱਚ ਹੋਇਆ ਸੀਗਾ, ਉੱਥੇ ਮੇਰੀ ਕੈਸਕੇਡੀਆ ਨਾਲ ਗੱਲ ਹੋਈ ਸੀਗੀ, ਤੇ ਉਹਨਾਂ ਨੇ ਉਦੋਂ ਦੱਸਿਆ ਸੀਗਾ ਕਿ ਸਾਡੇ ਕੋਲ ਇੱਕੋ ਇੱਕ ਟਰੱਕ ਹੈਗਾ, ਉਹ ਡੈਮੋ ਟਰੱਕ ਹੈਗਾ, ਸਾਡੇ ਕੋਲ ਹੋਰ ਟਰੱਕ ਅਜੇ ਵੇਚਿਆ ਨਹੀਂ, ਕੀਤਾ ਨਹੀਂ, ਬਾਹਰ ਨਹੀਂ ਚੱਲ ਰਿਹਾ। ਸੋ ਉਹ ਜਿਹੜੇ ਡੈਮੋ ਟਰੱਕ ਨਾਲ ਗੱਲ ਹੋਈ ਸੀ, ਉਹ ਕਹਿੰਦੇ ਵੀ ਖਿੱਚ ਧੂ ਕੇ ਜਿਹੜਾ ਇਹ ਆ, ਇਹ 180 ਮੀਲ ਦੀ ਇਹਦੀ ਮਤਲਬ ਕਿ ਰੇਂਜ ਹੈਗੀ ਆ। ਸੋ ਫੁੱਲ ਕਪੈਸਿਟੀ 'ਚ ਜੇ ਚੱਲਦਾ ਹੈ ਤਾਂ ਹਾਂ, ਫੁੱਲ ਕਪੈਸਿਟੀ ਮਤਲਬ ਲੋਡ ਵੀ ਹੈਗਾ ਆ, ਵਿੰਡ ਦੇਖਣੀ ਆ ਉਹਦੀ, ਹਰ ਇੱਕ ਚੀਜ਼ ਦੇਖਣੀ ਪੈਣੀ ਆ। ਸੋ 180 ਮਾਈਲ ਦੀ ਜਿਹੜੀ ਉਹਦੀ ਰੇਂਜ ਹੈਗੀ ਆ। ਉਸ ਤੋਂ ਬਾਅਦ ਜਿਹੜਾ ਉਹਦਾ ਹੈਗਾ ਕਿ ਜਿਹੜੀ ਉਹਦੀ ਫਸਟ ਰੀਚਾਰਜ ਆ, ਤੁਸੀਂ ਜਦੋਂ ਫਸਟ ਰੀਚਾਰਜ ਕਰਦੇ, ਮਤਲਬ ਪਹਿਲਾਂ ਫੁੱਲ ਚਾਰਜ ਕਰਕੇ ਤੁਰ ਤੋਂ ਬਾਅਦ ਫਸਟ ਰੀਚਾਰਜ ਆ, ਉਹ 90 ਮਿੰਟਸ ਦੇ ਵਿੱਚ 80% ਬੈਟਰੀ ਚਾਰਜ ਹੁੰਦੀ ਆ। 1.5 ਘੰਟਾ, ਠੀਕ ਹੈ। ਸੋ ਹਾਂਜੀ, 90 ਮਿੰਟ ਦੇ ਵਿੱਚ 80% ਚਾਰਜ ਹੁੰਦੀ ਆ, ਪਰ ਜਿਹੜਾ ਸੈਕਿੰਡ ਰੀਚਾਰਜ ਆ ਉਹ ਤੁਹਾਨੂੰ 8 ਘੰਟੇ ਕਰਨਾ ਪੈਣਾ। ਸੋ ਸਮਝੇ ਨਾ? ਹਾਂਜੀ। ਸੋ ਜਿਹੜੀ ਤੁਹਾਡੀ ਫੁੱਲ ਰੀਚਾਰਜ ਕਰ ਲਿਆ ਤੁਸੀਂ 8 ਘੰਟੇ, ਉਸ ਤੋਂ ਬਾਅਦ ਤੁਸੀਂ ਲੋਡ ਲੈ ਕੇ ਗਏ ਜਾਂ ਡਿਲੀਵਰੀ ਤੇ ਗਏ, ਤੇ ਉਸ ਤੋਂ ਬਾਅਦ ਤੁਹਾਨੂੰ ਉਹ ਜਿਹੜਾ ਰੀਚਾਰਜ ਹੈ 90 ਮਿੰਟਸ ਹੋਣਾ ਆ, ਤੇ 90 ਮਿੰਟਸ ਤੋਂ ਬਾਅਦ ਜਿਹੜਾ ਨੈਕਸਟ ਰੀਚਾਰਜ ਆ ਉਹ ਫਿਰ 8 ਘੰਟੇ ਕਰਨਾ ਪੈਣਾ ਫੁੱਲ ਚਾਰਜ ਲਈ। ਇੱਥੇ ਦਾ ਠੀਕ ਆ। ਸੋ ਦਾ ਮਤਲਬ ਇਹ ਆ ਕਿ ਉਹ ਅਜੇ ਤੱਕ ਵੀ ਜਿਹੜਾ ਟਰੱਕ ਹੈਗਾ, ਇਲੈਕਟ੍ਰਿਕ ਟਰੱਕ ਹੈਗਾ ਨਾ, ਉਹ ਫੁੱਲੀ ਕੇਪੇਬਲ ਨਹੀਂ ਹੈਗਾ ਇਸ ਚੀਜ਼ ਲਈ। ਸਾਨੂੰ ਸਿਰਫ ਤੇ ਸਿਰਫ ਫਰੰਟ ਐਂਡ ਦਿਖਾਇਆ ਜਾ ਰਿਹਾ, ਸਾਨੂੰ ਪੂਰੀ ਕਹਾਣੀ ਨਹੀਂ ਦੱਸੀ ਜਾ ਰਹੀ। ਹੁਣ ਐਕਸਪੋ ਦੇ ਵਿੱਚ ਗਏ ਸੀਗੇ, ਉੱਥੇ ਜਦੋਂ ਗੱਲ ਹੁੰਦੀ ਆ ਤੁਹਾਡੀ ਇੰਪਲੋਈਜ਼ ਨਾਲ ਗੱਲ ਹੁੰਦੀ ਆ, ਲੋਕਾਂ ਨਾਲ ਗੱਲ ਹੁੰਦੀ ਆ, ਤੁਸੀਂ ਪਤਾ ਕਰਦੇ ਆ ਵੀ ਹਾਂ ਵੀ ਕੀ ਚੀਜ਼ ਹੈ ਐਕਚੁਅਲ ਦੇ ਵਿੱਚ, ਕੀ ਹੈ ਨਾ, ਕਿਉਂਕਿ ਇੱਕ ਤਾਂ ਬੜੀ ਬਣਾਈ ਸਕ੍ਰਿਪਟ ਦੇ ਤੌਰ ਤੇ ਤੁਹਾਨੂੰ ਦੱਸਿਆ ਜਾਂਦਾ। ਠੀਕ ਹੈ। ਹੁਣ ਆਪਾਂ ਆਪ ਹੀ ਸੋਚ ਲਈਏ ਕਿ ਆਪਾਂ 2017 ਤੋਂ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਉਹਦੇ ਬਾਰੇ ਚ ਆਪਾਂ ਰੌਲਾ ਪਿਆ ਹੋਇਆ। ਇਲੈਕਟ੍ਰਿਕ ਟਰੱਕ ਜਿਹੜਾ ਹੈ ਉਹ ਇਹ ਕਹਿ ਗਿਆ ਜਿਹੜਾ ਸ਼ਾਰਟ ਹਾਲ ਦਾ ਟਰੱਕ ਹੈਗਾ, ਹੁਣ 800 ਟਰੱਕ ਆਰਡਰ ਕੀਤੇ ਆ ਇਹਨੇ ਸਿਸਕੋ ਵਾਲਿਆਂ ਨੇ ਕੈਸਕੇਡੀਆ ਦੇ। 800 ਟਰੱਕਾਂ ਦਾ ਆਰਡਰ ਜਿਹੜਾ ਉਹ ਕਿਤੇ ਸਾਨੂੰ ਆਇਆ ਹੈਗਾ, ਇਹ ਅੱਜ ਦੀ ਨਿਊਜ਼ ਹੈਗੀ ਹੈ। ਪਰ 800 ਟਰੱਕ ਜਿਹੜਾ ਸਿਸਕੋ ਨੇ ਲੈਣਾ ਹੈਗਾ, ਉਹਨੂੰ ਵੈਰੀ ਸ਼ਾਰਟ ਡਿਲੀਵਰੀਜ਼ ਲਈ ਆ ਉਹਨਾਂ ਦਾ, ਵੈਰੀ ਸ਼ਾਰਟ ਡਿਲੀਵਰੀਜ਼, ਨਾਟ ਫॉर द ਲੌਂਗ ਹਾਲ। ਲੌਂਗ ਹਾਲ ਦੇ ਲਈ ਜਿਹੜਾ ਆ ਉਹ ਹਾਈਡਰੋਜਨ ਦੀ ਜਿਹੜੀ ਆ ਉਹ ਹੁਣ ਗੱਲ ਚੱਲਦੀ ਹੈਗੀ ਆ। ਮੇਰੇ ਖਿਆਲ ਦੇ ਵਿੱਚ ਬਹੁਤ ਜਿਹੜੀ ਇੰਡਸਟਰੀ ਆ ਨਾ, ਇਵੋਲਵ ਬਹੁਤ ਜਲਦੀ ਕਰ ਗਈ ਹੈਗੀ ਆ, ਜਦਕਿ ਇੰਡਸਟਰੀ ਨੂੰ ਹਾਈਬ੍ਰਿਡ ਦੇ ਉੱਤੇ ਧਿਆਨ ਦੇਣਾ ਚਾਹੀਦਾ ਸੀ। ਹਾਈਬ੍ਰਿਡ ਤੋਂ ਧਿਆਨ ਦੇਣ ਤੋਂ ਬਾਅਦ ਉਹਨੂੰ ਹੌਲੀ ਹੌਲੀ ਜਿਹੜਾ ਆ ਅਗਲੇ ਜਿਹੜੀਆਂ ਚੀਜ਼ਾਂ ਲੱਭਣੀਆਂ ਚਾਹੀਦੀਆਂ ਸੀ। ਅਸੀਂ ਹਾਈਬ੍ਰਿਡ ਨੂੰ ਭੁੱਲ ਗਏ, ਇਲੈਕਟ੍ਰਿਕ ਤੇ ਆ ਗਏ ਫਟਾਫਟ। ਇਲੈਕਟ੍ਰਿਕ ਤੇ ਸਾਨੂੰ ਪਤਾ ਕਿ ਅਜੇ ਬੈਟਰੀ ਦੀ ਟੈਕਨੋਲੋਜੀ ਵੇ ਬਿਹਾਈਂਡ ਆ ਸੀ। ਠੀਕ ਹੈ ਨਾ। ਸੋ ਜਿੰਨੀ ਦੇਰ ਤੱਕ ਬੈਟਰੀ ਦੀ ਟੈਕਨੋਲੋਜੀ ਨਹੀਂ ਹੁੰਦੀ, ਠੀਕ ਹੈ ਨਾ, ਜਿੰਨੀ ਦੇਰ ਤੱਕ ਬੈਟਰੀ ਦੀ ਟੈਕਨੋਲੋਜੀ ਐਡਵਾਂਸ ਨਹੀਂ ਹੁੰਦੀ, ਉਨੀ ਦੇਰ ਤੱਕ ਇਲੈਕਟ੍ਰਿਕ ਟਰੱਕ ਦਾ ਮਤਲਬ ਹੀ ਨਹੀਂ ਬਣਦਾ ਹੈਗਾ। ਠੀਕ ਹੈ। ਸੋ ਅਲਟੀਮੇਟਲੀ ਜਿਹੜਾ ਹੈਗਾ, ਜਿਹੜੀ ਐਕਸਪੋ ਦੇ ਵਿੱਚ ਵੀ ਜਿਹੜੇ ਬੁਲਾਰੇ ਸੀਗੇ, ਜਿਨ੍ਹਾਂ ਨੇ ਗੱਲ ਕੀਤੀ, ਉੱਥੇ ਮੇਜਰ ਜਿਹੜਾ ਫੋਰਸ ਸੀਗਾ, ਇਹ ਮੈਂ ਪਿਛਲੇ ਰਾਜਕਰਨ 5 ਸਾਲਾਂ ਦੇ ਵਿੱਚ ਸਾਰੀ ਦੀ ਸਾਰੀ ਇੰਡਸਟਰੀ ਜਿਹੜੀ ਹੈ ਨਾ ਇੰਨੀ ਇਵੋਲਵ ਹੁੰਦੀ ਦੇਖੀ ਆ। ਡੀਜ਼ਲ ਤੋਂ ਸਿੱਧੇ ਉਹ ਚਲੇ ਗਏ ਆਪਣੇ ਜਿਹੜੀ ਗੈਸ ਸੀਗੀ, ਗੈਸ ਪਾਵਰਡ ਜਿਹੜੇ ਟਰੱਕ ਸੀਗੇ, ਜੀ ਗੈਸ ਪਾਵਰਡ ਤੋਂ ਇੱਕਦਮ ਇਲੈਕਟ੍ਰਿਕ, ਅਗਲੇ ਸਾਲ ਇੱਕਦਮ ਸਾਰੇ ਇਲੈਕਟ੍ਰਿਕ ਕਰਤੇ। ਪਿਛਲੇ ਸਾਲ ਸਭ ਕੁਝ ਇਲੈਕਟ੍ਰਿਕ ਸੀਗਾ, ਇਸ ਸਾਲ ਇੱਕਦਮ ਸਾਰੇ ਹਾਈਡਰੋਜਨ ਨੂੰ ਗੱਲ ਕਰਨ ਲੱਗ ਗਏ। ਸੋ ਉਹ ਜਿਹੜੀ ਚੀਜ਼ ਹੈ ਨਾ, ਇੰਡਸਟਰੀ ਜਿਹੜੀ ਆ, ਕਿਉਂਕਿ ਇਲੈਕਟ੍ਰਿਕ ਫੀਜ਼ੀਬਲ ਨਹੀਂ ਹੈਗੀ। ਇਲੈਕਟ੍ਰਿਕ ਦਾ ਯਾਰ ਹੁਣ ਗਰਮੀ ਆ ਗਈ ਆ, ਅਸੀਂ ਤਾਂ ਬਲੈਕ ਆਊਟ ਦੀ ਘਰਾਂ ਲਈ ਗੱਲ ਕਰਨ ਲੱਗ ਪਏ ਆ, ਤੇ ਇਲੈਕਟ੍ਰਿਕ ਟਰੱਕ ਕਿੱਥੋਂ ਚਾਰਜ ਕਰ ਲੈਣੇ ਅਸੀਂ? ਠੀਕ ਹੈ ਨਾ। 10 ਗੁਣਾ ਬਿਜਲੀ ਚਾਹੀਦੀ ਆ ਵੱਧ ਇੱਕ ਕਾਰ ਨਾਲੋਂ ਇੱਕ ਟਰੱਕ ਨੂੰ ਚਾਰਜ ਕਰਨ। ਕਿੱਥੋਂ ਲਿਆਵਾਂਗੇ ਇੰਨੀ ਬਿਜਲੀ? ਜੀ ਜੀ। ਸੋ ਬਹੁਤ ਲੌਂਗ ਟਰਮ ਹੈਗਾ ਪ੍ਰੋਸੈਸ ਅਜੇ। ਹੁਣ ਟੈਸਲਾ ਨੇ ਕਹਿਤਾ ਵੀ ਜੇ $20,000 ਜਮ੍ਹਾਂ ਕਰਾਓਗੇ ਤੇ ਫਿਰ ਤੁਹਾਡਾ ਜਿਹੜਾ ਟਰੱਕ ਹੈ ਉਹ ਤੁਹਾਨੂੰ ਅਸੀਂ ਦੇਵਾਂਗੇ। ਕਿੱਦਣ ਦੇਵਾਂਗੇ ਇਹ ਰੱਬ ਜਾਣਦਾ। ਇਹ ਨਹੀਂ ਉਹ ਅਜੇ। ਪਰ ਇੱਕ ਗੱਲ ਜ਼ਰੂਰ ਹੈ ਰਮਨ ਜੀ, ਵੀ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਇਹਦੇ ਤੇ ਵਰਕਆਊਟ ਕਰ ਰਹੀਆਂ ਹੈਗੀਆਂ। ਨਹੀਂ ਕਰ ਰਹੀਆਂ ਬਿਲਕੁਲ, ਪਰ ਇਹ ਆ ਵੀ ਆਪਾਂ ਇਸ ਟਾਈਮ ਐਵੋਲੂਸ਼ਨ ਦੇ ਦੌਰ ਚੋਂ ਲੰਘ ਰਹੇ ਆ। ਜਿਹੜੀ ਟਰੱਕਿੰਗ ਇੰਡਸਟਰੀ ਆ ਇਵੋਲਵ ਹੋ ਰਹੀ ਆ। ਸੋ ਇਹ ਪਤਾ ਨਹੀਂ ਊਂਠ ਨੇ ਕਿਸ ਕਰਵਟ ਬੈਠਣਾ, ਹਾਈਡਰੋਜਨ ਵਾਲੇ ਪਾਸੇ ਨੂੰ ਬਹਿਣਾ, ਇਲੈਕਟ੍ਰਿਕ ਵਾਲੇ ਪਾਸੇ ਨੂੰ ਜਿਹੜਾ ਉਹ ਬਹਿਣਾ ਆ। ਕਿਉਂਕਿ ਜਦੋਂ ਰੀਅਲ ਵਰਲਡ ਸਿਨੈਰੀਓ ਚੱਲਣਗੇ ਉਦੋਂ ਹੀ ਐਕਚੁਅਲੀ ਜਿਹੜਾ ਉਹ ਪਤਾ ਲੱਗੂਗਾ
ਵੀ ਕਿੰਨਾ ਕੁ ਕਾਰਗਰ, ਕਿੰਨਾ ਕੁ ਕਾਮਯਾਬ ਆ। ਅੱਜ ਤਾਂ 800 ਆਰਡਰ ਕੀਤੇ ਆ, ਕੀ ਪਤਾ ਕੱਲ੍ਹ ਨੂੰ ਵਾਪਸ ਵੀ ਕਰ ਦੇਣ, ਆਰਡਰ ਕੈਂਸਲ ਵੀ ਕਰ ਦੇਣ। ਸੋ ਇਹ ਤਾਂ ਚਲੋ ਕੰਪਨੀਆਂ ਕਰਦੀਆਂ ਰਹਿੰਦੀਆਂ ਆ, ਚਾਹੁੰਦੇ ਆ ਸਾਰੇ ਜਾਣੇ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧਿਆ ਜਾਵੇ, ਪਰ ਜਿੰਨੀ ਦੇਰ ਤੱਕ ਫਿਜ਼ੀਬਲ ਨਹੀਂ ਉਨੀ ਦੇਰ ਤੱਕ ਨਹੀਂ। ਹਾਂ ਵੀ ਲੋਕਲ ਛੋਟੀਆਂ ਡਿਲੀਵਰੀਜ਼ ਵੇਅਰ ਹਾਊਸ ਦੇ ਵਿੱਚ ਇਨਸਾਈਡ ਵਰਤਣ ਦੇ ਲਈ, ਉਹ ਵਾਲੀਆਂ ਚੀਜ਼ਾਂ ਦੇ ਵਿੱਚ ਇਹ ਚੀਜ਼ ਜਿਹੜੀ ਉਹ ਕਾਮਯਾਬ ਹੋ ਸਕਦੀ ਆ। ਜਿੱਦਾਂ ਤੁਸੀਂ ਕਿਹਾ ਵੀ ਲੌਂਗ ਹਾਲ ਦੇ ਲਈ ਅਜੇ ਥੋੜ੍ਹੀ ਜਿਹੀ ਦਿੱਲੀ ਇਹਨਾਂ ਦੇ ਲਈ ਦੂਰ ਜਿੱਦਾਂ ਜਾਪਦੀ ਆ, ਪਰ ਬੈਟਰੀ ਟੈਕਨੋਲੋਜੀ ਲਗਾਤਾਰ ਇਵੋਲਵ ਹੋ ਰਹੀ ਆ, ਉਹ ਵਧੀਆ ਹੁੰਦੀ ਜਾ ਰਹੀ ਆ। ਸੋ ਹੂ ਨੋਜ਼ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਵਧੇਗੀ। ਸੋ ਬਿਲਕੁਲ ਮੇਰੇ ਖਿਆਲ ਦੇ ਵਿੱਚ ਤਾਂ ਡੀਜ਼ਲ ਹੈਗੇ ਆ ਉਹਨਾਂ ਦੇ ਵੀ ਕੰਮ ਕੀਤਾ ਜਾ ਸਕਦਾ, ਉਹਨਾਂ ਨੂੰ ਵੀ ਫਿਊਲ ਐਫੀਸ਼ੀਐਂਟ ਬਣਾਇਆ ਜਾ ਸਕਦਾ। ਕਿੱਦਾਂ ਨਹੀਂ, ਅੱਗੇ ਉਹੀ ਕਾਰਾਂ ਸੀਗੀਆਂ ਜਿਹੜੀਆਂ 20 ਮਾਈਲ ਗੈਲਨ ਦੀਆਂ ਦਿੰਦੀਆਂ, ਉਹੀ ਅੱਜ 60 ਮੀਲ ਵੀ ਦਿੰਦੀਆਂ ਗੈਲਨ ਦੀਆਂ। ਜੇ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ, ਇਹਨਾਂ ਤੇ ਵੀ ਕੰਮ ਕੀਤਾ ਜਾ ਸਕਦਾ। ਹੁਣ ਜੇ ਔਰ ਬਹੁਤ ਵੱਡੀ ਗੱਲ ਹੈ, ਜਿੱਦਾਂ ਹੁਣ ਆਪਣੇ ਫੇਸਬੁੱਕ ਤੇ ਗੁਰੀ ਬਾਜਵਾ ਹੁਣੀ ਕਹਿ ਰਿਹਾ ਕਿ ਪੀਟਰਬੈਲ ਦਾ ਡੀਜ਼ਲ ਦਾ ਕੰਜ਼ੰਪਸ਼ਨ ਬਹੁਤ ਜ਼ਿਆਦਾ ਹੈ। ਅਫਕੋਰਸ ਬਹੁਤ ਜ਼ਿਆਦਾ ਡੀਜ਼ਲ ਦਾ ਕੰਜ਼ੰਪਸ਼ਨ। ਮੇਰੇ ਖਿਆਲ ਇਸ ਵੇਲੇ ਜੇ ਜਿਹੜਾ ਵਾਲਵੋ ਟਰੱਕ ਹੈਗਾ ਜਾਂ ਫਰੇਟ ਲਾਈਨਰ ਹੈਗਾ, ਜੇ ਉਹ ਇਸ ਵੇਲੇ 90 ਸੈਂਟ ਨੂੰ ਮੀਲ ਪੈ ਰਿਹਾ ਹੈਗਾ, ਤੇ ਜਿਹੜਾ ਪੀਟਰਬੈਲਟ ਹੈਗਾ ਪ੍ਰੋਬੇਬਲੀ $1.25 ਨੂੰ ਮੀਲ ਪੈਂਦਾ ਹੋਊਗਾ ਡੀਜ਼ਲ ਦਾ, ਠੀਕ ਹੈ ਨਾ। ਸੋ ਉਹ ਜਿਹੜਾ 30, 35, 40 ਸੈਂਟ ਦਾ ਪਰ ਮੀਲ ਦਾ ਫਰਕ ਹੈਗਾ, ਆਬਵੀਅਸਲੀ ਦੈਟਸ ਦਾ ਬਾਟਮ ਲਾਈਨ ਹੈਗੀ ਤੁਹਾਡੀ, ਨਹੀਂ ਬਚ ਰਿਹਾ ਹੈਗਾ ਕੁਝ ਵੀ। ਸੋ ਟਰੱਕਾਂ ਨੂੰ ਵੀ ਬਹੁਤ ਵਧੀਆ ਕੀਤਾ ਜਾ ਸਕਦਾ ਸੀਗਾ, ਟਰੱਕਾਂ ਨੂੰ ਵੀ ਬਹੁਤ ਜਿਹੜਾ ਆ ਉਹਨਾਂ ਦੇ ਡੀਜ਼ਲ ਦੇ ਉੱਤੇ ਕੰਮ ਕੀਤਾ ਜਾ ਸਕਦਾ। ਔਰ ਦੂਸਰੀ ਗੱਲ ਇਹ ਆ ਕਿ ਮੈਂ ਆਪਣੇ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਕਿ ਆਪਣਾ ਇੱਕ ਤਾਂ ਜਿਹੜਾ ਆ ਤੁਹਾਡਾ ਸਪੀਡ ਲਿਮਿਟਰਸ ਦਾ ਜਿਹੜਾ ਇਸ ਵੇਲੇ ਚੱਲ ਰਿਹਾ ਹੈਗਾ, ਉਹਦੇ ਉੱਤੇ ਆਪਣੇ ਜਿਹੜੇ ਆ ਉਹ ਜ਼ਰੂਰ ਆਪਣੇ ਕਮੈਂਟਸ ਦਿਓ। 11,504 ਕਾਮੈਂਟਸ ਜਿਹੜੇ ਅਜੇ ਤੱਕ ਆ ਚੁੱਕੇ ਆ। ਕਾਫੀ ਵੱਡੇ ਕਾਮੈਂਟ, ਵੱਡੀ ਮਤਲਬ ਕਿ ਲੈਵਲ ਤੇ ਕਾਮੈਂਟਸ ਆ ਰਹੇ ਹੈਗੇ ਆ, ਪਰ ਮੈਂ ਜਿੰਨੇ ਵੀ ਮੈਂ ਸਰਚ ਕਰਕੇ ਦੇਖੇ, ਆਪਣੇ ਪੰਜਾਬੀਆਂ ਦੇ ਕਾਮੈਂਟਸ ਬਹੁਤ ਘੱਟ ਹੈਗੇ ਆ ਇਹਦੇ ਵਿੱਚ। ਸੋ ਪਲੀਜ਼ ਜੇ ਤੁਸੀਂ ਅਨਾਨਿਮਸ ਨਾ ਕਰੋ, ਆਪਣਾ ਨਾਂ ਜ਼ਰੂਰ ਲਿਖੋ। ਤੁਹਾਨੂੰ ਕੋਈ ਨਹੀਂ ਫੜਦਾ, ਕੋਈ ਨਹੀਂ ਕੁਝ ਕਹਿੰਦਾ। ਜੇ ਤੁਸੀਂ ਕਰ ਰਹੇ ਹੈਗੇ ਅਨਾਨਿਮਸਲੀ ਤੇ ਉਹ ਨਾ ਕਰੋ, ਆਪਣਾ ਨਾਂ ਜ਼ਰੂਰ ਲਿਖੋ, ਤਾਂ ਕਿ ਉਹਦੇ ਨਾਲ ਤੁਹਾਡੀ ਕਮਿਊਨਿਟੀ ਦਾ ਜਿਹੜਾ ਪਾਰਟੀਸਪੇਸ਼ਨ ਆ ਉਹ ਜ਼ਾਹਰ ਹੁੰਦੀ ਆ। ਤੇ ਦੂਸਰੀ ਗੱਲ ਇਹ ਹੈਗੀ ਆ ਕਿ ਜਦੋਂ ਤੁਸੀਂ ਟਰੱਕ ਬਾਏ ਕਰਨਾ ਆ ਤਾਂ ਆਪਣੇ ਜਿਹੜਾ ਤੁਸੀਂ ਟਰੱਕ ਨਵਾਂ ਲੈ ਰਹੇ ਹੈਗੇ ਆ, ਆਪਣੇ ਡੀਲਰ ਨੂੰ ਆਪਣੇ ਕੰਮ ਦੇ ਬਾਰੇ ਜਾ ਕੇ ਦੱਸੋ। ਉਹਨੂੰ ਆਪ ਦੇ ਸਪੈਕ ਨਾ ਦਿਓ ਜਾ ਕੇ ਕਿ ਅਸੀਂ 550 ਦੀ ਮੋਟਰ ਲੈਣੀ ਹੈ, ਅਸੀਂ 500 ਇੰਨੀ ਲੈਣੀ ਆ। ਉਹ ਨਾ ਦੱਸੋ ਜਾ ਕੇ, ਉਹਨੂੰ ਇਹ ਦੱਸੋ ਤੁਸੀਂ ਕੰਮ ਕੀ ਕਰਨਾ, ਕਿਵੇਂ ਦਾ ਕੰਮ ਕਰਨਾ, ਕਿਹੜਾ ਫਰੀਵੇ ਯੂਜ਼ ਕਰਨਾ, ਕਿੱਧਰ ਨੂੰ ਕੀ ਲੈ ਕੇ ਜਾਣਾ, ਤਾਂ ਕਿ ਉਹ ਟਰੱਕ ਤੁਹਾਨੂੰ ਸਪੈਕ ਬਣਾ ਕੇ ਦੇਵੇ ਜੇ ਤੁਹਾਡੀ ਮੈਕਸਿਮਮ ਫਿਊਲ ਜਿਹੜੀ ਆ ਉਹ ਤੁਹਾਨੂੰ ਮਿਲੇ, ਐਫੀਸ਼ੀਐਂਸੀ ਮਿਲੇ, ਤੁਹਾਡੀ ਫਿਊਲ ਮਾਈਲੇਜ ਜਿਹੜੀ ਆ ਉਹ ਵਧੀਆ ਮਿਲੇ। ਸੋ ਇਸ ਕਰਕੇ ਇਹ ਦੋ ਚੀਜ਼ਾਂ ਜਿਹੜੀਆਂ ਆ ਇਹ ਮੇਰੀਆਂ ਸੀਗੀਆਂ ਲਾਸਟ ਦੇ ਵਿੱਚ। ਇੱਕ ਤਾਂ ਕਾਮੈਂਟ ਪੀਰੀਅਡ ਜਿਹੜਾ ਉਹ ਜ਼ਰੂਰ ਕਰੋ, ਤੇ ਦੂਸਰਾ ਜਿਹੜਾ ਟਰੱਕ ਹੈਗਾ ਉਹਨੂੰ ਆਪਣੇ ਕੰਮ ਦੇ ਹਿਸਾਬ ਨਾਲ ਸਪੈਕ ਕਰਕੇ ਲਓ। ਵੱਡੀਆਂ ਕੰਪਨੀਆਂ ਕਿਉਂ ਪੈਸੇ ਬਚਾ ਰਹੀਆਂ, ਕਿਉਂ ਫਿਊਲ ਦੇ ਵਿੱਚ ਬਹੁਤ ਵਧੀਆ ਕਰ ਰਹੀਆਂ, ਕਿਉਂਕਿ ਉਹ ਸਪੈਕ ਦਾ ਟਰੱਕ ਲੈਂਦੇ ਆ। ਔਰ ਸਪੈਕ ਦਾ ਟਰੱਕ ਜਿਹੜਾ ਆ, ਜਿਹੜਾ ਤੁਹਾਡੇ ਕੰਮ ਦੇ ਮੁਤਾਬਕ ਆ, ਉਹ ਤੁਹਾਨੂੰ ਮੈਕਸਿਮਮ ਫਿਊਲ ਐਫੀਸ਼ੀਐਂਸੀ ਦਿੰਦਾ ਹੈ। ਵਾਲਵੋ ਦੇ ਜਿਹੜੇ, ਮੈਂ ਅਗੇਨ ਫਿਰ ਵਾਲਵੋ ਦੀ ਗੱਲ ਕਰਦਾ ਕਿ ਉਹਦੇ ਵਿੱਚ ਅਸੀਂ 80,000 ਪਾਉਂਡ ਤੱਕ ਟਰੱਕ ਚੱਕ ਕੇ ਜਾਂਦੇ, 11 ਮੀਲ ਦੀ ਐਵਰੇਜ ਵੀ ਦਿੰਦੇ ਹੈਗੇ ਦੇਖੇ। ਸੋ ਪਲੀਜ਼ ਜ਼ਰੂਰ ਉਹਨਾਂ ਤੇ ਕੰਮ ਕਰੋ ਜੀ। ਥੈਂਕ ਯੂ ਜੀ। ਸੋ ਸਪੀਡ ਲਿਮਿਟਰਸ ਦੇ ਵਿੱਚ ਇੱਕ ਅਪਡੇਟ ਆ ਵੀ 80% ਜਿੰਨੇ ਕਮੈਂਟ ਆਏ ਉਹਨਾਂ ਵਿੱਚ ਉਹ ਅਗੇਂਸਟ ਨੇ, ਤੇ ਜਿਹੜੇ ਬਾਕੀ 20% ਲੋਕ ਕਹਿੰਦੇ ਵੀ ਚਲੋ ਕੋਈ ਨਹੀਂ, ਲੱਗ ਜਾਣੇ ਚਾਹੀਦੇ। ਪਰ ਤੁਸੀਂ ਵੀ ਜ਼ਰੂਰ ਵੱਧ ਤੋਂ ਵੱਧ ਆਪਣੇ ਜਿਹੜੇ ਕਮੈਂਟ ਆ ਉਹ ਇਸ ਦੇ ਵਿੱਚ ਜ਼ਰੂਰ ਕਰਿਓ। ਤੇ ਰਮਨ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਮਿਹਰਬਾਨੀ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਹਰਜੋਤ ਸਿੰਘ ਜੀ ਮਿਲਦੇ ਆਪਾਂ ਸਰੋਤਿਆਂ ਨੂੰ ਅਗਲੀ ਵਾਰ। ਨੈਨਦੀਪ ਸਿੰਘ ਜਕਾਰਾ ਮੂਵਮੈਂਟ ਵਾਲੇ, ਉਹਨਾਂ ਦੀ ਇੱਕ ਵਿਸ਼ੇਸ਼ ਇੰਟਰਵਿਊ ਪੰਜਾਬੀ ਰੇਡੀਓ USA ਦੇ YouTube ਤੇ Facebook ਚੈਨਲ ਦੇ ਉੱਤੇ ਇਸ ਟਾਈਮ ਪਾ ਦਿੱਤੀ ਗਈ ਹੈ। ਜੇਮਸ ਅਰਵਾਈਨ ਲੀਡਰਸ਼ਿਪ ਅਵਾਰਡ, ਜਿਹਦੇ ਵਿੱਚ ਉਹਨਾਂ ਨੂੰ $2.5 ਲੱਖ ਦਾ ਇਨਾਮ ਮਿਲਿਆ ਆ, ਉਸ ਦੇ ਬਾਰੇ ਜਿਹੜੀਆਂ ਇਸ ਇੰਟਰਵਿਊ ਦੇ ਵਿੱਚ ਗੱਲਬਾਤ ਆ ਉਹ ਵੀ ਜ਼ਰੂਰ ਜਿਹੜੀ ਆ ਤੁਸੀਂ ਦੇਖਣਾ ਸੁਣਨਾ ਨਾ ਭੁੱਲਿਓ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।